किताब लिखी शायरी दी इन्हें भाई जितने गजल मुक गई अगे मेहंदियां ते डिजाइन ऐ नहीं कह मैं स्टॉक एक्सचेंज भी करता रहा ਕਿਤੇ ਜੀਮ ਖਮਸਮੀਅਤਾ ਨਹੀਂ ਛਿਲ ਕੇ ਆਮ ਕੁੱਲੋ ਕਹਿੰਦਾ 500 ਹੋਰ ਦੇ 1000 ਇਕੱਠਾ ਲੈ ਕਹਿੰਦਾ ਨੀਲੇ 2 ਰੁਪਏ ਵਾਲੇ ਨੋਟ ਚੱਲਦੇ ਹੁੰਦੇ ਸੀ ਆਹੋ। ਉਹ ਅੱਜ ਵੀ ਮੈਨੂੰ ਕੋਈ 100 ਰੁਪਏ ਦੇਵੇ ਮੈਂ ਤਾਂ ਵੀ ਤੈਨੂੰ ਛੱਡ ਦਿਆਂ ਈਦ ਮੁਬਾਰਕ ਕੱਲ ਤੋਂ ਵੀ ਛੱਡ ਦਿਓ। हाँ जा। अस्सलाम वालेकुम जी नाज़रीन, टी टाइम में खुश आमदीद। उम्मीद करते हैं आप सब खैरियत से होंगे। क्या बात है वाह वाह। अच्छा मैं एक पैरोडी बनाई थी बहुत साल पहले, उदों इलेक्शन आ रहे सी ਜੀ ਤੇ ਮੇਰੇ ਬੇਟੇ ਨੇ ਜੋ ਤਾਂ ਲੋਕ ਬਹੁਤ ਜ਼ਿਆਦਾ ਸੀ ਕਿ ਯਾਰ ਅਸੀਂ ਵੋਟ ਨਹੀਂ ਪਾਉਣੇ, ਹੁਣ ਕੰਮ ਬਹੁਤ ਖਰਾਬ ਹੋ ਗਿਆ ਸੀ ਨਹੀਂ, ਤੇ ਮੈਂ ਇਹਦੀ ਇੱਕ ਪੈਰੋਡੀ ਬਣਾਈ ਸੀ। मैंने काम कर हाँ मैंने ता करे चाहे हाथ तू जोड़े, पैसे भी दे पावे बहुते या थोड़े, ਵਾਹ ਵਾਹ अब वोट मैं ना दूंगा, अब वोट मैं न दूंगा, मिलता करे चाहे हाथ तू जोड़े। ਅਮਰੀਕਾ ਵਾਲਾ ਇੰਨਾ ਟੋਟਾ ਕੱਟ ਕੇ ਰੱਖ ਲੈਣ ਉੱਥੇ ਇਲੈਕਸ਼ਨ ਹੋ ਰਹੇ ਨਹੀਂ 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 ਇੱਥੋਂ ਲਈ ਵੀ ਕੱਟ ਲਓ। ਅੱਛਾ ਇਹ ਕਿੰਨੀ ਦੇਰ ਪਹਿਲੋਂ देख मुझे कुछ न मिला, देख हमें कुछ न मिला, पानी न बिजली ना आटा। ਹਾਂ ਵਾਹ मैं काफी अरदीब ने चेंज किया। वजन भी सही। देख मुझे ਵਜ਼ਨ ਵੀ क्या ਸਹੀ। बात है ਪੂਰੀ ਲਿਖੀ ਸੀ। ਸਦਰਾ ਕਿਦਾਂ ਸਦਰਾ नहीं नहीं 17 नहीं सी वो होर सी। आहो चलो लेकिन अच्छा सीगा जेड़ा भी सी अच्छा सी जिंदगी च 2 मैं लिखे ने पैरोडी हां अपनी लाइफ च। एक मैं लिखा सी मुक जाना 100 वाला कार्ड छेती छेती। मैं एक ना 18 साल पहले मैं लिख के रिकॉर्ड किया सी ਹੋਰ ਵੀ ਲਿਖਿਆ ਸੀ अपनी आवाज च ही। ਹਾਂ ਇਹ ਵੀ ਸਹੀ ਹੈ ਗੱਲਾਂ ਗੱਲਾਂ ਵਿੱਚ ਮੈਨੂੰ ਲੈਣੀ ਏ ਤੂੰ ਉਦੋਂ ਫਸਾ, ਢਿੱਲੇ ਮੂੰਹ ਨਾ ਕਹਿਨੀ ਏ ਜਦੋਂ 300 ਵਾਲਾ ਕਾਰਡ ਲਗਾ, ਮਰ ਜਾਣਾ ਗਰੀਬਾਂ ਦਾ ਬਾਲ। ਇਹ ਵੀ ਮੈਂ ਨਹੀਂ ਸੀ ਚੇਂਜ ਕੀਤਾ ਕਿਉਂਕਿ ਮੈਂ ਪੈਰੋਡੀ ਕਰਨ ਚ ਇਸ ਚੀਜ਼ ਦਾ ਕਾਇਲ ਨਹੀਂ ਗਾ ਕਿ ਤੁਸੀਂ ਕਾਫੀਆਂ ਹਾਂ, ਚੇਂਜ ਨਹੀਂ, ਨਹੀਂ, ਬਹੁਤ। ਉਹ ਸਾਰੇ ਚੇਂਜ ਹੋ ਜਾਂਦਾ ਹੈ। ਉਹ ਸ਼ਕਲ ਨਜ਼ਰ ਆਵੇ ਕਿ ਪਤਾ ਲੱਗ ਹਾਂ ਜਦੋਂ ਤੁਸੀਂ ਕਹਿੰਦੇ ਨਾ ਬਾਲ ਜਾਲ ਕਾਰਡ ਹਾਂਜੀ। ਉਹ ਰਲਦਾ ਰਹਿੰਦਾ ਨਾਲ। ਉਸਤਾਦ ਜੀ ਬੜਾ ਯਾਨੀ ਕਿ ਫਨ ਹੈਗਾ ਇਹ ਕਰਿਆ ਕਰੋ ਤੁਸੀਂ ਹੁਣ ਕਿਉਂ ਨਹੀਂ ਕਰਦੇ ਉਹ ਯਾਰ ਨਹੀਂ ਯਾਰ ਮੇਰੀ ਤਾਂ ਅੱਜ ਸੁਣ ਲਓ ਉਸਤਾਦ ਜੀ ਸਿੰਗਿੰਗ ਨੂੰ ਛੱਡੋ ਕਿ ਸਾਈਡ ਤੇ ਯਾਰ ਜੁਗ ਨੂੰ ਗੱਲ ਸੁਣੋ ਪਹਿਲੇ ਯਾਰ। ਕੈਸੇ ਕੈਸੇ ਵਿੱਚ ਯਾਰ ਕਈ ਨਾ ਮਤਲਬ ਅਜੀਬ ਤੇ ਹੁਣ ਮੈਂ ਘਟੀਆ ਦੇਣ ਕਹਿਣ ਲੱਗਾ ਹਾਂ, ਚਲੋ ਕਹਿ ਦਿੰਦਾ ਕੋਈ ਗੱਲ ਨਹੀਂ। ਕੁਛ ਵਿੱਚ ਮੇਰਾ ਸ਼ੋਅ ਚੜਿਆ ਜਾਨੀ ਕੀ ਚਾਹ ਜਿਹੜਾ ਆਪਾਂ ਉੱਥੇ ਕੀਤਾ ਕਾਲਜ। ਕਾਲਜ ਲੜਕੀਆਂ ਵਾਲੇ ਕਾਲਜ ਹਾਂ ਠੀਕ ਹੈ ਜੀ। ਉਹਦੇ ਥੱਲੇ ਕਮੈਂਟ ਮਤਲਬ ਬੜੇ ਅੱਛੇ ਕਮੈਂਟਸ ਆਏ ਨੇ, ਲੇਕਿਨ ਵਿੱਚ ਇੱਕ ਜਿਹੜਾ ਉਹ ਜ਼ਰੂਰੀ ਇਸ ਤੋਂ ਸਮਝ ਰਿਹਾ ਕਿ ਬਾਕੀ ਵੀ ਜ਼ਰਾ ਥੋੜਾ ਜਿਹਾ ਪਤਾ ਲੱਗ ਜੇ ਕਿ ਇੱਕ ਬੰਦਾ ਉਹ ਬੱਚੀਆਂ ਨੇ ਯਾਰ ਮੇਰੀਆਂ ਬੇਟੀਆਂ ਦੀ ਉਮਰ ਦੀਆਂ ਨੇ, ਬਲਕਿ ਉਹਨਾਂ ਤੋਂ ਵੀ ਕਈ ਛੋਟੀਆਂ ਨੇ, ਤੇ ਥੱਲੇ ਕਮੈਂਟ ਕਰ ਰਿਹਾ ਹੈ लड़कियों के ही कॉलेज में क्यों जाते हैं, ਲਓ है लड़कियों के ही। ते 20 ਵਾਰੀ ਕੀਤਾ ਉਹ ਕਮੈਂਟ। ਕੋਈ ਸ਼ੋਅ ਕੀਤਾ ਲੜਕੀਆਂ ਦੇ ਕਾਲਜ ਉਹੀ ਕਹਿ ਰਹੇ ਨਾ, ਇੱਕ ਤੇ ਅਸੀਂ ਜਿਹੜਾ ਸਾਡਾ ਜਾਨੀ ਕੀ ਚਾਲਾ ਸ਼ੋਅ ਹੁੰਦਾ ਨਾ ਉਹਦਾ ਅਰੇਂਜਮੈਂਟ ਸਾਡੇ ਚੈਨਲ ਵਾਲਿਆਂ ਨੇ ਕਰਨਾ ਹੁੰਦਾ। ਅੱਛਾ ਲੜਕਿयों के शो में ही जाते नहीं ਅਸੀਂ जाते हैं लड़कियों के शो में ही। ਯਾਰ ਸੋਚ ਜਿਹੜੀ ਨਾ ਆਪਣੀ ਇਹਨੂੰ ਥੋੜੀ ਜਿਹੀ ਚੇਂਜ ਕਰ ਲਾ ਸੋਹਣੇ, ਸਮਝ ਆਈ ਹੈ। ਪਿਆਰ ਦੇ ਕੇ ਸਾਰੀਆਂ ਕੋਈ ਇੰਟਰੀਆਂ ਉਹ ਯਾਰ ਉਹ ਗੱਲ ਉਹਦੀ ਤਰਬੀਅਤ ਉਦਾਂ ਦੀ ਹੈ ਨਾ, ਅਸੀਂ ਤੇ ਕਰ ਦਿੱਤਾ ਉਹਦੀ ਨਸਲ ਵੇਖ ਨਾ ਉਹਦੀ ਮੈਨੂੰ ਤਰਬੀਅਤ। ਉਸਤਾਦ ਜੀ ਨੇ ਕਿਹਾ ਵੀ ਤੂੰ ਮੈਂ ਸਮੋਸਾ ਦੀ ਐਂਟਰੀ ਕੀਤੀ ਸੀ। ਉਸਤਾਦ ਜੀ ਨੇ ਕਿਹਾ ਤੂੰ ਅੰਦਰ ਨਹੀਂ ਜਾਣਾ ਯਾਰ, ਮੈਂ ਅੰਦਰ ਜਾ ਕੇ ਉਹਨਾਂ ਐਂਟਰੀ ਕਰਕੇ ਬਾਹਰੋਂ ਕੀਤੀ ਸੀ ਮੈਂ। ਜੀ ਇਹਨੇ ਕੀਤਾ ਨਹੀਂ 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 ਇਹਨੇ ਨਹੀਂ ਕੀਤਾ। ਉਹ ਮੈਂ ਕਲਾਸਰੂਮ 'ਚ ਚੱਲਾਂ ਤੇ ਇਹ ਸਮੋਸੀਆਂ ਵੇਚ ਰਿਹਾ ਸੀ ਨਾਲ। ਮੈਂ ਕਿਹਾ ਤੂੰ ਬਾਹਰ ਰਹਿਣਾ ਵਾ, ਹਾਂ ਤੂੰ ਇੱਥੇ ਬਾਹਰ ਹੀ ਖਲੋਣਾ ਵਾ। ਮੈਂ ਜਦੋਂ ਬਾਹਰ ਆਵਾਂਗਾ ਨਾ ਫਿਰ ਤੂੰ ਮੈਨੂੰ ਵੱਜੀ, ਹਾਂ ਉਹ ਖਾਵਰ ਵਾਲਾ ਵੱਜੀ। ਹਾਂ ਸਹੀ ਤੇ ਅੰਦਰ ਉਹਨਾਂ ਨੇ ਐਡੇ ਪੇ ਤੇ ਥੱਲੇ ਕਮੈਂਟਸ ਕਰ ਜੀ ਤੁਸੀਂ ਲੜਕੀਆਂ ਵਾਲੇ ਪਾਛੇ ਹੀ ਆ ਬਹੁਤ ਜਾਤੇ ਭਾਈ ਤੂੰ ਹਟਾ ਲਾ ਉੱਥੋਂ ਜੇ ਤੈਨੂੰ ਕੋਈ ਡਰ ਆ ਤਾਂ। ਗਲਤ ਗੱਲ ਜੀ ਤੁਹਾਡਾ ਨਜ਼ਰੀਆ ਹੈ, ਇਹਨੂੰ ਤੁਸੀਂ ਇਗਨੋਰ ਕਰਨਾ ਹੀ ਜ਼ਿਆਦਾ ਬਿਹਤਰ ਹੈ। ਉਹ ਯਾਰ ਨਹੀਂ ਯਾਰ ਦਿਲ ਸਾਰੀ ਹੁੰਦੀ ਆ ਹੁਣ ਮੈਂ
ਉਸਤਾਦ ਜੀ ਤੇ ਮੈਂ ਅਸੀਂ ਉਹ ਮੈਡੀਕਲ ਸਟੋਰ ਤੇ ਗਏ ਹਾਂ, ਉੱਥੇ ਇੱਕ ਲੜਕੀ ਮੈਨੂੰ ਮਿਲਣ ਆਈ ਏ ਤੇ ਮੈਂ ਉਹਨੂੰ ਮਿਲਿਆ ਤੇ ਉਸਤਾਦ ਜੀ ਨੇ ਮੇਰੇ ਥੱਪੜ ਮਾਰਿਆ ਉਹਦੇ ਸਾਹਮਣੇ ਕਿ ਬੇਟਾ ਪਿਆਰ ਕਿਉਂ ਨਹੀਂ ਦਿੱਤਾ ਉਹਨੂੰ, ਆਪੀ ਕਹਿ ਬੇਟਾ ਕਹਿ। ਯਾਰ ਇਹ ਤਰਬੀਅਤ ਆ, ਇਹਨਾਂ ਨੇ ਨਹੀਂ ਮੁੜਨਾ, ਇਹਨਾਂ ਨੂੰ ਕੀੜੇ ਪੈਣੇ ਹੀ ਯਾਰ ਮੰਗਿਆ ਨਹੀਂ ਇਹ ਨਾ ਇਹਨਾਂ ਤੁਹਾਨੂੰ ਮੈਂ ਕੀੜੇ ਇੱਕ ਬੜੀ ਮਜ਼ੇਦਾਰ ਗੱਲ ਸੁਣਾਉਣਾ। ਰਫੀ ਸਾਹਿਬ ਦੀ ਤੇ ਉਹਨਾਂ ਦੇ ਛੋਟੇ ਭਾਈ ਸੀ ਸਦੀਕ ਸਾਹਿਬ, ਦੋਵਾਂ ਦੀ। ਸਦੀਕ ਸਾਹਿਬ ਨਾਲ ਮਿਲਿਆ ਲਾਹੌਰ, ਮੈਨੂੰ ਕਹਿੰਦੇ ਯਾਰ ਮਧੂਬਾਲਾ ਜੀ ਅਰੂਜ ਤੇ ਸੀ ਆਪਣੇ, ਅਰੂਜ ਤੇ ਆਹੋ। ਖੂਬਸੂਰਤੀ ਵੀ ਮਤਲਬ ਅੱਜ ਦੀਆਂ ਹੀਰੋਇਨਾਂ ਪਾਸਕੂ ਵੀ ਨਹੀਂ ਉਹਦੇ, ਓਏ ਕੀ ਕਰ ਤੇ ਮਧੂਬਾਲਾ ਜਨਾਬ ਉਦੋਂ ਪੀਕ ਹਾਂ। ਖੂਬਸੂਰਤੀ ਦਾ ਲੈਵਲ। ਜੰਬੋ ਮੈਂ ਕਹਿੰਦਾ ਵੀ ਬਲੈਕ ਐਂਡ ਵਾਈਟ ਮੂਵੀਜ਼ 'ਚ ਸੁਰਖੀ ਨਜ਼ਰ ਆਉਣੀ, ਰੰਗ ਲਾਲੀ ਨਜ਼ਰ ਆਉਣੀ, ਪਲਕਾਂ ਦੇ ਉਹ ਚਿਲਮਨ ਫਲਾਣਾ ਨਜ਼ਰ ਆਉਣਾ। ਅੱਖ ਵੀ ਨਹੀਂ ਬਲੈਕ ਐਂਡ ਵਾਈਟ ਬਲੈਕ ਐਂਡ ਵਾਈਟ। ਸਿਰਫ ਉਸ ਟਾਈਮ ਕੀ ਕਰਦੇ ਹੋਣਗੇ ਮਹਾਰਾਜ, ਉਹ ਕਰ ਲੈਂਦੇ ਹੋਣਗੇ ਕੁਝ, ਲੇਕਿਨ ਲਾਲੀ ਸੁਰਖੀ ਪਾਊਡਰ ਤੇ ਨਾ ਲਾਉਂਦੇ, ਕੋਈ ਨਜ਼ਰ ਹੀ ਨਹੀਂ ਆਉਣਾ। ਫੇਰ ਵੀ ਇਸ ਕਿਸਮ ਦਾ ਹੁਸਨ ਆ ਰਿਹਾ ਸਕਰੀਨ 'ਚੋਂ। ਕੀ ਕਰ ਅੰਮਾ ਜੀ ਦਾ ਮਾਮਾ ਦੀ ਮਾਂ ਹੋਣੀ ਹਾਂ ਕੈਮਰਾ ਫੇਸ ਵੀ ਤੋਬਾ। ਮੈਨੂੰ ਪਸੰਦ ਸੀ ਹਾਂ। ਹਾਂਜੀ ਫਿਰ ਜੇ ਤੁਸੀਂ ਹਾਸਾ ਵੇਖਣਾ ਕਿਸੇ ਦਾ, ਕਿਸੇ ਲੜਕੀ ਦਾ ਹੱਸਣਾ ਵੇਖਣਾ, ਤੇ ਨਿੰਮੀ ਦੇਖਣਾ, ਨਿੰਮੀ ਭਾਜੀ ਕਰ 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 ਜਾਂਦਾ ਹਾਸਾ। ਤੇ ਉਹ ਜਨਾਬ ਰਫੀ ਸਾਹਿਬ ਅੱਲਾ ਚਾਹੇ ਤੁਸੀਂ ਜੰਤੀ ਵਾਲਾ ਦਾ ਵੀ ਕਹਿ ਤੁਸੀਂ ਦੋ ਕਿਸੇ ਹੋਰ ਪਾਸੇ ਟੁਰ ਤੇ ਗੱਲ ਕਰ ਰਿਹਾ ਸੀ ਮੈਂ ਆਪਣੀ ਰਫੀ ਸਾਹਿਬ ਤੇ ਉਹਨਾਂ ਦੇ ਭਾਈ ਸਦੀਕ ਸਾਹਿਬ ਦੀ। ਇਹ ਗੱਲਾਂ ਜਿਹੜੀਆਂ ਨਾ ਮੇਰੇ ਪੜਦਾਦੇ ਨੂੰ ਵੀ ਟਾਵੀਆਂ ਯਾਦ ਆ ਜਿਹੜੀਆਂ ਤੁਸੀਂ ਗੱਲਾਂ ਕਰਨ ਦੇ। ਨਿੰਮੀ ਖਰੇ ਕਿਹੜੀ ਨਿੰਮੀ, ਅੱਲਾ ਜਾਣੇ। ਉਹ ਮਧੂਬਾਲਾ ਵੀ ਆਉਣ ਵਾਲੀ ਜਨਰੇਸ਼ਨ ਨੇ ਵੇਖੀ ਨਹੀਂ ਹੈਗੀ। ਉਹ ਏਡੇ ਪੁਰਾਣੇ ਆ, ਉੱਤੋਂ ਕਹਿੰਦੀ ਇਹ ਕਿਹੜੀਆਂ ਗੱਲਾਂ ਯਾਰ ਕਰਦੇ। ਇਹ ਸਾਡੀ ਜਨਰੇਸ਼ਨ ਨੂੰ ਨਹੀਂ ਉਹਨਾਂ ਦਾ ਪਤਾ ਹੋਣਾ ਚਾਹੀਦਾ। ਪਤਾ ਕਿਉਂ ਕਿਹੜੀ ਕਿਤਾਬ ਲਿਖੀ ਆ ਮਧੂਬਾਲਾ ਜੀ ਨੇ? ਤੈਨੂੰ ਭੱਟੋ ਸਾਹਿਬ ਦਾ ਪਤਾ ਵਾ? ਮਧੂਬਾਲਾ ਦਾ ਓ ਯਾਰ ਭੱਟੋ ਸਾਹਿਬ ਤੇ ਨਾ ਮਧੂਬਾਲਾ ਦਾ ਕੀ ਨਹੀਂ, ਕੰਪੀਟੀਸ਼ਨ? ਉਹ ਵੀ ਉਸੇ ਦੌਰ ਤੇ ਹੀ ਨੇ। ਕਾਹਦੇ ਤੋਂ ਉਸੇ ਤੌਰ ਤੇ ਭੱਟੋ ਸਾਹਿਬ ਇੱਕ ਰੈਵੋਲੂਸ਼ਨਰੀ ਲੀਡਰ ਹੋਏ ਨੇ। ਨਹਿਰੂ ਸਾਹਿਬ ਦਾ ਪਤਾ ਤੈਨੂੰ? ਭਾਜੀ ਉਹ ਤੇ ਗਾਂਧੀ ਸਾਹਿਬ ਦਾ ਪਤਾ? ਗਾਂਧੀ ਵੱਡੇ ਲੋਕ ਨੇ, ਠੀਕ ਮੇਰੀ ਗੱਲ ਤੇ ਸੁਣ। ਤੈਨੂੰ ਮਧੂਬਾਲਾ ਦਾ ਨਹੀਂ ਪਤਾ? ਉਹ ਮੇਰੇ ਮੌਲਾ ਮਧੂਬਾਲਾ ਦਾ ਉਹ ਆਪ ਉਹਨਾਂ ਦੇ ਫੈਨ ਸੀ। ਆ ਠੀਕ ਹੈ, ਉਹ ਤੇ ਹੈ ਵੀ ਤੇ ਰਹੇ ਵੀ ਤੇ ਨਹੀਂ ਨਾ। ਤੁਸੀਂ ਵੀ ਕੋਈ ਵੀ ਨਹੀਂ ਰਿਹਾ, ਲੇਕਿਨ ਯਾਦ ਕਰਨਾ ਨਹੀਂ। ਜਦੋਂ ਜੀ ਤੁਸੀਂ ਗੱਲ ਦੱਸਣ ਦੇ ਸੀ ਰਫੀ ਸਾਹਿਬ ਦੇ ਭਰਾ ਦੀ। ਗੱਲ ਕਰ ਰਿਹਾ ਸੀ ਮੈਂ ਰਫੀ ਸਾਹਿਬ ਦੇ ਭਾਈ ਦੀ, ਸਦੀਕ ਸਾਹਿਬ ਦੀ, ਹਾਂਜੀ ਹਾਂਜੀ ਕਿ ਸਦੀਕ ਸਾਹਿਬ ਉਹ ਯਾਰ ਤੂੰ ਵੇਖਣੀ ਆ, ਨਿੰਮੀ ਵੇਖਣੀ ਆ ਤੂੰ ਯਾਰ, ਇਹਦੇ ਕਰ ਕਰਕੇ ਹੱਸ ਕਰ ਕਰਕੇ ਹੱਸ ਆ ਜਾਂਦਾ। ਰਫੀ ਸਾਹਿਬ ਦੇ ਭਾਈ ਜਿਹੜੇ ਸੈਟ। ਸਦੀਕ ਸਾਹਿਬ ਹਾਂ ਹਾਂ ਉਹ ਕਹਿੰਦੇ ਨੇ ਕਿ ਮੇਰੀ ਸ਼ਕਲ ਇੰਨੀ ਰਫੀ ਸਾਹਿਬ ਨਾਲ ਮਿਲਦੀ ਸੀ ਉਸ ਦੌਰ 'ਚ ਕਿ ਮੇਰੇ ਕੋਲ ਲੋਕੀ ਆਟੋਗ੍ਰਾਫ ਲੈ ਲੈਂਦੇ ਸੀ। ਸੇਮ ਟੂ ਵਾਹ ਸੇਮ ਹੈ ਰਫੀ ਸਾਹਿਬ ਸਮਝ ਕੇ। ਨਿੰਮੀ ਸਾਹਿਬ ਦਾ ਨਿੰਮੀ ਸਾਹਿਬ, ਉਹ ਨਿੰਮੀ ਯਾਰ ਤੂੰ ਫਰੀਦ ਖਾਨ। ਭਾਜੀ ਮੇਰੇ ਨਾਲ ਕੱਲ ਤੋਂ ਮੇਰੇ ਓਏ ਭਾਈ ਉਹਨੇ ਜਾਣਦੇ। ਵੇਖਣੀ ਕਾ ਤੋਂ ਤੇ ਮੈਨੂੰ ਕਹਿੰਦੇ ਮਧੂਬਾਲਾ ਨਾਲ ਦਿਲੋਂ, ਯਾਨੀ ਇੱਕ ਨੇਚਰ ਹੈ ਨਾ, ਮੈਨੂੰ ਅੱਛੀ ਲੱਗਣ ਲੱਗ ਪਈ ਉਹਨਾਂ ਨੂੰ ਸਦੀਕ ਸਾਹਿਬ ਨੂੰ। ਓਕੇ ਓਕੇ ਮੈਂ ਤੈਨੂੰ ਵਿੱਚ ਦਿਆਂਗਾ, ਸਪੇਸ ਦਿਆਂਗਾ, ਉੱਥੇ ਕਰੀ ਅੱਛਾ ਓਵਰਲੈਪਿੰਗ ਜੀ ਨਹੀਂ ਕਰਨਾ, ਠੀਕ ਹੈ ਕਰ ਲਾ। ਆਓ ਉਹ ਜਨਾਬ ਜੀ ਕਹਿੰਦੇ ਨਾ, ਮੈਂ ਹੁਣ ਮੇਰੀਆਂ ਜਦੋਂ ਬੰਦਾ ਇਦਾਂ ਦੀ ਕੰਡੀਸ਼ਨ 'ਚ ਹੁੰਦਾ ਨਾ, ਤੇ ਅਗਰ ਮਤਲਬ ਸਾਹਮਣੇ ਉਹ ਆ ਗਈ ਹੈ ਜਿਹਦੇ ਨਾਲ ਤੁਸੀਂ ਹਾਲੇ ਅੰਦਰ ਖਾਤੀ ਤੁਸੀਂ ਚੱਲ ਰਹੇ ਹੋ, ਬਿਲਕੁਲ ਤੇ ਤੁਸੀਂ ਇਹ ਸਮਝਦੇ ਹੋ ਕਿ ਸਾਰੇ ਬੇਵਕੂਫ ਆ। ਤੁਹਾਡੀ ਵੇਖਣੀ ਚੱਕਣੀ ਜਿੱਥੇ ਨਜ਼ਰ ਟਿਕ ਰਹੀ ਹੈ, ਜਿੱਧਰ ਉਹ ਜਾ ਰਹੀ ਹੈ, ਜਿੱਧਰ ਸਮਾਈਲ, ਉਹ ਮੈਂ ਅਗਰ ਵੇਖਾਂਗਾ ਤਾਂ ਮੈਨੂੰ ਫੌਰਨ ਪਤਾ ਲੱਗ ਜਾਏਗਾ ਕਿ ਇਹ ਨਿਜ਼ਾਮ ਇਹਦੇ ਅੰਦਰ ਕੋਈ ਹੈ। ਇੱਥੇ ਕਿਹਾ ਨਾ ਕਿ ਲਵ ਇਜ਼ ਬਲਾਈਂਡ ਜੀ। ਪਿਆਰ ਹੁੰਦਾ ਹੈ। ਉਹ ਕਿਤੇ ਕਹਿੰਦੇ ਕਿ ਰਫੀ ਸਾਹਿਬ ਨੇ ਨਾ ਇੱਕ ਦੋ ਮਹਿਫਲਾਂ ਜਦੋਂ ਅਸੀਂ ਜਾਂਦੇ ਰਹਿੰਦੇ ਸਾਂ, ਲਾਈਕ ਜਿੱਦਾਂ ਰਫੀ ਸਾਹਿਬ ਦਾ ਗਾਣਾ ਖਿਲੌਣਾ ਜਾਣਕਰ ਤੁਮ ਤੋਂ ਮੇਰਾ ਦਿਲ ਤੋੜ ਜਾਤੇ ਹੋ, ਇਹਨੂੰ ਅਵਾਰਡ ਮਿਲਿਆ, ਤੇ ਉਹ ਮਧੂਬਾਲਾ ਨੇ ਨਾ ਆਪਣੇ ਘਰ ਇਸ ਗਾਣੇ ਦੀ ਵਜ੍ਹਾ ਤੋਂ ਉਹਨੂੰ ਇੰਨਾ ਅੱਛਾ ਲੱਗਾ, ਉਹਨੇ ਇੱਕ ਉਸ ਰਾਹਲੀ ਸਰਮਨੀ ਟੈਪ ਪਾਰਟੀ ਰਾਹਲੀ ਰਫੀ ਸਾਹਿਬ ਦੀ ਅੱਛਾ ਜੀ ਇਸ ਗਾਣੇ ਤੋਂ ਖਿਲੌਣਾ। ਔਰ ਇਹ ਵਾਹਦ ਗਾਣਾ ਜਿਹੜਾ ਰਫੀ ਸਾਹਿਬ ਨੇ ਰਿਕਾਰਡਿੰਗ ਤੋਂ ਬਾਅਦ ਕਿਹਾ ਸੀ, ਮੈਂ ਸਿਰਮੇ ਚੱਗੀ ਦੀ ਸੀਟ ਤੇ ਬਹਿ ਕੇ ਸੁਣਦਾ ਕੀ ਬਾਤ। ਆਪ ਖਿਲੌਣਾ ਜਾਣਕਰ ਤੁਮ ਤੋਂ ਮੇਰਾ ਦਿਲ ਤੋੜ ਜਾਤੇ ਹੋ। ਤੇ ਕਹਿੰਦੇ ਅਸੀਂ, ਮੈਂ ਤੇ ਰਫੀ ਸਾਹਿਬ, ਸਦੀਕ ਸਾਹਿਬ ਕਹਿੰਦੇ ਮੈਂ ਰਫੀ ਸਾਹਿਬ ਸਭ ਤੋਂ ਅਗਲੀ ਸੀਟ ਤੇ ਬੈਠੇ ਹਾਂ, ਤੇ ਰਫੀ ਸਾਹਿਬ ਨੇ ਵਿੱਚ ਇੱਕ ਕੋਈ ਐਕਸਪ੍ਰੈਸ਼ਨ ਨਾਲ ਕੋਈ ਗੱਲ ਕਹੀ ਹੈ, ਤੇ ਮੈਂ ਉੱਠ ਕੇ ਕਿਹਾ ਵਾਹ ਰਫੀ ਸਾਹਿਬ ਵਾਹ, ਤੇ ਲੋਕੀ ਸਮਝਣ ਕਿ ਰਫੀ ਸਾਹਿਬ ਮੈਂ ਰਫੀ ਸਾਹਿਬ, ਯਾਨੀ ਮੇਰੀ ਇੰਨੀ ਸ਼ਕਲ, ਯਾਨੀ ਮੇਰੇ ਸਾਹਿਬ ਉਹ ਸਦੀਕ ਸਾਹਿਬ ਕਹਿੰਦੇ, ਤੇ ਮੈਨੂੰ ਫੜ ਕੇ ਕਹਿੰਦੇ ਬਹਿ ਜਾ, ਪੰਜਾਬੀ ਸੀ ਨਾ, ਬਹਿ ਜਾ। ਤੇ ਉਸ ਤੋਂ ਬਾਅਦ ਉਹਨੇ ਆਪਣੇ ਘਰ ਦਾਵਤ ਰੱਖੀ, ਤੇ ਕਹਿੰਦੇ ਰੈੱਡ ਕਾਰਪਟ ਪੂਰਾ ਵਿਛਿਆ। ਹੁਣ ਰਫੀ ਸਾਹਿਬ ਨੂੰ ਪਤਾ ਵਾ ਕਿ ਲੂਰਾ ਚਾਂਕਾ ਹੋਇਆ ਪਿਆ, ਠੀਕ ਹੋਇਆ ਲੂਰੀ। ਤੇ ਉਹ ਕਹਿੰਦੇ ਮੈਨੂੰ ਅੱਜ ਤੱਕ ਉਹਨਾਂ ਦੀ ਵਫਾਤ ਤੱਕ ਰਫੀ ਸਾਹਿਬ ਦੀ ਕਹਿੰਦੇ ਇਹ ਗੱਲ ਅਸੀਂ ਕੀਤੀ ਨਹੀਂ, ਤੇ ਉਹਨਾਂ ਨੇ ਮੇਰੀ ਗੱਲ ਅੰਦਰੋਂ ਖਤਮ ਕਿੱਦਾਂ ਕੀਤੀ ਇਹ ਵੀ ਮੈਂ ਤੁਹਾਨੂੰ ਦੱਸਦਾ। ਇਹ ਤੁਹਾਡੇ ਨਾਲ ਡਿਸਕਸ ਮੇਰੇ ਨਾਲ ਜੈਵਨ ਲਾਹੌਰ ਸਦੀਕ ਸਾਹਿਬ ਨੇ
ਠੀਕ ਹੈ ਜੀ। ਤੇ ਕਹਿੰਦੇ ਮੈਂ ਨਾ ਅਸੀਂ ਹੁਣ ਤੇ ਮੈਂ ਬੜਾ ਰਾਜ਼ੀ। ਹੁਣ ਕਹਿੰਦੇ ਜਦੋਂ ਰਫੀ ਸਾਹਿਬ ਮੈਨੂੰ ਕਹਿੰਦੇ ਚੱਲ ਵੀ ਜਾਣਾ ਵਾ ਮਧੂਬਾਲਾ ਦੇ ਘਰ ਫੰਕਸ਼ਨ, ਤੇ ਕਹਿੰਦੇ ਮੇਰੀਆਂ ਤਿਆਰੀਆਂ ਹੋਰ ਉਹ ਚੈੱਕ ਕਰ ਰਹੇ ਨੇ। ਮੇਰਾ ਨਹਾਉਣਾ ਧੋਣਾ ਕੱਪੜੇ ਪਸੰਦ ਹੈ ਨੇ ਤੇ ਮੇਰੇ ਚਿਹਰੇ ਤੇ ਇੱਕ ਉਹਨਾਂ ਨੂੰ ਯਕੀਨ ਹੋ ਗਿਆ ਕਿ ਕਰੈਕਟਰ ਜਿਹੜਾ ਰਹਿ ਗਿਆ। ਹਾਂ। ਤੇ ਹੁਣ ਕਹਿੰਦੇ ਉਹਨਾਂ ਨੇ ਵੀ ਇੱਕ ਹਿਸਾਬ ਆਪਣਾ ਸੋਚਿਆ, ਤੇ ਕਹਿੰਦੇ ਅਸੀਂ ਨਾ ਗਏ ਤੇ ਰੈੱਡ ਕਾਰਪੇਟ ਵਿਛਾਇਆ ਤੇ ਸਾਹਮਣੇ ਮਧੂਬਾਲਾ ਖੜੀ ਰਿਸੈਪਸ਼ਨ ਹੈ ਉਹਦੇ ਤੇ ਵਾਹ ਵਾਹ। ਇਸਤਕਬਾਲ ਲਈ। ਤੇ ਕਹਿੰਦੇ ਮੈਂ ਤੇ ਹੁਣ ਨਾ ਰਫੀ ਸਾਹਿਬ ਅੱਗੇ ਸਾਰਿਆਂ ਨੂੰ ਸਲਾਮ ਕਰੀ ਜਾ ਰਹੇ ਹਾਂ ਤੇ ਮੈਂ ਪਿੱਛੇ ਪਿੱਛੇ ਤੇ ਮੈਂ ਕਿ ਵੀ ਕਿਦੋਂ ਮੁੱਕਣਾ ਰਸਤਾ ਹੈ। ਤੇ ਕਹਿੰਦੇ ਇੰਜ ਕਰਕੇ ਇੱਕ ਟਾਈਮ ਆਇਆ ਕਿ ਅਸੀਂ ਦੋਵੇਂ ਹੀ ਮਧੂਬਾਲਾ ਦੇ ਅੱਗੇ ਖੜੇ। ਤੇ ਕਹਿੰਦੇ ਮੈਂ ਕਿਹਾ ਜੀ अस्सलाम वालेकुम। ਤੇ ਰਫੀ ਸਾਹਿਬ ਕਹਿੰਦੇ ਨਹੀਂ ਨਹੀਂ सदीक ऐसे नहीं, बाजी से हाथ मिलाओ। ਵਾਹ ਵਾਹ। ਬਾਜੀ ਕੋ ਆ ਕੇ ਮਾਰਨ ਵੀ ਡੇ ਨੇ ਤੇ ਦੂਸਰਾ ਹੱਥ ਵੀ ਪਲਵਾਉਣ ਡੇ। ਅੱਛਾ ਕਹਿੰਦੇ ਮੈਨੂੰ ਕਹਿੰਦੇ बाजी से हाथ मिलाओ। ਕਹਿੰਦੇ ਉਹਨਾਂ ਨੇ ਐਡੇ ਐਕਸਪ੍ਰੈਸ਼ਨ ਦੇ ਅੱਗੇ ਹੀ ਬਾਦਸ਼ਾਹ ਸੀ। ਉਹਨਾਂ ਨੇ ਬਾਜੀ ਇਸ ਕਿਸਮ ਦਾ ਕਿਹਾ ਮੇਰੇ ਉੱਥੇ ਖਲੋਤੇ ਕੋਲੇ ਅੰਦਰੋਂ ਸਾਰਾ ਕੁਝ ਚੋ ਗਿਆ ਤੇ ਸਿਰਫ ਪਿੱਛੇ ਬਾਜੀ ਰਹਿ ਗਈ। ਤੇ ਮੈਂ ਕਿਹਾ ਬਾਜੀ ਸਲਾਮ ਇਹ ਸੀ ਰਫੀ ਸਾਹਿਬ। ਮਿੱਠੇ ਨੂੰ ਮੀਰਾ ਬਹੁਤ ਪਸੰਦ ਹੈ। ਮੈਨੂੰ ਸਿਟੀ ਪਸੰਦ, ਹਾਂ ਸਹੀ ਗੱਲ। ਹੋਂਡਾ ਸਿਟੀ ਉਹ ਠੀਕ ਆ। ਸਾਜੀ ਇਹਨੇ ਵੀ ਕਿਤੇ ਗਾਣਾ ਗਾ ਕੇ ਕਹਿੰਦਾ ਮੈਨੂੰ ਹੋ ਗਈਆਂ ਸੀਟਾਂ ਦੇ ਭਾਵ। ਉਹਨੇ ਕਿਹਾ ਤੇਰੀ ਸੀਟ ਬਾਹਰ ਬਣਦੀ ਰੋਡ ਤੇ। ਨਹੀਂ ਗਾਣਾ ਗਾਇਆ ਨੇ ਕਿ ਮੈਂ ਅੱਗੇ ਬਹਿ ਕੇ ਸੁਣਨਾ। ਉਹਨਾਂ ਨੇ ਕਿਹਾ ਠੀਕ। ਉਹਨਾਂ ਨੇ ਜਦੋਂ ਸਾਰਾ ਅੱਗੇ ਬਹਿਤਾ ਉਹਨਾਂ ਨੇ ਸਕਰੀਨ ਇਧਰੋਂ ਚਲਾ ਪਿੱਛੋਂ ਲੈਂਡ ਤੇ ਦੇਖਾ। ਉਸਤਾਦ ਜੀ ਸਮਝਾ ਫਰੀਦ ਨੇ ਵੀ ਕਿਹਾ ਮੈਂ ਗਾਣਾ ਆਪਣਾ ਆਪ ਸੁਣਨਾ ਤੇ ਆਪਣਾ ਗਾਣਾ ਅੱਗੇ ਨਿਕਾਲ ਕੇ ਵੇਖਣ ਡਿਆ। ਇਹਨੇ ਫਿਲਮ ਬਣਾਈ ਹੈ 4.5 ਸਾਲ ਲਾ ਕੇ ਡਾਇਰੈਕਟਰ ਫਿਲਮ ਬਣਾਈ ਤੇ ਹੁਣ ਫਾਈਨਲ ਫਿਲਮ ਵੇਖ ਰਿਹਾ ਤੇ ਅੱਗੇ ਕਰੀ ਜਾ ਰਹੇ। 3 ਘੰਟੇ ਦੀ ਫਿਲਮ ਨੇ 13 ਮਿੰਟ ਅੱਗੇ ਕਰਕੇ ਰਿਮੋਟ ਸੁੱਟ ਕੇ ਕਹਿੰਦਾ ਪਤਾ ਨਹੀਂ ਕੀ ਹੋ ਗਿਆ ਲੋਕਾਂ ਨੂੰ ਅਕਲ ਬਹੁਤ ਹੀ ਨਹੀਂ ਗਈ ਯਾਰ ਕੀ ਕਿਤਨੀਆਂ ਫਿਲਮਾਂ ਬਣਾ ਦਿੱਤੀਆਂ। ਆਪਣੀ ਫਿਲਮ ਵੇਖ ਕੇ ਸ਼ਾਇਰ ਸੀ ਇਹਨੇ ਕਿਤਾਬ ਲਿਖੀ 4.5 ਸਾਲ ਲਾ ਕੇ। ਅੱਛਾ ਜੀ। 2 ਵਰਕੇ ਪੜ੍ਹੇ ਨੂੰ ਸਮਝ ਨਹੀਂ ਲੱਗੀ ਨੇ ਪਾੜਤੀ। ਸ਼ਾਇਰ ਸੀ ਕਿਤਾਬ ਲਿਖਣੀ ਸ਼ੁਰੂ ਕਰਤੀ ਕਿਤੇ ਗਜ਼ਲਾਂ ਮੁੱਕ ਗਈ ਤੇ ਅੱਗੇ ਤਿੱਬੀ ਨੁਸਖੇ ਲਿਖੇ। ਨੇ ਕਿਤਾਬ ਚਾਬੀ ਸ਼ਾਇਰੀ ਦੀ ਬੜੀ ਮਿਹਨਤ ਨਾਲ ਕਿਤੇ 1.5 ਸਾਲ ਜੀ ਕੋਈ 2 ਸ਼ੇਰਾਂ ਦੀ ਆਮਦ ਹੋਈ ਤੇ ਉਹ ਪਹਿਲੇ ਸਫੇ ਤੇ ਲਿਖਤੇ ਅਗਲੇ ਸਾਰੇ ਤੇ ਲਿਖਤਾ ਕਮਿੰਗ ਸੂਨ ਤੇ ਸ਼ਾਇਆ ਕਰਦੀ ਕਿਤਾਬ। ਮਿੱਠੇ ਨੇ ਵੀ ਇੱਕ ਸ਼ਾਇਰੀ ਸ਼ੁਰੂ ਕੀਤੀ ਤੇ ਲਿਖਾਈ ਏਡੀ ਮੁਸ਼ਕਲ ਕੀਤੀ ਕਿ ਮੈਂ ਹੀ ਪੜ ਸਕਾਂ। ਜਦੋਂ ਸਾਰੀ ਲਿਖ ਲਈ ਤੇ ਉਹਨਾਂ ਹੋ ਗਿਆ। ਪਹਿਲਾਂ ਨਹੀਂ ਬਾਬੇ ਨੇ ਕਿਤਾਬ ਲਿਖੀ ਸ਼ਾਇਰੀ ਦੀ ਇਹਨੇ ਭਾਈ ਜਿੱਥੇ ਗਜ਼ਲਾਂ ਮੁੱਕ ਗਈ ਅੱਗੇ ਮਹਿੰਦੀਆਂ ਦੇ ਡਿਜ਼ਾਈਨ। ਮਹਿੰਦੀਆਂ ਦਾ ਡਿਜ਼ਾਈਨ ਚੱਲਣਾ। ਓਏ ਯਾਰ ਲੈ ਮਹਿੰਦੀਆਂ ਦੇ ਡਿਜ਼ਾਈਨ ਆ ਗਏ। ਜਿਹੜੀ ਮੈਂ ਕਿਤਾਬ ਲਿਖ ਰਿਹਾ ਨਾ ਗੁਰਬਤ, ਉਹਦੇ 'ਚ ਮੈਂ ਸਾਰਿਆਂ ਦਾ ਜ਼ਿਕਰ ਕਰਾਂਗਾ ਯਾਰ। ਗੁਰਬਤ ਤੇ ਕਿਤਾਬ ਲਿਖ ਰਹੇ ਛੋਟਾ ਭਾਈ ਸ਼ਹਿਜ਼ਾਦ ਨੇ ਕੋਲ ਬਿਠਾਇਆ। ਹਾਂ ਕੀ ਬਣਿਆ ਫਿਰ ਉਹਨੂੰ ਸਾਰਾ ਪੁੱਛਿਆ। ਸਾਜੀ ਅਬਦੁਲ ਮੀਆਂ ਉਹ ਜਿਹੜੇ ਅਬਦੁਲ ਅਜ਼ੀਜ਼ ਸਾਹਿਬ ਸਨ ਮੀਆਂ ਕਹਿੰਦੇ। ਸਦੀਕ ਸਾਹਿਬ ਨਹੀਂ ਅਜ਼ੀਜ਼ ਸਾਹਿਬ ਜਿਹੜੇ ਸਿੰਗਰ ਸਨ। ਹਾਂ ਮੁਹੰਮਦ ਅਜ਼ੀਜ਼ ਹਾਂ ਉਹਨਾਂ ਦਾ ਮੀਤਾ ਬੰਜ ਸਾਹਿਬ ਨਾਲ ਕੀ ਰੌਲਾ ਸੀ? ਕਹਿੰਦੇ ਉਹਨਾਂ ਨੇ ਉਹਨਾਂ ਦਾ ਕੈਰੀਅਰ ਜਿਹੜਾ ਉਹ ਖਰਾਬ ਕਰ ਦਿੱਤਾ ਸੀ। ਪਤਾ ਨਹੀਂ ਇਹ ਮੈਨੂੰ ਪਤਾ। ਕਾਦਰ ਖਾਨ ਸਾਹਿਬ ਦਾ ਰੌਲਾ ਸੀ ਅਮਿਤਾਭ ਬੱਚਨ ਸਾਹਿਬ ਨਾਲ। ਅੱਛਾ। ਕਾਦਰ ਖਾਨ ਸਾਹਿਬ ਨੇ ਤਾਂ ਖੈਰ ਵੀਡੀਓ 'ਚ ਲਾਈਵ ਕਿਹਾ ਨਾ। ਉਹਨਾਂ ਨੇ ਕਿਹਾ ਜੀ ਕਿ ਮੈਂ ਉਹ ਬੰਦਾ ਸੀ ਜਿਹੜਾ ਅਮਿਤਾਭ ਜਦੋਂ ਆਇਆ ਤੇ ਮੈਨੂੰ ਕਾਦਰ ਖਾਨ ਸਾਹਿਬ ਦੀ ਡਾਇਲੌਗ ਡਿਲੀਵਰੀ ਲਿਖਣ ਸਕਰੀਨ ਪਲੇ ਤੌਬਾ। ਇੱਕ ਅਮਰੇਸ਼ਪੁਰੀ ਸਾਹਿਬ ਤੋਂ ਕਾਦਰ ਸਾਹਿਬ। ਠੀਕ ਆ ਜੀ। ਤੇ ਕਹਿੰਦੇ ਮੈਂ ਮੇਰਾ ਯਾਰ ਸੀ ਮੇਰਾ ਮਤਲਬ ਮੇਰੀ ਹਮ ਉਮਰ ਛੋਟਾ ਕਹ ਲੋ ਜਾਂ ਵੱਡਾ ਕਹ ਲੋ ਇਹ ਦੋਸਤ ਸੀ ਸਾਡਾ ਤੇ ਮੈਂ ਲਿਖਦਾ ਹੁੰਦਾ ਸੀ ਤੇ ਅਸੀਂ ਫਿਲਮਾਂ ਇਕੱਠੀਆਂ ਕਰਦੇ ਸੀ। ਤੇ ਕਹਿੰਦੇ ਅਸੀਂ ਇੱਕ ਜਗ੍ਹਾ ਤੇ ਇੱਕ ਵਾਰੀ ਮੈਂ ਬੈਠਾ ਤੇ ਉਦੋਂ ਜਰਾ ਅਮਿਤਾਭ ਸਾਹਿਬ ਠੀਕ ਹੋ ਗਏ ਸੀ ਮਤਲਬ ਮਸ਼ਹੂਰ ਹੋ ਗਏ ਸੀ। ਤੇ ਕਹਿੰਦੇ ਇੱਕ ਬੰਦਾ ਮੇਰੇ ਕੋਲ ਆਇਆ ਤੇ ਉਹਨੇ ਮੈਨੂੰ ਕਿਹਾ ਮੈਂ ਫਿਲਮ ਦੇ ਵਿੱਚ ਮਤਲਬ ਅਸੀਂ ਇਕੱਠੇ ਫਿਲਮ ਕਰ ਰਹੇ ਸੀ ਤੇ ਮੈਂ ਕਿਹਾ ਕਿ ਉਹਨਾਂ ਨੇ ਕਿਹਾ ਜੀ ਕਿ ਤੁਹਾਨੂੰ ਪਤਾ ਲੱਗਾ ਕਿ ਅਮਿਤਾਭ ਸਾਹਿਬ ਨੂੰ ਅਸੀਂ ਸਰ ਦਾ ਲਕਬ ਦੇ ਦਿੱਤਾ ਸਰ। ਹੁਣ ਸਾਰਿਆਂ ਨੇ ਇਹਨਾਂ ਨੂੰ ਸਰ ਕਹਿਣਾ। ਠੀਕ ਹੈ। ਤੁਸੀਂ ਵੀ ਮੈਨੂੰ ਕਹਿੰਦਾ ਤੁਸੀਂ ਅੱਛਾ ਕਾਦਰ ਖਾਨ ਸਾਹਿਬ ਕਹਿੰਦਾ ਮੇਰੇ ਕੋਲ ਸਰ ਨਹੀਂ ਕਿਹਾ ਗਿਆ ਮੈਂ ਫਿਲਮ ਚੋਂ ਨਿਕਲ ਗਿਆ। ਕਿੱਦਾਂ ਕਹਿੰਦਾ ਤੁਸੀਂ ਆਪਣੇ ਦੋਸਤ ਨੂੰ ਸਰ ਕਹਿ ਸਕਦੇ ਹੋ ਯਾਰ? किस तरह आप कह सकते हैं अपने ही दोस्त को सर? नहीं कहा गया, कहना मैं फिल्म से निकल गया। लेकिन उस्ताद जी जो ਤੁਸੀਂ ਇੰਟਰਵਿਊ ਦੇਖਣਾ ਕਾਦਰ ਖਾਨ ਅਬਾਊਟ ਅਮਿਤਾਭ ਬੱਚਨ ਅਬਾਊਟ ਸਰ ਇਸ ਤਰ੍ਹਾਂ ਕੁਝ ਯਾਨੀ ਆਪੇ ਬਣਾ ਲੈਣਾ ਫਿਕਰ। ਉਹਦੇ ਵਿੱਚ ਉਸਤਾਦ ਜੀ ਇਹ ਜਿਹੜੀ ਇਹ ਸ਼ਰਾਬੀ ਫਿਲਮ ਹੈਗੀ ਹੈ ਇਹ ਕਾਦਰ ਖਾਨ ਕਾਦਰ ਸਾਹਿਬ ਦੇ ਡਾਇਲੌਗਸ ਹੁੰਦੇ ਸੀ ਆਪ ਨਹੀਂ ਵਿੱਚ ਨਾ ਫਿਲਮ ਚ ਹੁੰਦੇ ਐਜ਼ ਅ ਰਾਈਟਰ ਲਿਖਦੇ ਹੁੰਦੇ ਸੀ ਡਾਇਲੌਗ ਬੜੇ ਬੜੇ ਵੱਡੇ ਲਿਖੇ ਹੁੰਦੇ ਸਾਰੀ ਫਿਲਮ ਇਹਨਾਂ ਬਹੁਤ ਦੀ ਸਾਰੀ ਮੈਂ ਫਿਲਮਾਂ ਕਹਿੰਦਾ ਕਿਆ ਲਿਖੀਆਂ ਬਾਤ ਫਿਲਮਾਂ ਔਰ ਲਿਖੀਆਂ ਜਦੋਂ ਦੇ ਕਾਦਰ ਸਾਹਿਬ ਲੈਦਾ ਹੋਏ ਨੇ ਉਸ ਤੋਂ ਬਾਅਦ ਕੋਈ ਫਿਲਮ ਉਦਾਂ ਦੀ ਵੱਜੀ ਵੀ ਨਹੀਂ। ਜੀ ਇੱਕ ਮਹਿੰਦੇ ਨਾਲ ਬਹੁਤ ਕੰਮ ਕੀਤਾ ਮੈਂ। ਹਾਂਜੀ कादर का डायलॉग बड़ा मशहूर है, औलाद अगर अच्छी है तो माल जमा करने की क्या जरूरत, हाँ औलाद अगर बुरी है तो माल जमा करने की क्या जरूरत। हाँ ये शराबी फिल्म च
ਉਹ ਹੈ ਹੀ ਨਹੀਂ ਗੇ। ਉਹਨਾਂ ਨੇ ਕਿਹਾ ਸੀਗਾ ਕਿ ਉਹ ਜਿਹੜਾ ਨਹੀਂ ਉਹ ਨਥੂ ਲਾਲ ਵਾਲਾ ਰੋਲ ਉਹ ਮੈਂ ਕਰਨਾ। ਡਾਇਲੌਗ ਡਿਲੀਵਰੀ ਜਿਹੜੇ ਮੁਨਸ਼ੀ ਜੀ ਨੇ ਸ਼ਰਾਬੀ ਫਿਲਮ ਚ ਓਏ ਉਹ ਤੇ ਕੀ ਬਾਤ ਆ। ਵਿੱਕੀ ਬਾਬੂ ਓਏ ਉਹਨਾਂ ਦੀ ਗੋਪੀ ਫਿਲਮ ਵੇਖ ਦਲੀਪ ਸਾਹਿਬ ਦੀ ਜਿਹੜਾ ਮੈਂ ਡਾਇਲੌਗ ਬੋਲਦਾ ਨਾ, ਉਹ ਕਿਆ ਬਾਤ ਉਹਨਾਂ ਨੂੰ ਕਹਿੰਦੇ ਟ੍ਰੈਜਡੀ ਕਿੰਗ। ਕੀ ਨਾਮ ਕੀ ਉਹਨਾਂ ਦਾ? ਪ੍ਰਾਣ ਸਾਹਿਬ ਜਦੋਂ ਉਹ ਇਹ ਦਲੀਪ ਸਾਹਿਬ ਦੇ ਭਰਾ ਹੁੰਦੇ ਨੇ ਨਾ ਸਤੇਲੇ, ਤੇ ਜਦੋਂ ਪ੍ਰਾਣ ਮੂਰਤੀ ਬਣਾਉਂਦੇ ਨਾ, ਇਹ ਮੂਰਤੀਆਂ ਬਣਾਉਂਦੇ ਹੁੰਦੇ ਗੋਪੀ ਫਿਲਮ 'ਚ, ਤੇ ਪ੍ਰਾਣ ਸਾਹਿਬ ਨਾ ਜੀ ਮੂਰਤੀ ਦਲੀਪ ਸਾਹਿਬ ਦੀ ਮੂਰਤੀ ਨੂੰ ਠੁੱਡ ਮਾਰ ਕੇ ਸਿੱਟਦੇ ਕਿ ਚੁੱਕ ਕਿੱਥੋਂ। ਮੂਰਤੀ ਦੇ ਉੱਤੇ ਭਾਈ ਡਿੱਗਦਾ ਵਾ, ਆ ਦਲੀਪ ਦੀ ਛੋਟੇ ਭਾਈ ਦੀ ਮੂਰਤੀ ਹੁੰਦੀ ਨਾ, ਉਫ ਮੇਰੇ ਮੌਲਾ, ਮੈਂ ਕਹਿੰਦਾ ਨਹੀਂ ਵੇਖਿਆ ਜਾਂਦਾ ਇੱਕ ਸੀ। ਕਮਾਲ ਉਹਦਾ ਵੌਇਸ ਓਵਰ ਬੜਾ ਅੱਛਾ ਵਾ ਜੋ ਕਹਿੰਦਾ ਵਿੱਕੀ ਬਾਬੂ ਆਹੋ। ਸਾਜੀ ਹੋਰ ਪ੍ਰਾਣ ਸਾਹਿਬ ਨਹੀਂ ਪ੍ਰਾਣ ਸਾਹਿਬ ਤੇ ਵਿਲਨ ਸੀ ਨਾ। ਆਹੋ ਕਿ ਭਰਾਵਾ ਮੈਂ ਕਿਹੜਾ ਸਜ਼ਾ ਬੋਲਤੀ ਆ, ਮੈਨੂੰ ਕੀ ਪਤਾ ਕਿ ਤੂੰ ਉਹ ਜਿਹੜਾ ਉਹ ਮੁੰਸ਼ੀ ਜੀ ਨੂੰ ਆ ਯਾਰ ਉਹਨਾਂ ਦਾ ਨਾਂ ਕੀ ਸੀ? ਚਲੋ ਖੈਰ, ਆਹੋ ਸਾਜੀ ਇਹਦੇ ਵੀ ਭਰਾ ਦੀ ਨਾ ਮੂਰਤੀ ਸੁੱਟੀ, ਇਹਨੂੰ ਕੋਟਾ ਮਾਰ ਮਾਰ ਰੋਲ ਪੇਂਦੀ ਔਰ ਕਿੰਨਾ ਦੀ ਇਹਦੇ ਭਰਾ ਦੀ ਮੂਰਤੀ ਤੇ ਜਾ ਕੇ ਭਰਾ ਨੂੰ ਕਹਿ ਰਿਹਾ, ਹਾਂ ਹੁਣ ਦੱਸ ਤੂੰ ਕਹਿੰਦਾ ਸਾ ਕਿ ਸਾਨੂੰ ਇੰਜ ਲੱਗਦਾ ਕਿ ਤੂੰ ਬੰਦਾ ਨਹੀਂ ਸਹੀ, ਉਧਰ ਜਾ ਕੇ ਦੇਖ ਕਿਉਂ ਉਹਨੂੰ ਜਾ ਕੇ ਉਹਨੂੰ ਪੁੱਛ। ਅੱਛਾ ਜੀ, ਉਹਦੇ ਵਿੱਚ ਸੀਮਟ ਪਾ ਕੇ ਕੋਠਾ ਪਲਸਤਰ ਕਰ। ਉਸਤਾਦ ਜੀ ਉਸਤਾਦ ਜੀ ਦਾ ਯਾਦ ਆਇਆ ਮੈਨੂੰ ਯਾਰ, ਮਤੀਰਾ ਕਹਿੰਦੀ ਸੀ ਜਾਨੀ ਭਾਈ ਨੂੰ ਸਲਾਮ ਦਵਾ ਨਹੀਂ। ਆਹ ਬਈ ਇਹ ਸਾਲ ਦਾ ਲਤੀਫ ਹੋ ਸਾਹਿਬ ਕਹਿ ਰਹੇ ਜਾਨੀ ਸਾਹਿਬ ਸਲਾਮ ਤੇ। ਉਸਤਾਦ ਜੀ ਰਾਤੀ ਮੈਂ ਪਰਸੋਂ ਰਾਤੀ ਮੈਂ ਦੇਖਿਆ ਖਾਬ ਸੀਰੀਅਸਲੀ, ਅੱਛਾ ਜੀ, ਇਹ ਕੰਨ 'ਚ ਨਾ ਮੈਂ ਇਸ ਤਰ੍ਹਾਂ ਕਰਕੇ ਹਲਕੀ ਜੀ ਖਾਰਸ਼ ਕੀਤੀ ਆ, ਆਪਾਂ ਸੂਪ ਪੀ ਰਹੇ ਆ ਸੇ ਮੈਨ ਜਿਹੜਾ ਕੀ ਸੀ ਉੱਤੇ ਦਾ ਨਾਮ ਮੈਂ ਇਸ ਤਰ੍ਹਾਂ ਕਰਕੇ ਕੰਨ 'ਚ ਨਾ ਖਾਰਸ਼ ਕਰਕੇ ਐ ਕੱਢਿਆ ਤੇ ਸੱਪ ਕੰਨ 'ਚੋਂ ਮੈਂ ਸੱਪ ਸੁੱਟੇ, ਮੈਂ ਕਹਾ ਸਾਈ ਸੱਪ। ਤੁਸੀਂ ਕਹੋ ਯਾਰ ਇੰਨਾ ਕੁ ਚੱਲਦਾ ਵਾ, ਇੰਨਾ ਕੁ ਸੱਪ ਨਿਕਲ। ਸੱਪ ਦੁਸ਼ਮਣ ਦੀ ਨਿਸ਼ਾਨਦੇਹੀ ਹੁੰਦੀ ਜਦੋਂ ਖਾਬ 'ਚ ਸੱਪ ਦੇਖੋ ਨਾ। ਖਾਬ ਚ ਹਾਂਜੀ, ਖਾਬ ਚ ਦੇਖਿਆ ਭਾਜੀ ਮੈਂ ਇੱਥੇ ਛੱਡ ਮੇਰਾ ਮੈਂ ਭਾਈ ਨਾ ਤੁਹਾਨੂੰ ਪਤਾ ਕੋਰਸ ਕੀਤਾ ਵਾ ਖਾਬਾਂ ਦੀ ਤਬੀਰ ਦਾ। ਅੱਛਾ ਜੀ ਔਰ ਇਹਦੇ ਸਾਜੀ ਤੁਸੀਂ ਫੌਰਨ ਗੂਗਲ ਕਰਕੇ ਵੇਖੋ, ਤੈਨੂੰ ਪਤਾ ਲੱਗ ਜਾਏਗਾ। ਨਹੀਂ ਮੈਂ ਦੱਸ ਦਿੰਦਾ ਬਾਕੀ ਸਹੀ ਕਹਿਣ। ਮੈਂ ਦੱਸ ਦਿੰਦਾ ਸੀਰੀਅਸ ਇਹਦੀ ਹੁਣ ਇਹ ਦੁਸ਼ਮਣ ਦਾ ਨਾਮ ਤਾਂ ਨਾ, ਮੈਂ ਤੈਨੂੰ 5-7 ਸਵਾਲ ਕਰਦਾ, ਤੂੰ ਮੈਨੂੰ ਦੱਸ ਦੀ, ਮੈਂ ਤੈਨੂੰ ਦੱਸ ਦਿਆਂਗਾ। ਦੁਸ਼ਮਣ ਮੇਰਾ ਕੌਣ ਹੋ ਸਕਦਾ? ਸੱਪ ਕੁੰਡਲ ਵਾਲੇ ਵਾਲ ਸੀ ਉਹਦੇ ਉੱਤੇ ਕਿਰਲੇ ਜੇ। ਹਾਂਜੀ ਹਲਕੇ ਹਲਕੇ 2 ਮਹੀਨੇ ਪਹਿਲੇ ਉਹਦਾ YouTube ਚੈਨਲ ਵੀ ਬਣਿਆ ਨਵਾਂ ਕੋਈ। ਹਾਲਾਂ ਨਾ ਸਭ ਹਾਂਜੀ ਓਕੇ, ਪੋਡਕਾਸਟਰ ਸੱਪ ਯਾਰ ਮੇਰੀ ਗੱਲ ਸੁਣ, ਉਹਨਾਂ ਗ੍ਰਹਿਣ ਦੇ ਉਹ ਸੱਪ ਦੇ ਵਾਲ ਕੱਢੀ ਜਾਂਦੇ ਆ। ਕਹਿੰਦਾ ਪੋਡਕਾਸਟਰ ਸੱਪ ਸੀ। ਸੱਪ ਨੇ ਤੈਨੂੰ ਕੋਈ ਪੈਸੇ ਪੂ ਦਿੱਤੇ? ਉਹਨੇ ਕਿਹਾ ਵੀ ਚਲੋ ਕੋਈ ਨਹੀਂ, ਬੱਚੇ ਲਈ ਕੋਈ ਫਰੂਟ ਲੈ ਜਾਈਏ, ਤੇ ਕੋਈ ਗੱਲ ਹੋਈ? ਉਹ ਸੱਪ ਨੇ ਤੈਨੂੰ ਮਤਲਬ ਪਹਿਲੇ ਵਾਰਨਿੰਗ ਦਿੱਤੀ ਕਿ ਤੂੰ ਮੇਰੇ ਨਾਲ ਪੋਡਕਾਸਟ 'ਚ ਬਹਿਣਾ ਵਾ, ਜਿੰਨੇ ਤੇ ਮੈਂ ਤੈਨੂੰ ਡੰਗ ਮਾਰਾਂਗਾ। ਹਾਂ, ਨਹੀਂ ਇਹ ਨਹੀਂ ਕਿਹਾ, ਫਿਰ ਸੱਪ ਨੇ ਤੈਨੂੰ ਇਹ ਵੀ ਕਿਹਾ ਵੀ ਮੇਰੇ ਨਾਲ ਨਾ ਬਹਿਗਾ। ਨਹੀਂ ਇਹ ਵੀ ਨਹੀਂ ਕਿਹਾ। ਅੱਛਾ ਸੱਪ ਕਿੱਡਾ ਕੁ ਸੀਗਾ? ਸੱਪ ਘੰਟੇ ਦਾ ਸੀ ਲੇਕਿਨ ਉਹਦੀ 10 ਮਿੰਟ ਦੀ ਇੰਟਰਵਿਊ ਹੋਈ ਆ, ਘੰਟੇ ਦਾ ਸੱਪ ਸੀਗਾ ਉਸਦਾ। ਹਾਂਜੀ ਭਾਜੀ ਨੇ ਇਸ ਤਰ੍ਹਾਂ ਹੀ ਆ। ਸਿਰਫ 10 ਮਿੰਟ ਆਇਆ ਚਲਾ ਗਿਆ। ਘੰਟੇ ਦਾ ਸੱਪ। ਉਹ 10 ਮਿੰਟ ਦੱਸਿਆ ਹੋਣਾ ਸੱਪ ਨੇ ਕਿ ਵੀ ਹੈ। ਅੱਛਾ ਚੱਲ ਇੱਕ ਹੋਰ ਨਿਸ਼ਾਨ, ਚਲੋ ਇਹ ਤੇ ਜ਼ਰਾ ਥੋੜਾ ਡਾਊਟ ਆ। ਪੱਕੇ ਜਿਹੇ ਰੰਗ ਦਾ ਸੀ ਸੱਪ? ਉੱਤੋਂ ਪੱਕਾ ਸੀ, ਥੱਲੋਂ ਕੱਚਾ ਸੀ। ਅੱਛਾ, ਅਰੇ ਸੱਪ ਦੇ ਕੋਲੋਂ ਤੈਨੂੰ ਕੋਈ ਗੋਏ ਦੀ ਖੁਸ਼ਬੂ ਆਈ ਸੀ ਹਲਕੀ ਹਲਕੀ। ਫੇਰ ਡਰ ਨਾ, ਘਰੇਲੂ ਸੱਪ। ਅੱਛਾ, ਸੱਪ ਲੜਨ ਤੋਂ ਬਾਅਦ ਸੱਪ ਨੇ ਫੌਰਨ ਇੰਜ ਤਾਂ ਨਹੀਂ ਕੀਤਾ ਐ ਡੰਗ ਮਾਰਿਆ ਉਹਨੇ? ਇੰਜ ਤਾਂ ਨਹੀਂ ਕੀਤਾ। ਨਹੀਂ ਲੜਿਆ ਨਹੀਂ, ਉਹ ਜਦੋਂ ਮੈਂ ਸੁੱਟਿਆ ਨਾ, ਸੁੱਟਦੇ ਸਾਰੇ ਨੂੰ ਐ ਕੀਤਾ। ਹਾਂ ਥੋੜਾ ਜਰਾ ਹਾਂ ਸੱਪ ਨੇ ਡੰਗ ਮਾਰ ਕੇ ਆਈ ਤੇ ਨਹੀਂ ਕੀਤਾ। ਤੂੰ ਪਤਾ ਚੱਲਦਾ ਕੀ ਹੋਇਆ? ਮੈਨੂੰ ਇਹ ਨਹੀਂ ਬੋਲਿਆ ਆਈ ਨਹੀਂ ਕੀਤਾ, ਲੇਕਿਨ ਮੈਂ ਦੇਖਿਆ ਸੱਪ ਨੂੰ ਪਿਓ ਦੀ ਬੜੀ ਫਿਕਰ ਆ। ਉਹ ਬੜੀ ਗੱਲਾਂ ਕਰਨ ਡਿਆ ਸੀ। ਓ ਯਾਰ ਇਹ ਸੇ ਮੇਰਾ ਗੱਪ ਸਾਪੀ ਆ ਤੇਰੀ। ਓਏ ਇੱਕ ਮਿੰਟ, ਕਿੱਡਾ ਕੁ ਸੀਗਾ ਸੱਪ? ਉਹ ਭਾਈ ਐਡਾ ਮੋਟਾ ਸੀ, ਐਡਾ ਮੋਟਾ। ਐ ਖਿੱਚਿਆ ਵਾ। ਕੰਨ ਚੋਂ। ਕੰਨ ਕੰਨ 'ਚ ਕੀ ਕਰਨ ਗਿਆ ਸੱਪ ਤੇਰੇ? ਉਸਤਾਦ ਜੀ ਖਾਬ 'ਚ ਸੱਪ ਕਿਤੇ ਵੀ ਵੜ ਸਕਦਾ ਵਾ, ਸੱਪ ਦਾ ਕੋਈ ਕੰਟਰੋਲ ਨਹੀਂ ਹੁੰਦਾ। ਉਹ ਸੱਪ ਦੁਸ਼ਮਣ ਦੀ ਅਲਾਮਤ ਆ। ਨਹੀਂ ਤੇ ਇਦਾਂ ਨਹੀਂ ਹੋ ਸਕਦਾ ਵੀ ਸੱਪ ਨੂੰ ਮਿਲਣ ਆਇਆ ਹੋਵੇ। ਹਾਂ ਕਹੇ ਵੀ ਯਾਰ ਮੈਂ ਮੁਰਸ਼ਦ ਮੈਂ ਤੁਹਾਨੂੰ ਮਿਲਣ ਆਇਆ, ਨਹੀਂ ਫਿਰ ਤੇ ਪਰ ਉਹ ਜ਼ਹਿਰ ਭਰ ਕੇ ਇਧਰੋਂ ਨਿਕਲ ਗਿਆ ਹੋਵੇ ਸਾਜੀ। ਤੇ ਫਿਰ ਮੇਰਾ ਕੀ ਲੈਣਾ ਆ? ਯਾਰ ਸੱਪ ਤੇ ਕਿਤੇ ਕੈਚਅਪ ਤੇ ਨਹੀਂ ਸੀ ਲੱਗੀ? ਨਹੀਂ ਸਮੋਸਿਆਂ ਦਾ ਸੱਪ ਨੇ। ਰੈਡ ਜਿਹਾ ਹੋਇਆ ਸੀ ਕਿ ਮੈਂ ਕੰਚੋ ਕੋਡੇ ਲਹੂ ਲੱਗਾ ਸੀ ਉਹਨੂੰ। ਸੱਪ ਨੇ ਐ ਤਾਂ ਨਹੀਂ ਕਿਹਾ ਕਿ ਮੈਂ ਸਟਾਕ ਚੇਂਜ ਵੀ ਕਰਦਾ ਰਿਹਾ? ਹੈ ਯਾਰ ਮੈਂ ਸੱਪ ਨੇ ਇਦਾਂ ਨਹੀਂ ਕਿਹਾ ਵੀ ਯਾਰ ਕੰਨ ਬੰਦ ਨਾ ਕਰੀ, 6 ਭਰਾ ਹੋਰ ਵੀ ਨੇ। ਨਹੀਂ ਸੀਰੀਅਸਲੀ ਉਸਤਾਦ ਜੀ ਇਹ ਕੀ ਰੌਲਾ ਵਾ? ਤੈਨੂੰ ਪਤਾ ਤੇਰਾ ਇੱਕ ਕੰਨ ਬੰਦ ਵੀ ਆ। ਹਾਂ ਯਾਨੀ ਕਿ ਹੁਣ ਮੇਰਾ ਇੱਕ ਸੱਪ ਬੰਦਾ ਹੈ। ਨਹੀਂ ਉਹ ਗੱਲ ਸੁਣ ਉਹਨਾਂ ਦੀ। ਕੰਨ ਬੰਦ ਨਹੀਂ, ਕੰਨ ਦਾ ਕਲਟਨ ਨਹੀਂ ਹੈ।
ਤੇ ਕਲਟਨ ਨਹੀਂ ਗਾ ਤੇ ਉਹ ਤੋਂ ਜੋ ਨਿਕਲਣਾ ਵੜਨਾ ਹੀ ਉਹਨੇ, ਤੂੰ ਕਲਟਨ ਪਵਾ ਆਹੋ ਮਰ ਉਹ ਕਿੱਥੋਂ ਪਵਾ ਲੈ ਉਸਤਾਦ ਜੀ ਆ ਕਰਟਨ? ਟਾਟਾ ਮਿਲੋ ਜਾ ਕੇ। ਉਹ ਨਹੀਂ ਉਸਤਾਦ ਉਸਤਾਦ ਜੀ ਉਹ ਨਹੀਂ ਪੈਂਦਾ ਹੈਗਾ, ਇਹਦਾ ਪਰਦਾ ਹੋਰ ਹੁੰਦਾ ਵਾ, ਇਹਦਾ ਪਰਦਾ। ਇਹਦੀ ਸਰਜਰੀ ਹੁੰਦੀ ਆ ਬਾਦਸ਼ਾਹ, ਇਹਦੀ ਸਰਜਰੀ ਹੁੰਦੀ ਆ। ਤੇ ਕਰਾ। ਕਿੱਦਾਂ ਕਰਾ ਲਈਏ, ਧੋਰ ਵੀ ਬਹੁਤ ਲੱਗਦੇ। ਇਹਨੂੰ ਖਾਬ ਆਇਆ, ਇਹਨੇ ਖਾਬ 'ਚ ਕੋਈ ਐਸੀ ਚੀਜ਼ ਵੇਖੀ, ਬਾਬੇ ਕੋ ਗਿਆ, ਉਹਨੇ ਕਿਹਾ ਪੁੱਤ ਤੈਨੂੰ ਤੇ ਕੋ ਦੌਲਤ ਆਉਣ ਵਾਲੀ ਹੈ। ਅਗਲੇ ਦਿਨ ਖਾਬ 'ਚ ਹੀ ਦੌਲਤ ਆਈ। ਉੱਠਿਆ ਤਾਂ ਫਿਰ ਵੇਲਾ। ਇਹਨੇ ਸਾਡੀ ਖਾਬ ਬਾਬੇ ਨੇ ਕਿਹਾ ਆ ਵੇਲਾ ਕਸਮ ਨਹੀਂ ਨਾਲ ਨਹੀਂ ਕਿਹਾ। ਬਈ ਖਾਬ ਵੇਖੀ ਤੇ ਖਾਬ 'ਚ ਹੀ ਦੌਲਤ ਮਿਲਣੀ ਸੀ। ਹਾਂ। ਇਹ ਹੁਣ ਇਹ ਕੀ ਗੱਲ ਆ ਵੀ ਖਾਬ 'ਚ ਤੈਨੂੰ ਹੋਵੇ ਤੇ ਦੌਲਤ ਤੈਨੂੰ ਉੱਠ ਕੇ ਮਿਲ ਜਾਵੇ, ਇੰਜ ਨਹੀਂ ਹੁੰਦਾ। ਖਾਬ 'ਚ ਹੀ ਅਮੀਰ ਹੈਗੇ ਆ, ਹਾਂ ਖਾਬ 'ਚ ਅਮੀਰ ਆ। ਉਹ ਸੱਪ ਦਾ ਕੀ ਕਰਨਾ? ਸਾਜੇ ਕੰਨ ਚੋਂ ਸੱਪ ਨਿਕਲਦੇ ਆ ਖਾਬ ਚ, ਤੇ ਨੱਕ ਚੋਂ ਟਿੱਡੀਆਂ ਨਿਕਲਦੀਆਂ। ਇਹਨੂੰ ਕਾਰ 'ਚ ਦੌਲਤ ਮਿਲੀ ਤੇ ਕਾਰ ਖਰੀਦਣ ਚਲਾ ਗਿਆ, ਤੇ ਕਾਰ ਵਾਲੇ ਸ਼ੋਰੂਮ 'ਚ ਸਾਰਾ ਰੇਟ ਰੂਟ ਤੈਅ ਕਰਕੇ ਨਾ ਤੇ ਸਾਈਡ ਤੇ ਹੋ ਕੇ ਤੇ ਅੱਖ ਲਾ ਲਈ 2 ਮਿੰਟ ਕਿ ਇਹਨੂੰ ਮੈਂ ਪੇਮੈਂਟ ਕਰਾਂਗਾ। ਖਾਬ 'ਚੋਂ ਪੇਮੈਂਟ। ਆਪਣਾ ਕਹਿੰਦਾ ਖਾਬ ਦਾ ਆਈ ਬੈਂਡ ਨੰਬਰ ਦੱਸੋ ਜੀ। ਇਹਨੂੰ ਸੱਪ ਦਾ ਕੀ ਕਰਨਾ? ਸੀਰੀਅਸਲੀ ਸਾਡਾ ਦੁਸ਼ਮਣ ਕਿਹੜਾ ਮੇਰੇ? ਇਹ ਕਾਰਾਂ ਦੇ ਸ਼ੋਰੂਮ ਵਾਲਾ ਮਾਲਕ ਤੇ ਇਹ ਇਕੱਠੇ ਸੁੱਤੇ ਨੇ, ਕਿਉਂਕਿ ਉਹਦਾ ਵੀ ਖਾਬ 'ਚ ਕਾਊਂਟ ਆ। ਤੇ ਸੁੱਤੇ ਪਏ ਇੰਜ ਕਰਕੇ ਸੈੱਟ ਕਰਕੇ ਉੱਠ ਕੇ ਆ ਗਿਆ ਭਾਈ, ਉਹ ਵੀ ਕਹਿੰਦਾ ਆ ਯਾਰ ਮਿਲ ਗਏ। ਸੱਪ ਦਾ ਕੀ ਕਰਨਾ? ਤੂੰ ਬੇਨ ਰੱਖ ਕੇ ਸੋਇਆ ਕਰ। ਹਾਂਜੀ। ਤੈਨੂੰ ਮੈਂ ਤੈਨੂੰ ਦੱਸ ਦਿੰਦਾ, ਖਾਬ ਉਹ ਸੱਪ ਨਹੀਂ ਸੀ, ਕੌਣ ਸੀ? ਸੱਪਣੀ ਸੀ ਲੈ ਜੀ। ਉਹ ਤਾਂ ਤੂੰ ਸੀ। ਸੱਪਣੀ ਫੀਮੇਲ ਸੀ, ਤੂੰ ਗੌਰ ਕਰ, ਉਹਨੇ ਕੋਈ ਚੀਜ਼ ਪਾਈ ਹੋਵੇ ਕਿਸੇ ਤਰ੍ਹਾਂ ਲੱਗੇ। ਪੂਛਲ ਤੇ ਝਾਂਜਰ ਬੰਨੀ ਹੋਈ। ਨਹੀਂ ਨਹੀਂ ਪੁੱਛਲ ਚੱਲ ਰਹੇ, ਉਹ ਫਾਰੀ ਨਹੀਂ ਦਾ ਇੱਥੇ ਫਾਦਰ। ਆਹੋ। ਉਹ ਤੇ ਪੋਨੀ ਕੀਤੀ ਹੋਈ ਸੀ। ਤੇਰਾ ਆ ਗਿਆ ਯਾਰ। ਯਾਰ ਇਹਨੇ ਬੋਨੀ ਕੈਸੀ ਕਰਵਾਈ ਸਪਣੀ ਨੂੰ? ਨਹੀਂ ਨਹੀਂ ਫਨ ਸਪਣੀ ਦਾ ਫਨ ਨਹੀਂ ਹੁੰਦਾ। ਸੱਪਣੀ ਦਾ ਵੀ ਫਨ ਹੁੰਦਾ ਵਾ, ਸਪਣੀ ਦਾ ਜੂੜਾ ਹੁੰਦਾ ਵਾ। ਉਹਦਾ ਜੂੜਾ ਹੁੰਦਾ। ਹਾਂਜੀ। ਸਪਣੀ ਦਾ ਨਹੀਂ ਫਨ ਹੁੰਦਾ ਉਸਤਾਦ ਜੀ, ਸਪਣੀ ਸਿੱਧੀ ਤੁਰਦੀ ਏ। ਨਹੀਂ ਨਹੀਂ ਸਪਣੀਆਂ ਦਾ ਵੀ ਫਨ ਹੁੰਦੇ ਆ। ਆਹੋ। ਸਪਣੀ ਦਾ ਵੀ ਇੰਜ ਫਨ ਹੁੰਦਾ, ਸੱਪ ਦਾ ਵੀ ਇੰਜ, ਦੋਵੇਂ ਗੱਲਾਂ ਕਰਨੇ ਹੁੰਦੇ ਘਰ ਦੇ ਮਾਮਲਾਤ ਦੇ ਬਾਰੇ ਕਿ ਅਸੀਂ ਕੀ ਕਰਨਾ। ਸੱਪਣੀ ਮਤਲਬ ਸਾਦੀ ਹੁੰਦੀ। ਉਸਤਾਦ ਜੀ ਸਪਣੀ ਨਹੀਂ ਸੱਪਣੀ ਕੀ ਘੜੀ ਹੁੰਦੀ ਅੱਗੋਂ। ਉਹ ਸਿੱਧੀ ਹੁੰਦੀ ਏ, ਸਪਣੀ ਇੰਜ ਘੜੀ ਹੁੰਦੀ। ਉਹਦੇ ਕੋਲ ਨਹੀਂ ਖਲੋਤਾ ਹੈ। ਉਹ ਯਾਰ ਜਾ ਯਾਰ। ਉਸਤਾਦ ਜੀ ਨਹੀਂ ਖਲੋਤਾ, ਇਹਦਾ ਮੈਨੂੰ ਸ਼ਰਤ ਲਾ ਲਓ ਉਸਤਾਦ ਜੀ। ਸਪਣੀ ਦੀ ਉਸਤਾਦ ਜੀ ਬਚਪਨ ਚ ਉਹਦਾ ਫਨ ਕੱਟ ਦਿੰਦੇ ਆ। ਨਹੀਂ 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 ਸਪਣੀ ਦੀ ਲੈ, ਭਾਜੀ ਉਹ ਯਾਰ ਚਿੜੀ ਦਿਖਾ। ਯਾਰ ਦਾ ਚਿਹਰਾ ਨਾ ਜਿਵੇਂ ਔਰਤ ਦਾ ਚਿਹਰਾ ਤੇ ਤੇਰਾ ਚਿਹਰਾ ਹੈ, ਮੋਢੇ ਤੇ ਚਿਹਰੇ ਹੀ ਨੇ ਨਾ ਦੋ। ਉਹ ਭਾਜੀ ਉਹਦਾ ਫਨ ਥੋੜਾ ਜਿਹਾ ਤਰ੍ਹਾਂ ਇੰਜਨ ਕਰਕੇ। ਸਾਰੀ ਸੱਪਣੀ ਦੇ ਫਨ ਦੀ ਥੋੜੀ ਚੀਚੀ ਤਾਵਾਂ ਹੀ ਹੈ। ਸਪਣੀ ਦੀ ਜਿਹੜੀ ਪੂਛ ਹੁੰਦੀ ਨਾ, ਉਹ ਅੱਡੀ ਵਾਲੀ ਹੁੰਦੀ ਆ, ਪਿੱਛੋਂ ਅੱਡੀ ਵਾਲੀ ਹੈ। ਯਾਰ ਸਿਰਫ ਸੱਪ ਉਹ ਸ਼ੂਕਰ ਮਾਰਦਾ ਵਾ, ਸਪਣੀ ਸਪਣੀ ਨਹੀਂ ਮਾਰਦੀ ਜਾਂਦਾ। ਸਪਣੀ ਸਿੱਧੀ ਯਾਰ ਰਹਿੰਦੀ ਫਿਰ ਤੈਨੂੰ ਕੀ ਤਜਰਬਾ ਵਾ, ਤੂੰ ਇੰਨੀ ਨੌਲੇਜ ਤੈਨੂੰ ਕਿੱਦਾਂ ਸੱਪਾਂ ਅਜੇ ਖੁਦਾ ਫਨ ਵਾ। ਨਾ ਮਾਰ। ਐਡਾ ਥੱਲੇ ਵਾਲਾ ਬੁੱਲ ਵਾ ਨਾ ਭਾਜੀ, ਉਹ ਗੁਲਾਬੀ ਸੀਗਾ। ਐ ਖੋਲਦੀ ਨਾ, ਉਹ ਸੁਰਖੀ ਟੈਪ ਲੱਗੀ ਸੀ। ਐਨ ਫਨ ਪਛਾਣਿਆ ਨਹੀਂ ਤੁਹਾਨੂੰ? ਨਹੀਂ, ਜ਼ਿਆਦਾ ਤੇ ਠਹਿਰੇ ਨਹੀਂ। 10 ਮਿੰਟ ਦੀ ਐਂਟਰੀ ਕੀਤੀ, ਚਲੀ ਗਈ। ਇਹ ਤਾਂ ਸਾਡਾ ਕੌਣ ਹੋ ਸਕਦਾ ਸਾਜੀ? ਹੈ ਕੋਈ ਦੁਸ਼ਮਣ ਆ? ਦੁਸ਼ਮਣ ਉਸਤਾਦ ਜੀ ਅੱਛਾ। ਇਹਦੇ ਘਰ ਦਾ ਵਾ। ਘਰ ਦਾ ਕਰਦਾ। ਜਾਂ ਘਰ ਦਾ ਵਾ ਜਾਂ ਘਰ ਦੀ ਹੈ ਹਾਂ ਯਾਨੀ ਕਿ ਇਹ ਮੇਲ ਹੈ ਯਾਰ ਫੀਮੇਲ। ਹਾਂ ਅੱਛਾ ਸਪਣੀ ਜਦੋਂ ਗਈ ਹੈ ਜੀ, ਜਾਂ ਘਰ ਦੇ। ਘਰ ਦਾ ਘਰ ਦੀ ਘਰ ਦੇ। ਹਾਂ ਕਰਦਾ ਕਰ ਆਈਐਨਜੀ ਕਰ ਰਹੇ ਹੈ ਕਰ ਰਹੀ ਹੈ ਕਰ ਰਹਾ। ਆਇਆ ਮੈਨੂੰ ਟੈਨਸ਼ਨ ਨਾ ਖਰਾਬ ਕਰਨਗੇ। ਯਾਰ ਆਹਾ। ਕਰਦੀ ਹੈ ਕਰਦਾ ਹੈ ਅੱਗੇ ਨਾਲ ਤਾਂ ਹੀ ਤੀ ਹੈ ਲਾਲਾ ਤੇਰਾ। ਓਏ ਉਹਨੇ ਅੱਗੋਂ ਆਏ ਇੰਨੀ ਦਾ ਇਜ਼ਾਫਾ ਕਰਕੇ ਮੇਰਾ ਬੇੜਾ ਕਰ ਦਵੇ ਫੇਰ। ਤਾਜੀ ਜਦੋਂ ਸਪਨੀ ਉੱਥੋਂ ਹਲਕੀ ਜਿਹੀ ਰਵਾਨਾ ਹੋਈ ਨਾ, ਤਾਰੇ ਤੂਰੇ ਡਿੱਗੇ ਹੋਏ ਸੀਗੇ। ਤਾਰੇ ਨੂੰ ਪਾਰਾ ਜਿਹਾ ਪਾਰਾ। ਓਏ ਓ ਸਪਣੀ ਸਿਰਮਿਸਤਾਰ ਦਾ ਕੰਮ ਕਰਦੀ ਪੱਕਾ। ਨਹੀਂ ਭਾਜੀ, ਉਦੋਂ ਫਿਰ ਕਿਤੇ ਗੋਡਾ ਡਿੱਗ ਪਿਆ ਉੱਥੇ। ਨਹੀਂ ਓਏ ਸਪਨੀ ਉਸਤਾਦ ਜੀ ਇਹ ਸਾਰੀਆਂ ਨਿਸ਼ਾਨੀਆਂ ਘਰ ਦੀਆਂ ਨੇ। ਓਏ ਉਹਦੇ ਨਾਂ ਨਕਸ਼ੇ ਕਿਦਾਂ ਦੇ ਸੀਗੇ? ਮੈਂ ਉਸਤਾਦ ਜੀ ਸੀਰੀਅਸਲੀ ਸਦਕੇ ਆਇਆ ਖਲੋਤਾ। ਮੈਂ ਕਿਹਾ ਯਾਰ 50 ਰੁਪਏ ਸਦਕਾ ਸੁੱਟ ਤੇ ਦੁਆ ਕਰੀ। 50 ਰੁਪਏ ਦਾ ਸਦਕਾ ਸਿੱਟ ਕੇ ਤੇ 50 ਰੁਪਏ ਲਿਖ ਲਾ। ਮੈਂ ਕਿਹਾ ਨਹੀਂ 50 ਰੁਪਏ ਸਦਕਾ ਸੁੱਟ। ਮੈਂ ਕਿਹਾ ਦੁਆ ਕਰੀ ਨਾ ਹੱਜ ਭੇਜੇ। ਉਹ ਮੈਨੂੰ ਕਹਿੰਦਾ ਭਾਜੀ ਇਹ ਤਾਂ ਸ਼ੇਖੂ ਪੂਰੇ ਮੁੱਕ ਜਾਣਾ। ਉਹ ਦੱਸਿਓ ਜਿਹੜਾ ਤੁਸੀਂ ਸੋਚ ਕਹਿੰਦਾ 50 ਦਾ ਸਦਕਾ ਸਿੱਟੀ ਮੈਨੂੰ ਅੱਲਾ ਉਹ ਮੈਂ ਪਹਿਲੇ ਉਹਨੇ ਸਿੱਟ ਕੇ ਉਹਦਾ ਭਾਈ ਇਹਦੇ ਚੇਕ ਪੂਰੇ ਤੱਕ ਮੁੱਕ ਜਾਣ। ਕਹਿੰਦਾ ਭਾਈ ਇਹਦੇ ਚੇਕ ਪੂਰੇ ਮੁੱਕ ਜਾਣਾ। ਇਹਨੇ 50 ਰੁਪਏ ਉਹਨੂੰ ਦਿੱਤੇ ਕਹਿੰਦਾ ਸਦਕਾ ਲੈ ਲੈ, ਜੇ ਮੁਸੀਬਤ ਟਲ ਗਈ ਨਹੀਂ ਤੇ ਵਾਪਸ ਦੇ ਦੇ। ਫੈਸਲ ਭਾਈ ਨੂੰ ਨਹੀਂ ਸੀ ਇੱਕ ਸਦਕੇ ਵਾਲਾ ਮਿਲਿਆ, ਇਹਨਾਂ ਨੇ ਉਹਨੂੰ 100 ਰੁਪਏ ਦੇ ਕੇ ਕਿਹਾ ਸਦਕਾ ਵਾ। ਉਹ ਕਹਿੰਦੇ ਨਹੀਂ ਇਹ ਰੈਗੂਲਰ ਹੀ ਹੈ। ਕਹਿੰਦਾ ਯਾਰ ਤੂੰ ਵੀ ਆਦਾ ਸਦਕਾ ਨਹੀਂ ਹੁੰਦਾ ਤੇ ਰੂਟੀਨ ਤੇ ਆ। ਮੈਂ ਤੇ ਮੁਦੱਸਰ ਪਾਰਕ 'ਚ ਬੈਠੇ ਮੁਦੱਸਰ ਕਹਿੰਦਾ ਨਾ ਮਾਛੀਆਂ ਆਇਆ, ਕਹਿੰਦਾ ਯਾਰ ਪਿੰਨੀਆਂ ਘੁੱਟਣੀਆਂ। ਕਹਿੰਦਾ ਨਹੀਂ ਉਹ ਭਾਈ ਅਸ ਪੱਟ ਪਿੰਨੀਆਂ ਦਾ ਸੈੱਟ ਘੁੱਟਦੇ ਪੂਰਾ। ਪੱਟ ਉਸਤਾਦ ਜੀ ਮੈਂ ਲਾਹੌਰ ਜੂਸ ਪੀਣ ਡਿਆ, ਅੱਛਾ ਵਾ ਗਿਆ ਮੰਗਣ ਵਾਲਿਆਂ ਦੀ ਗੱਲ ਕਰਨ ਡਿਆ ਨਾ। ਉਹ ਹਲੋ ਇਸ਼ਾਰਾ ਤੇ ਉਧਰ ਕਰੋ ਨਾ। ਇਮੋਸ਼ਨਲ ਬਲੈਕਮੇਲ। ਮੈਂ ਜੂਸ ਪੀ ਰਿਹਾ ਤੇ ਇੱਕ ਔਰਤ ਆ ਕੇ ਕਹਿੰਦੀ ਅਸੀਂ ਵੀ ਤੇ ਕਦੇ ਪੀਵਾਂਗੇ ਜੂਸ।
ਮੈਂ ਉਹਨੂੰ ਜੂਸ ਪਿਲਾਤਾ ਉਸਤਾਦ। ਇੰਨੀ ਦੇਰ ਨੂੰ ਉਹਦਾ ਬੱਚਾ ਆਇਆ ਇੱਕ, ਕਹਿੰਦਾ ਅੰਕਲ ਮੁਝੇ ਜੂਸ ਪਿਲਾ ਦੇ, ਅੰਕਲ ਮੁਝੇ ਜੂਸ ਪਿਲਾ ਦੇ। ਮੈਂ ਉਹ ਦੁਕਾਨਦਾਰ ਨੂੰ ਇਸ਼ਾਰਾ ਕੀਤਾ, ਮੈਂ ਕਿਹਾ ਯਾਰ ਇਹਨੂੰ ਪਿਲਾ ਦੇ। ਮੈਂ ਰਿਕਾਰਡਿੰਗ ਤੇ ਚਲਾ ਗਿਆ, ਤੇ ਰਿਕਾਰਡਿੰਗ ਤੋਂ ਬਾਅਦ ਮੈਂ ਆਇਆ ਵਾਂ ਤੇ ਉੱਥੇ ਲੜਾਈ ਹੋਣ ਡਈ ਮਾਈ ਦੀ। ਕਿਉਂ? 42 ਜੂਸ ਕਹਿੰਦੀ, 42 ਜੂਸਾਂ ਦੇ ਪੈਸੇ ਆ, 43 ਜੂਸ ਆ। ਠੀਕ ਹੈ, ਵੇਚਣ ਡਈ ਹੁਣ। 3000 ਰੁਪਏ ਬਣਨ ਡਿਆ, ਉਹ 3200 ਰੁਪਏ ਬਣਾਉਣ ਡਈ। ਐ ਲੜਾਈ ਚੱਲਣ ਡਈ। ਉਹ ਦੁਕਾਨ ਵਾਲੇ ਨਾਲ। ਹਾਂਜੀ ਭਾਈ। ਮੈਂ ਨਾ ਘਰ ਅੱਛਾ, ਯਾਨੀ ਤੂੰ ਕਹਤਾ ਨਾ ਕਿ ਯਾਰ ਇਹਨੂੰ ਦੇ ਦੇ ਜੂਸ, ਤੇ ਉਹਨੇ ਦੇਣਾ ਨਹੀਂ, ਉਹਨੇ ਲਿਖ ਲੈਣਾ ਕਹਿੰਦੇ 33 ਹੋ ਗਈ, ਉਹ ਇਦਾਂ ਤੇ ਪੀਂਦੇ ਤੇਰੇ ਕੋਲ ਪੈਸੇ ਲੈ ਲੈਣੇ। ਤੇ ਐਂਡ ਰਾਤ ਨੂੰ ਕਹਿੰਦੀ ਆ ਵੇ ਮੇਰੇ ਇਹਦੇ 43 ਜੂਸ ਦਾ ਪੈਸੇ ਨਹੀਂ ਦੇਂਦੇ ਆ ਯਾਰ। ਇੱਕ ਬੰਦਾ ਹਾਂਜੀ, ਹਾਂਜੀ। 100 ਰੁਪਏ ਦਾ ਵੀ ਜੂਸ ਹੋਵੇ ਤੇ 4300 ਦੀ ਦਿਹਾੜੀ ਉਸਤਾਦ ਜੀ ਤੁਸੀਂ ਬੱਚੇ ਮਾਦਮ ਤੇਰੀ ਗੱਲ ਕਰ, ਉਸਤਾਦ ਜੀ ਸ਼ਵਾਰਮੇ ਲੈਣ ਲਈ ਖੜੇ ਨੇ ਨਾ, ਤੁਸੀਂ ਖੜੇ ਹੋ, ਬੱਚਾ ਆਏਗਾ ਕਹਿੰਦਾ ਆਪਣਾ ਭਾਜੀ ਮੈਨੂੰ ਵੀ ਸ਼ਵਾਰਮਾ ਖਵਾ ਦੇ, ਤੇ ਉਹ ਇੰਨਾ ਕੋ ਫਿਰ ਲਗਾ ਰਹੇ, ਉਹਦੀ ਤਿਆਰੀ ਬਹੁਤ ਅੱਛੀ। ਤੁਸੀਂ ਸ਼ਵਾਰਮੇ ਦੇ ਉਹਨੂੰ ਕਿਹਾ ਯਾਰ ਇਹਨੂੰ ਸ਼ਵਾਰਮਾ ਖਵਾ ਦੇ, ਤੇ ਤੁਸੀਂ ਨਿਕਲ ਗਏ, ਤੇ ਉਹਨੇ ਜਾ ਕੇ ਪੈਸੇ ਲੈਣੇ ਸ਼ਵਾਰਮਾ ਲੈਣਾ। ਹਾਂ, ਇਹ ਤਰੀਕਾ ਵਾ। ਅੱਛਾ। ਉਸਤਾਦ ਜੀ ਉੱਤੋਂ ਬਣਾ, ਇੰਜ ਬਣਾ ਦੇ। ਨਹੀਂ ਬੰਦਾ ਲੈ ਕੇ ਉਹਨੂੰ ਆਪ ਖਵਾਵੇ, ਇੱਥੇ ਬਹਿ ਬੈਠਾ ਮੂੰਹ ਖੋਲ। ਉਹ ਜਿਹੜਾ ਉਸਤਾਦ ਜੀ ਕਰੈਕਟਰ ਸੀਗਾ ਸਾਡੇ, ਉਹ GTS ਦੇ ਨਾ ਕਰੈਕਟਰ, ਉਹ ਡੇਲੀ ਕਹਿੰਦੇ ਯਾਰ ਮੈਂ ਝੰਗ ਜਾਣਾ, ਮੈਂ ਕਰਾਇਆ ਥੋੜਾ ਜਿਹਾ ਇਹ ਉਹ ਫਲਾਂ ਢਮਕਾ। ਉਹ ਕਰੈਕਟਰ ਨੇ ਬਿਠਾ ਕੇ ਨਾ ਪੈਸੇ ਉਹਨੂੰ ਦਿੱਤੇ ਨੇ, ਕਹਿੰਦਾ ਉਹਨੂੰ ਝੰਗ ਤੋਂ ਪਿੱਛੇ ਨਹੀਂ ਲਾਣਾ। ਨਹੀਂ ਬੜਾ ਉਹਨੇ ਕਿਹਾ ਕਿ ਨਾ ਦੇ ਮੈਨੂੰ ਰਾਹ ਚ ਲਈ। ਕਰੈਕਟਰ ਹੁੰਦਾ, ਤੁਸੀਂ ਰੋਟੀ ਖਾਂਦੇ ਹੋ, ਤੁਹਾਨੂੰ ਕਹਿਣਾ ਕੁਛ ਨਹੀਂ, ਸਿਰਫ ਹਲਕਾ ਜਿਹਾ ਆਪਣੇ ਜ਼ਖਮ ਦਾ ਕੱਪੜਾ ਚੁੱਕਣਾ ਤੁਹਾਡੇ ਕੋਲ ਆ ਕੇ। ਕਿਸੇ ਤੋਂ ਕੋਲ ਦੇ ਯਾਰ ਪ੍ਰੋਪਰ ਨਾਂ ਦੇ ਫਟਾਫਟ ਨੂੰ। ਤੁਹਾਡੀ ਰੋਟੀ ਮਿੱਟੀ। ਮੇਰਾ ਨਾਸੀ ਚੌਂਕ ਨੇ ਇੱਕ ਟੋਕਨ ਵਾਲੇ ਭੱਲੇ ਮਿਲਦੇ ਸੀ, ਮਸ਼ਹੂਰ ਸੀ ਕਿ ਵੀ ਇਹ ਭੱਲੇ ਲੈਣ ਲਈ ਨਾ ਪਹਿਲੇ ਟੋਕਨ ਲੈਣਾ ਪੈਂਦਾ। ਅੱਛਾ। ਯਾਨੀ ਤੁਸੀਂ ਉਹ ਕਹੀ ਹੁੰਦੇ ਨਾ ਕਿ ਉਹਨਾਂ ਨੇ ਕਾਊਂਟਰ ਸਾਈਡ ਤੇ ਲਾਇਆ, ਤੇ ਤੂੰ ਉਹਨੂੰ ਮਤਲਬ 25 ਰੁਪਏ ਦੀ ਪਲੇਟ ਸੀ ਉਦੋਂ, ਕਿ 20 ਰੁਪਏ ਦੀ, ਤੂੰ ਉਹਨੂੰ 20 ਰੁਪਏ ਦੀ, ਤੇ ਉਹਨੇ ਤੈਨੂੰ ਇੱਕ ਲੋਹੇ ਜਿਹੇ ਦਾ ਟੋਕਨ ਦੇ ਦੇਣਾ। ਉਹ ਟੋਕਨ ਤੂੰ ਜਾ ਕੇ ਰੇੜੀ ਤੇ ਦੇਣਾ, ਉਹਨੇ ਟੋਕਨ ਫੜ ਕੇ ਤੇ ਉਹਨੇ ਦਹੀਂ ਭੱਲੇ ਦੇ। ਦਹੀਂ ਭੱਲੇ ਦੇ ਦੇਣੇ। ਤੇ ਮੈਂ ਉਹਨੂੰ ਟੋਕਨ ਲਿਆ ਤੇ ਮੈਂ ਖਾ ਰਿਹਾ, ਤੇ 2 ਮੀਆਂ ਬੀਵੀ ਇਹੀ ਟੈਪ ਬਹੁਤ ਗੁੱਡੀ। ਮੈਂ ਨਾ ਬੜੀ ਮੇਰੀ ਜਾਗੀ ਮੈਨੂੰ ਨਾ, ਇਨਸਾਨੀਅਤ। ਹਾਂ, ਮੈਂ ਕਿਹਾ ਯਾਰ 2 ਪਲੇਟਾਂ ਦੇ ਦੇ ਇਹਨਾਂ ਨੂੰ। ਉਹਨੇ ਕਿਹਾ ਜੀ ਇੱਥੋਂ ਟੋਕਨ ਲਓ। ਮੈਂ ਗਿਆ, ਮੈਂ ਟੋਕਨ, ਮੈਂ ਕਿਹਾ ਲਓ ਟੋਕਨ। ਉਸ ਤੋਂ ਬਾਅਦ ਮੈਂ ਖਾਣ ਲੱਗ ਪਿਆ, ਮੈਂ ਇੱਕਦਮ ਦੇਖਿਆ ਤਾਂ ਹੈ ਨਹੀਂ। ਮੈਂ ਕਿੱਧਰ ਗਏ? ਕਹਿੰਦਾ ਜੀ ਕੌਣ? ਮੈਂ ਕਿਹਾ ਉਹਦੇ ਮੀਆਂ ਵੀ ਖੜੇ। ਕਹਿੰਦਾ ਉਹ ਕਿੱਧਰ ਗਏ? ਕਹਿੰਦਾ ਚਲੇ ਗਏ ਬਸ। ਤੇ ਮੈਂ ਕਿਹਾ ਭੱਲੇ ਨਹੀਂ ਖਾਦੇ ਉਹਨਾਂ ਨੇ? ਕਹਿੰਦਾ ਨਹੀਂ। ਮੈਂ ਕਿਹਾ ਕਿੱਧਰ ਗਏ? ਤੇ ਭੱਲੇ ਮੈਂ ਪੈਸੇ ਦਿੱਤੇ, ਤੇ ਕਹਿੰਦਾ ਉਹ ਟੋਕਨ ਰੱਖੇ ਉਹਨਾਂ ਨੇ, ਉੱਥੋਂ ਪੈਸੇ ਲੈ ਕੇ ਚਲੇ ਗਏ। ਤੁਸੀਂ ਤੇ ਬੇਵਕੂਫ ਹੋ, ਕਹਿੰਦਾ ਤੁਹਾਨੂੰ ਵੀ ਬੜੀ ਅੱਗ ਲੱਗੀ ਹੁੰਦੀ। ਉਹਨੇ 7 ਮਿੰਟ ਮੈਨੂੰ ਜ਼ਲੀਲ ਕੀਤਾ ਰੇੜੀ ਵਾਲੇ। ਹੋਰ ਖਾ ਦੱਸ ਤੂੰ। ਆਹੋ। ਸਾਈ ਯਾਰ ਆਪਾਂ ਜੋ ਲక్ష్ਮੀ ਚੌਕ ਬੈਠੇ ਸੀਗੇ, ਉਹ ਖਾਣ ਲੱਗੇ ਸੀਗੇ ਸਾਲਣ। ਯਾਰ ਉਹ ਛੋਟੇ ਜਿਹੇ ਬੱਚੇ ਆ, ਚਾਚੂ ਆ ਗੱਡੀਆਂ ਲੈ ਲਓ। ਉਸਤਾਦ ਜੀ ਨੂੰ 50 ਗੱਡੀਆਂ ਦੀ ਪੈਕਿੰਗ ਸੀ, ਉਹਦੇ ਕੋਲ ਲੈ ਕੇ ਰੱਖ ਲਈ। ਉਹ ਲੈ ਕੇ ਰੱਖੀ, ਰੋਟੀ ਸ਼ੁਰੂ ਕੋਈ ਪਿੱਛੇ ਹੋਰ ਬੱਚਾ ਆ ਗਿਆ, ਚਾਚੂ ਮੈਂ ਵੀ ਘਰ ਜਾਣਾ, ਮੇਰੇ ਕੋਲ ਵੀ ਗੱਡੀਆਂ ਲੈ ਲਓ। ਉਹਦੇ ਕੋਲ ਵੀ ਲੈ ਕੇ ਰੱਖ ਲਈ, ਤੇ ਹੋਰ ਇੱਕ ਬੱਚਾ ਆ ਗਿਆ। ਉਸਤਾਦ ਜੀ ਦੇਖਣਾ, ਕਹਿੰਦਾ ਦੇਖ ਲੈ ਯਾਰ ਇਹ ਕਿੱਥੋਂ ਆਉਣ ਡੇ। ਉਹਦੇ ਕੋਲ ਵੀ ਲੈ ਕੇ ਰੱਖਣ ਲੱਗੀਆਂ, ਤੇ ਹੋਰ ਬੰਦਾ ਕਹਿੰਦਾ ਚਾਚੂ ਮੇਰੇ ਕੋਲ ਵੀ ਲੈ ਕੇ ਰੱਖ ਲਓ। ਉਸਤਾਦ ਜੀ ਕਹਿੰਦੇ ਉੱਠੋ ਬੈਠੇ ਉੱਠੋ ਚੱਲ ਗਏ। ਉਹ ਨਿੱਕੀ ਨਿੱਕੀ ਗੱਡੀਆਂ ਆਹੋ, ਇੱਕ ਬੜਾ ਟ੍ਰਿਕ ਹੋਰ ਚੱਲ ਰਿਹਾ। ਤੁਸੀਂ ਜਦੋਂ ਪੁਲ ਤਾਰਕਾਬਾਦ ਵਾਲਾ ਪੁਲ ਜਾਂ ਝਾਲ ਵਾਲਾ ਪੁਲ ਕਿਤੇ ਵੀ ਜਾਓਗੇ ਨਾ, ਤੇ ਮੋਟਰਸਾਈਕਲ ਦੇ ਉੱਤੇ ਗੌਰ ਕਰਨਾ, ਜਿਹੜੇ ਲੋਕ ਵੇਖਦੇ ਆ, ਤੇ ਫੈਸਲਾਬਾਦ ਦੇ ਖਾਸ ਕਰ ਉਹ ਪੁਲ ਜਿੱਥੇ ਮਤਲਬ ਮਿਡ ਦੇ ਵਿੱਚ ਨਾ ਇੱਕ ਬੰਦਾ ਖੜਾ ਹੋਏਗਾ ਕਿ ਮੇਰਾ ਫਿਊਲ ਖਤਮ ਹੋ ਗਿਆ। ਨਹੀਂ, ਆਹੋ ਆਹੋ ਆਹੋ, ਫਿਊਲ ਖਤਮ ਹੋ ਗਿਆ। ਆਹੋ। ਤੁਸੀਂ ਉਹਦੀ ਮੋਟਰਸਾਈਕਲ ਵੇਖਣੀ, ਉਹਦੀ ਹਾਲਤ ਵੇਖਣੀ ਹੈ, ਤੇ ਤੁਸੀਂ ਹੈਰਾਨ ਹੋ ਜਾਣਾ। ਤੁਸੀਂ ਕਹਿਣਾ ਯਾਰ ਚਲੋ ਸਾਜੀਓ ਮੈਂ ਨਾ ਉਹਨੂੰ ਰੁਪਈਆ 100-150 ਫੜਾ ਦਿੱਤਾ, ਤੇ ਹੁਣ ਅੱਗੇ ਇੱਕ ਕਰੈਕਟਰ ਖੜਾ, ਉਹਨੇ ਮੇਰਾ ਗੁੱਟ ਫੜਿਆ ਤੇ ਸਖਤ ਟੈਪ। ਉਹਨੇ ਕਿਹਾ ਕਿੱਥੇ ਚੱਲਣਾ ਹੁਣ? ਉਹਨੂੰ ਦੇ ਦਿੱਤਾ ਤੇ 150। ਮੈਂ ਕਿਹਾ ਹਾਂਜੀ ਆ ਮੇਰੇ ਕੋਲ 300 ਲਿਆ, ਇਹ ਖਲੋਤਾ ਹੀ ਬਗੈਰਤ ਰੋਜ਼ ਤੂੰ ਇਹਨੂੰ ਦਿੱਤਾ ਇਹਨੇ। ਰੇੜੀ ਤੇ ਚਿਪਸ ਨਹੀਂ ਵੇਚਦੇ ਜਿਹੜੇ ਕਰੈਕਟਰ, ਰੇੜੀ ਤੇ ਉਹ ਕਰੈਕਟਰ ਚਿਪਸ ਵੇਚਣ ਡਿਆ। ਉਹਨੇ ਨੁੱਕਰ ਦੇ ਸਤਿਆਨੇ ਰੋਡ ਤੇ ਲਾਉਂਦਾ ਹੁੰਦਾ ਸੀਗਾ, ਉਹ ਆਈਡੀਅਲ ਤੋਂ ਥੋੜਾ ਜਿਹੀ ਅੱਗੇ ਕਰਕੇ। ਕਹਿੰਦਾ ਉਸਤਾਦ ਜੀ ਬੜਾ ਰੀਜ਼ਨੇਬਲ ਬੰਦਾ, ਕਾਟਨ ਸ਼ਰਟਨ ਦਾ ਸੂਟ ਪਾਇਆ, ਤੇ ਉਹਨੇ ਨਾ ਸਾਰੇ ਫਕੀਰਾਂ ਨੂੰ ਕਹਿੰਦਾ ਯਾਰ ਦੇ ਯਾਰ ਸਾਰਿਆਂ ਨੂੰ 100 ਰੁਪਏ ਦੀ ਸਾਰਿਆਂ ਨੂੰ ਦਿੱਤੀ। ਉਹਨੂੰ ਕਿੰਨੇ ਕੁ ਬਣੇ ਜਾਂਦੇ ਤੇਰੇ? ਉਹ ਕਹਿੰਦਾ ਬਸ ਆਈ ਗੁਜ਼ਾਰਾ ਮਜ਼ਾਰਾ ਹੋ ਜਾਂਦਾ। ਉਸਤਾਦ ਜੀ ਉਹਨੂੰ 5000 ਰੁਪਇਆ ਉਹਨੇ ਦਿੱਤਾ। ਕਿਹਨੂੰ? ਉਹ ਰੇੜੀ ਆ ਚਿਪਸ ਵਾਲੇ। ਅੱਛਾ ਚਿਪਸ ਚਿਪਸ ਵਾਲੇ ਨੂੰ 5000 ਰੁਪਇਆ ਦਿੱਤਾ। ਤੇ ਅਗਲੇ ਦਿਨ ਫੇਰ ਉਹਨੇ ਆਇਆ ਤੇ ਕਹਿੰਦਾ ਉਹ ਤੇ ਯਾਰ ਬੱਚਿਆਂ ਨੂੰ ਸਾਰੇ ਮੈਨੂੰ 100 ਰੁਪਇਆ ਦਿੱਤਾ। ਉਹਨੂੰ ਕਹਿੰਦਾ ਹਾਂ ਪਿਤਾ ਬੜੇ ਹਾਲਾਤ ਟੈਟ ਗੁਜ਼ਾਰਾ ਮਜ਼ਾਰਾ ਉਹਨੇ 5000 ਹੋਰ ਦਿੱਤਾ। ਤੇ ਉਹਦੇ ਨਾਲ ਵੀ ਇੱਕ ਕਰੈਕਟਰ ਸੀ, ਕਹਿੰਦਾ ਯਾਰ ਤੈਨੂੰ ਇੰਨਾ ਹੀ ਇਹਨੂੰ ਦੇਣੇ, ਇਹਨੂੰ ਕਿਤੇ ਬਾਹਰ ਹੀ ਲੈ ਜਾ ਆਪਣੇ ਨਾਲ। ਕਹਿੰਦਾ ਅੱਛਾ ਪਾਸਪੋਰਟ ਬਣਿਆ ਤੇਰਾ? ਉਹ ਕਹਿੰਦਾ ਨਹੀਂ। ਕਹਿੰਦਾ ਬਣਵਾ ਪਾਸਪੋਰਟ। ਉਸਤਾਦ ਜੀ ਉਹਨੇ ਅਰਜੈਂਟਲੀ ਕਿਤੇ ਪਾਸਪੋਰਟ ਵੀ ਬਣਾ ਲਿਆ। ਤੇ ਕਿੰਨੇ ਕੁ ਪੈਸੇ ਕਰ ਲਏਗਾ ਤੂੰ? ਕਹਿੰਦਾ ਮੇਰੇ ਕੋਲ ਕਿੱਥੋਂ ਪੈਸੇ? ਨਹੀਂ, ਕਹਿੰਦਾ ਇੰਜ ਤੇ ਨਹੀਂ ਨਾ ਯਾਰ, ਲੱਖ ਰੁਪਈਆ ਉਹਦੇ ਕੋਲ ਲਿਆ, ਉਹਦਾ ਪਾਸਪੋਰਟ ਵੀ ਲਿਆ, ਤੇ ਮੱਥੇ ਨਹੀਂ ਲੱਗਾ। 2-3 ਮਹੀਨੇ ਹੋ ਗਏ। ਅੱਛਾ ਜੀ।
ਉਹਨੇ ਵਿਚਾਰੇ ਨੇ ਰੇੜੀ ਵੀ ਵੇਚਤੀ ਆਪਣੀ ਉਸਤਾਦ ਜੀ, ਸਾਰਾ ਕੁਝ ਕਰ ਦਿੱਤਾ। ਸਾਡੇ ਮਹੱਲੇ ਉਸਤਾਦ ਜੀ ਕੁਲਫੀ ਵਾਲੇ ਨੇ ਮੰਗਣ ਵਾਲਾ ਕੁੱਟਿਆ ਸੀ। ਉਹ ਬਾਬਾ ਬੂਟਾ ਵਾ ਸਵੇਰੇ ਸਵੇਰੇ ਨੇ ਆਉਣਾ ਨਾ ਤੇ ਛੋਟਾ ਔਰ ਗੇਟਾ ਹੀ ਮਾਰੂਗਾ, ਆ ਕੇ ਕਹੂਗਾ ਇਹ ਬਾਬਾ ਬੂਟਾ ਆ ਗਿਆ ਤੇ ਉਹ ਮੈਂ ਖਰਾਤ ਨਹੀਂ ਲੈਣੀ, ਆਪਣਾ ਹੱਕ ਲੈਣਾ ਹੈ, ਬੱਚੀਆਂ ਵਿਆਹਣ ਵਾਲੀਆਂ। ਉਹ ਕੁਲਫੀ ਵਾਲੇ ਨੇ ਰੇੜੀਆਂ ਲਾਉਂਦੇ, ਉਹਦੇ ਕਿਸੇ ਰਾਤ ਦੀ ਪੈਂਟ ਸੁੱਟੀ ਹੋਈ ਸੀ, ਉਹਨੇ ਆ ਕੇ ਮਾਰਿਆ ਛੋਟਾ ਗੇੜੀ ਕਹਿੰਦਾ ਇਹ ਬਾਬਾ ਬੂਟਾ ਆ ਗਿਆ, ਆਪਣਾ ਹੱਕ ਲੈਣਾ। ਉਹਦੇ ਦਰਦ ਉਹਨੇ ਫੜ ਲਿਆ, ਉਹਨੇ ਅੰਦਰ ਖਿੱਚ ਲਿਆ। ਮੈਂ ਕਿਹਾ ਅੰਦਰ ਤੇਰੀ ਕਿੰਨਾ ਬਹੁਤ ਕੁੱਟਿਆ ਉਹਦੇ। ਸਾਡੀ ਜਿਹੜਾ ਥੀਏਟਰ ਫਨਕਾਰਾਂ ਨੂੰ ਹੋਇਆ, ਇੱਕ ਕਰੈਕਟਰ ਆਇਆ ਕਹਿੰਦਾ ਜੀ ਸਾਰਿਆਂ ਨੂੰ ਮੈਂ ਨਾ ਉਮਰੇ ਤੇ ਭੇਜਣਾ ਚਾਹ ਰਿਹਾ। ਠੀਕ ਹੈ ਆਰਟਿਸਟਾਂ ਨੂੰ ਸਾਡੀ ਆਰਟਿਸਟ, ਸਾਰੇ ਆਰਟਿਸਟ ਫੈਸਲਾਬਾਦ ਦੇ ਸਾਰੇ ਆਰਟਿਸਟਾਂ ਨੂੰ ਕਹਿੰਦਾ ਜੀ ਲੇਕਿਨ ਮੇਰੇ ਸਾਰੇ ਤੁਸੀਂ ਮੇਰੇ ਲਈ ਕਾਬਿਲ ਇਹਤਰਾਮ ਹੈਗੇ ਹੋ, ਅਸੀਂ ਕੁਰਅੰਦਾਜ਼ੀ ਕਰਾਂਗੇ, ਜਿੰਨੀ ਕੁ ਮੇਰੀ ਕਪੈਸਿਟੀ ਹੈ ਮੈਂ ਉਹਨੇ ਕੁ ਬੰਦਿਆਂ ਨੂੰ ਭੇਜ ਦਾਂਗਾ। ਉਹਨੇ ਜਿਹੜਾ ਕਹਿੰਦੇ ਜੀ 20 ਬੰਦੇ ਮੈਂ ਸਿਰਫ ਉਮਰੇ ਤੇ ਭੇਜ ਸਕਦਾ। ਠੀਕ ਹੈ ਜੀ, ਪਰਚੀਆਂ ਪੈ ਗਈਆਂ ਨੇ ਤੇ ਖਾਣੇ ਇਨਵਾਈਟ ਕਿੱਥੇ ਕਰ ਰਿਹਾ ਯਾਰ, ਅੱਛੇ ਹੋਟਲ ਦੇ ਵਿੱਚ ਸਾਰੇ ਫਨਕਾਰ ਜਾ ਰਹੇ ਨੇ ਗੱਡੀਆਂ ਭਰ ਉਹ ਖਾਣਿਆਂ ਦਾ ਬਿੱਲ ਦੇ ਰਿਹਾ ਹੈ। ਪੂਰੀ ਟੀਮ ਵਾਸਤੇ ਬੋਤਲਾਂ ਡਾਲੇ ਆਂਡੇ ਹੈਗੇ ਨੇ, ਬੋਤਲਾਂ ਪੀ ਰਹੇ ਨੇ। ਤੇ ਉਹ ਕਹਿੰਦਾ ਜੀ ਕੁਰਅੰਦਾਜ਼ੀ ਕਰ ਲਓ। ਫਿਰ ਡਾਇਰੈਕਟਰ ਸਾਹਿਬ ਸਾਡੇ ਨੂੰ ਕਹਿੰਦਾ, ਉਹਨਾਂ ਨੇ ਉਸਤਾਦ ਜੀ ਕੁਰਅੰਦਾਜ਼ੀ ਕੀਤੀ। ਪਹਿਲੀ ਪਰਚੀ ਨਿਕਲੀ ਜੀ ਸਾਡੇ ਗਾਮਾ ਬੀਏ ਸਾਹਿਬ ਦੀ, ਦੂਸਰੀ ਪਰਚੀ ਨਿਕਲੀ ਜੀ ਰਾਸ਼ਦ ਕਮਾਲ ਦੀ, ਤੀਸਰੀ ਤਸਨੀਮ ਸਾਹਿਬ ਦੀ। ਇਹ ਸਾਰਿਆਂ ਦੀਆਂ ਪਰਚੀਆਂ ਨਿਕਲੀਆਂ ਤੇ ਉਸਤਾਦ ਜੀ ਉਹ ਪਿੱਛੇ ਮੁਹੰਮਦ ਕੇ ਸ਼ਹਿਰ ਮੇ ਨਾਤ ਲੱਗੀ ਹੋਈ ਤੇ ਰੋਂਡੇ ਨੇ ਸਾਰੇ, ਸਾਰੀ ਦੁਨੀਆ ਉਸਤਾਦ ਜੀ ਰੋਂਡੇ ਫਨਕਾਰ ਜੱਪੀਆਂ ਪਾ ਕੇ ਗਿਆ ਟਿਕਟ ਸਾਡੀ ਨਿਕਲੀ, ਟਿਕਟ ਨਿਕਲ ਆਈ ਇਹ ਉਹ, ਸਾਰਿਆਂ ਨੂੰ ਪਾਸਪੋਰਟ ਵੀ ਜਮ੍ਹਾਂ ਕਰਾ। ਅੱਗੋਂ ਕੀ ਹੋਇਆ ਤੇ ਉਹਨੇ ਨੂੰ ਰੋਕਿਆ, ਕਹਿੰਦਾ ਬਸ ਯਾਰ ਮੈਂ ਤੁਹਾਡੇ ਅਥਰੂ ਨਹੀਂ ਵੇਖ ਸਕਿਆ, ਸਾਰਿਆਂ ਦੇ ਹਾਲ ਭਰਿਆ, ਹੁਣ ਸਾਰੇ ਫਨਕਾਰ ਬੈਠੇ ਫੈਸਲਾਬਾਦ ਦੇ, ਮੇਰੇ ਕੋਲ ਨਹੀਂ ਵੇਖਿਆ ਗਿਆ। ਅੱਜ ਮੈਂ ਐਲਾਨ ਕਰਦਾ ਤੁਸੀਂ ਸਾਰੇ ਹੀ ਜਾਓਗੇ ਤੇ ਸਾਥੀ ਸਾਰਿਆਂ ਨੇ ਖੁਸ਼ੀ ਜਿੰਨੇ ਬੈਠੇ ਸੀ, ਜਿੰਨੇ ਬੈਠੇ, ਜਿਨ੍ਹਾਂ ਦੀ ਨਹੀਂ ਵੀ ਪਰਚੀ ਨਿਕਲੀ, ਜਿਨ੍ਹਾਂ ਦੀ ਪਰਚੀ ਨਹੀਂ ਵੀ ਨਿਕਲੀ, ਕਹਿੰਦਾ ਜੀ ਸਾਰੇ ਜਾਓਗੇ ਯਾਰ। ਮੈਂ ਕੁਛ ਨਹੀਂ ਯਾਰ, ਸਰ ਮੈਨੂੰ ਮੇਰੇ ਲਈ ਸਿਰਫ ਦੁਆ ਕਰ ਦੇਣਾ। ਸਾਰੇ ਚੱਲੇ ਹੁਣ ਵੇਖਿਓ। ਸਾਰੇ ਗਏ ਕੀ ਜਾਂਦੇ ਹੁਣ ਮੈਂ ਹੁਣ ਉਸਤਾਦ ਜੀ ਤਕਰੀਬਨ 10 ਕਰੈਕਟਰਾਂ ਦਾ ਨਾਮ ਮੈਂ ਕੀਤਾ। ਮੈਂ ਗਿਆ ਨਹੀਂ, ਮੇਰੀ ਪਰਚੀ ਨਹੀਂ ਨਿਕਲੀ, ਲੇਕਿਨ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਂ ਮੇਰੀ ਇੱਕ ਖੁਆਇਸ਼ ਵਿਸ਼, ਮੈਂ ਪਹਿਲੇ ਆਪਣੀ ਅੰਮੀ ਨੂੰ ਭੇਜਣਾ ਫਿਰ ਮੈਂ ਜਾਣਾ। ਤੇ ਉਹ ਕਹਿੰਦਾ ਯਾਰ ਅੰਮੀ ਦਾ ਵੀ ਪਾਸਪੋਰਟ ਦੇ ਦੇਣਾ ਤੂੰ। ਕਰ ਲੈਂਦੇ। ਹੁਣ ਉਹ ਸਾਰਿਆਂ ਨੂੰ ਕਹੀ ਯਾਰ ਪਾਸਪੋਰਟ ਦਿਓ, ਪਾਸਪੋਰਟ ਦਿਓ, ਪਾਸਪੋਰਟ ਦਿਓ। ਉਸਤਾਦ ਜੀ ਉਹ ਕਰੈਕਟਰ ਨੇ ਕਿਹਾ ਨਹੀਂ ਪੈ ਹਾਂ ਕਿ ਜਿਹਦੀ ਪਰਚੀ ਨਿਕਲੀ ਉਹ 10,000 ਰੁਪਇਆ ਦੇਗਾ, ਜਿਹਦੀ ਨਹੀਂ ਨਿਕਲੀ ਉਹ 20,000 ਰੁਪਇਆ ਦੇਗਾ। ਬਾਕੀ ਮੈਂ ਠੀਕ ਹੈ, ਬਾਕੀ ਕਹਿੰਦਾ ਜੀ ਮੈਂ। ਠੀਕ ਹਾਸ਼ਮੀ ਸਾਹਿਬ ਸਾਰੀ ਦੁਨੀਆ ਨਾਲ ਉਸਤਾਦ ਜੀ 20,000 ਰੁਪਇਆ ਦੇ ਦਿੱਤਾ ਹੈ। ਪਾਸਪੋਰਟ ਸਾਰਿਆਂ ਨੇ ਉਹ ਕਾਪੀਆਂ ਵੀ ਦੇ ਦਿੱਤੀਆਂ ਕਰਾ ਕੇ। ਫਿਰ ਪ੍ਰੈਸ ਕਾਨਫਰੰਸ ਹੋਣ ਡਿਆ, ਇਹ ਫਲਾਮ ਹੁੰਦਾ ਸੀ ਕਿਤੇ ਦਾ ਸੀ, ਕਹਿੰਦਾ ਜੀ ਇਹਦੇ ਥਰੂ ਆਇਆ ਸੀ, ਉਹ ਕਹਿੰਦਾ ਉਹਦੇ ਥਰੂ ਆਇਆ ਸੀ। ਕਿੰਨੇ ਕੁ ਪੈਸੇ ਸੀ? ਉਸਤਾਦ ਜੀ ਫਨਕਾਰ 200-250 ਫਨਕਾਰ ਹੈ ਫੈਸਲਾਬਾਦ ਦਾ, ਸਾਰਿਆਂ ਨੇ 20,000 ਰੁਪਇਆ ਦਿੱਤਾ। 100 ਬੰਦੇ ਨੇ 20,000 ਦਿੱਤਾ ਹੋਵੇ ਕਿੰਨਾ ਹੋ ਗਿਆ? 10 ਬੰਦਿਆਂ ਦਾ 2 ਲੱਖ ਹੋ ਗਿਆ, 20 ਲੱਖ ਹੋ ਗਿਆ। 20 ਲੱਖ ਮੈਂ ਤੁਹਾਨੂੰ ਕੀ ਕਹਿ ਰਿਹਾ ਹਾਂ ਯਾਰ, ਉਹ ਜਹਾਜ਼ ਭਰ ਕੇ ਲੈ ਗਿਆ ਅਗਲਾ। ਆਂਸੂ ਨਹੀਂ ਲੱਭਾ ਹੀ ਨਹੀਂ ਮੁੜ ਕੇ। ਨਹੀਂ ਲੱਭਾ ਉਸਤਾਦ, ਕਦੇ ਵੀ ਨਹੀਂ ਲੱਭਾ। ਉਹਦਾ ਕਰੋਨਾ ਨਹੀਂ ਵੇਖਿਓਗੇ। ਸਾਰਾ ਕਾ 50 ਰੁਪਏ ਸਦਕਾ ਤੇ ਉਹ ਹਾਲਾਤ ਸੈੱਟ ਹੋਣਾ, ਕਹਿੰਦੀ 50 ਨਾਲ ਤਾਂ ਕੇਵਲ ਹੀ ਸੈੱਟ ਹੋਣੀ। ਆਹੋ ਹਾਲਾਤ ਨਹੀਂ ਸੈੱਟ ਹੋਣੇ। ਉਤੋਂ ਉਸਤਾਦ ਜੀ ਇਸ ਤਰ੍ਹਾਂ ਦੇ ਇਮੋਸ਼ਨਲ ਬਲੈਕਮੇਲ ਜਿਹੜਾ ਨਾ ਉਹ ਬੰਦਾ ਜ਼ਿਆਦਾ ਹੋਣੇ। ਸਹੀ ਗੱਲ। ਤੇ ਉਹ ਮੈਂ ਹੁਣ ਮੇਰੇ ਜੋ ਮੈਂ ਜਿਹੜਾ ਲੱਗਾ ਨਾ, ਮੈਂ ਕਿਹਾ ਯਾਰ ਮੈਂ ਨਹੀਂ, ਮੈਂ ਆਪਣੀ ਅੰਮੀ ਨੂੰ ਪਹਿਲੇ ਲੈ ਕੇ ਜਾਣਾ। ਉਹ ਕਹਿੰਦਾ ਯਾਰ ਆਪਣੀ ਅੰਮੀ ਦਾ ਵੀ ਪਾਸਪੋਰਟ ਦੇ ਦੇਣ, ਦੇਖਣਾ ਅਸੀਂ ਪਰਸੋਂ ਜਾ ਰਹੇ ਹਾਂ। ਤੇ 20,000 ਉਹਦਾ ਵੀ ਦੇ ਦੇ। ਠੀਕ ਹੈ ਨਾ, ਆਹੋ। ਤੇ 3 ਦਿਨ ਬਾਅਦ ਜਾਣਾ ਸੀ। ਅੱਛਾ ਇਹ 100 ਬੰਦਾ ਨਾ, ਮੈਂ ਤਾਂ ਇੱਕ ਹੋਰ ਗੱਲ ਦੱਸਦਾ ਮਜ਼ੇ ਦੀ। ਇਸ ਇੱਕ ਮਿਸਾਲ 100 ਬੰਦੇ ਨੇ ਪੈਸੇ ਦਿੱਤੇ ਨਾ, ਤੂੰ ਤਾਂ ਨਹੀਂ ਦਿੱਤੇ। ਨਾ 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 ਮੈਂ ਤਾਂ ਦੱਸਦਾ ਤੁਸੀਂ 100 ਚੋਂ ਜਿੰਨੂੰ ਮਰਜ਼ੀ ਸਾਈਡ ਤੇ ਕਰ ਲੈਣਾ, ਉਹ ਕਹੇਗਾ ਸ਼ੁਕਰ ਹੈ ਮੈਂ ਨਹੀਂ ਦਿੱਤੇ। ਹਾਂ 100 ਦਾ 100 ਹੀ ਇਹ ਕਹੇਗਾ ਲੈਦਾ ਹਾਂ ਦਿੱਤੇ ਸਾਰਿਆਂ ਨੇ। ਸੁਣਾ ਨਹੀਂ ਮੈਂ ਤੁਹਾਨੂੰ ਦੱਸਣਾ ਉਸਤਾਦ ਜੀ ਮੇਰਾ ਕੀ ਗਿਆ। ਕਿਤੇ ਨਾ ਪੁੱਛਣਾ ਹਾਂ ਉਹਨਾਂ ਕੋ ਭਾਈ ਸ਼ੁਕਰ ਹੈ ਮੈਂ ਬਚ ਗਿਆ, ਲੁੱਟ ਲਿਆ ਇਹਨਾਂ ਸਾਰਿਆਂ ਨੂੰ ਨੇ, ਤੇ ਆਪਣਾ ਨਹੀਂ ਦੱਸ ਰਿਹਾ ਕਿ 20 ਮੈਂ ਵੀ ਦਿੱਤਾ ਸੀ। ਉਸਤਾਦ ਜੀ ਮੈਂ ਮੋਜ਼ੇ ਲੈ ਕੇ ਦਿੱਤੇ ਕਿੰਨੇ ਜਣਿਆਂ ਨੂੰ, ਤੇ ਬਾਕੀ ਉਹ ਇਹਰਾਮ ਦੇ ਪੈਸੇ ਯਾਨੀ ਕਿ ਮੈਂ ਦਿੱਤੇ। ਮੁੜ ਕੇ ਜਦੋਂ ਫਰਾਰ ਹੋਇਆ ਮੋਜ਼ੇ ਲਵਾਉਂਦਾ ਫਿਰ ਲਾ ਯਾਰ ਪਰ ਫੜਾ ਦੇ ਆ ਯਾਰ ਨਹੀਂ ਜਾਣਾ, ਫੜਾ ਲਾ ਦੇ। ਤੇ ਸਾਰੇ 100 ਤੇ 100 ਆ ਕੇ ਜੱਪੀਆਂ ਪਾ ਰਹੇ ਇੱਕ ਦੂਜੇ ਨੂੰ ਕਿ ਲੈ ਵੀ ਇਹਨੇ ਦਿਨ ਅੱਛਾ ਜਦੋਂ 20 ਗਿਆ ਨਾ ਤੇ ਉਹ ਘਰੋਂ ਨਹੀਂ ਨਿਕਲਣਾ, ਇੱਕ ਫੈਸਲ ਨੇ ਮੋਜ਼ੇ ਲੈਣ ਆਉਣਾ। ਸਾਰੇ ਅੱਛਾ ਤੇ ਪਾਸਪੋਰਟ ਕਿੱਥੇ ਆ? ਹਰਾਮ ਬਣ ਕੇ ਪਾਸਪੋਰਟ ਫੋਟੋਕਾਪੀਆਂ ਦਈਆਂ ਨਾ। ਅੱਛਾ ਉਹ ਸਕੈਨ। ਆ ਫੋਟੋਕਾਪੀਆਂ ਸਾਰੇ। ਅੱਛਾ ਵੈਸੇ ਨਾ ਮੈਂ ਤੈਨੂੰ ਅਫਰੀਦਾ ਟੈਕਨੀਕਲ ਗੱਲ ਇਹ ਆ, ਹਮੇਸ਼ਾ ਲਾਲਚ ਜਿਹੜੀ ਨਾ
ਇਹ ਤੁਹਾਨੂੰ ਮਰਵਾਉਂਦੀ, ਤੁਸੀਂ ਬਾਅਦ ਚ ਕਹਿਣ ਲੱਗ ਪਏ ਤੇ ਸਾਡੇ ਨਾਲ ਜ਼ਿਆਦਤੀ ਹੋ ਗਈ। ਹਾਂ ਜ਼ਿਆਦਤੀ ਤਾਂ ਤੁਹਾਡੇ ਨਾਲ ਤੁਸੀਂ ਆਪ ਕੀਤੀ ਨਾ। ਆਪ ਕੀਤੀ ਹੁੰਦੀ ਹੈ, ਪਤਾ ਵੀ ਹੈ ਕਿ ਯਾਰ ਨਹੀਂ ਪਤਾ ਅੱਜ ਇਹਨਾਂ ਦਾ ਡਬਲ ਸ਼ਾਹ ਸਾਹਿਬ ਜਿਹੜੇ ਸੀ, ਹਾਂਜੀ ਹਾਂਜੀ ਡਬਲ ਸ਼ਾਹ, ਹਾਂ ਉਹਦੀ ਸਟੋਰੀ ਇੱਕ ਬੰਦੇ ਨੇ ਸੁਣਾਈ। ਉਹਨੇ ਕਿਹਾ, ਜਿਹਨੇ ਉਹਦੀ ਇਨਵੈਸਟੀਗੇਸ਼ਨ ਕੀਤੀ ਸੀ, ਉਹਨੇ ਕਿਹਾ ਜੀ ਇੱਕ ਬੰਦਾ ਉਹਨੂੰ 7.5 ਲੱਖ ਰੁਪਏ ਦੇ ਗਿਆ ਕਿ 15 ਲੱਖ ਦੇ ਗਿਆ, ਹਾਲੇ ਨਵਾਂ ਸੀ ਉਹ, ਤੇ ਹੁਣ ਸਵੇਰ ਉਹਦੀ ਡੇਟ ਆ ਡਬਲ ਹੁੰਦੀ ਡਬਲ ਦੀ, ਤੇ ਉਹਦੇ ਕੋਲ ਉਹ ਕਹਿੰਦਾ ਮੇਰੇ ਕੋ, ਉਹਨੇ ਦੱਸਿਆ ਕਿ ਮੇਰੇ ਕੋ ਉਨੇ ਹੀ ਪੈਸੇ ਸੀ ਕਿ ਇਹ ਮੈਂ ਉਹਨੂੰ ਦੇ ਦਿੰਦਾ ਨਾ, ਤਾਂ ਜਿਹੜੇ ਥੋੜੇ ਸੀ ਨਾ ਉਹ ਮੇਰੇ ਕੋ ਕੁਝ ਨਹੀਂ ਸੀ। ਤੇ ਮੈਂ ਡਬਲ ਸ਼ਾਹ ਤੁਹਾਨੂੰ ਪਤਾ ਨਾ, ਮਤਲਬ ਜਿਹੜੇ ਸਾਡੇ ਦੋਸਤ ਦੂਸਰੇ ਜਿਹੜੇ ਇੱਥੇ ਦੇ ਨਹੀਂ, ਮੈਂ ਦੱਸ ਇੱਥੇ ਇੱਕ ਬੰਦਾ ਸੀ, ਉਹਨੇ ਕਿਹਾ ਜੀ ਮੈਨੂੰ ਪੈਸੇ ਦਿਓ ਤੇ ਇਸ ਤਰੀਕ ਨੂੰ ਡਬਲ ਲੈ ਜਾਓ। ਉਹ ਦਿੰਦਾ ਵੀ ਰਿਹਾ ਪਹਿਲੇ ਤਾਂ ਕਿ ਲੋਕਾਂ ਦਾ ਨਾ ਇਤਮਾਦ ਬਣੇ, ਯਕੀਨ ਬਣ ਜੇ। ਉਹਦੀ ਗੱਲ ਸੁਣਾ ਰਿਹਾ। ਉਹ ਜਦੋਂ ਫੜਿਆ ਗਿਆ ਨਾ, ਤੈਨੂੰ ਪੁੱਛਿਆ ਤਾਂ ਉਹਨੇ ਇੱਕ ਵਾਕਿਆ ਸੁਣਾਇਆ ਕਿ ਜਦੋਂ ਸਟਾਰਟ ਹੋਇਆ ਨਾ ਕੰਮ, ਦੇਖੋ ਕਿੰਨੀ ਮਿਹਨਤ ਕਰਨੀ ਪੈਂਦੀ ਹਰ ਕੰਮ 'ਚ, ਸਟਰਗਲ। ਉਹ ਕੋ ਬੰਦਾ ਦੇ ਗਿਆ 7.5 ਲੱਖ 15 ਲੱਖ ਰੁਪਏ ਉਹਨੇ ਦਿੱਤਾ ਸੀ, ਤੇ ਮੈਂ ਉਹਨੂੰ 30 ਦੇਣਾ ਸੀ, ਤੇ ਮੇਰੇ ਕੋਲ 30 ਸੀ ਟੋਟਲ। ਹੁਣ ਮੈਂ ਉਹਨੂੰ 30 ਦੇ ਦੇਵਾਂ ਨਾ ਜੇ, ਤੇ ਜਿਹੜੇ 8 10 15 ਕੋ 20,000 ਵਾਲਾ, ਕੋ 10,000 ਵਾਲਾ, ਕੋ 2,000 ਵਾਲਾ, ਕੋ ਲੱਖ ਵਾਲਾ, ਉਹ ਮੇਰੇ ਕੋਲ ਨਹੀਂ ਸੀ ਹੈਗੇ। ਤੇ ਸਵੇਰ ਉਹਨਾਂ ਨੇ ਆਉਣਾ ਸੀ, ਤੇ ਮੇਰਾ ਇੱਕ ਬੜਾ ਭਰਮ ਭਾਰ ਚੱਲਿਆ ਸੀ, ਤੇ ਮੈਂ ਸਾਰੀ ਰਾਤ ਕਹਿੰਦਾ ਰੱਬ ਅੱਗੇ ਦੁਆਵਾਂ ਕਰਦਾ ਰਿਹਾ। ਕਹਿੰਦਾ ਮੈਂ ਨਮਾਜ਼ ਪੜ੍ਹ ਕੇ ਮੈਂ ਅੱਲਾ ਅੱਗੇ ਦੁਆ ਕੀਤੀ, ਯਾ ਅੱਲਾ ਮੇਰੀ ਇਹ ਮੁਸ਼ਕਲ। ਤੇ ਕਹਿੰਦਾ ਹੁਣ ਉਹਨੂੰ ਮੈਂ 30 ਲੱਖ ਫੜਾਇਆ ਵਾ, ਤੇ ਉਹ ਜਾ ਰਿਹਾ, ਤੇ ਕਹਿੰਦਾ ਮੈਂ ਦੁਆ ਕਰ ਰਿਹਾ ਕਿ ਵਾਪਸ ਆ ਜਾਵੇ, ਮੈਨੂੰ 15 ਫੇਰ ਦੇ ਜਾਵੇ, ਕਿ ਵੀ ਅਗਲਾ ਵੀ ਲਾ ਲਾਈਏ। ਕਹਿੰਦਾ ਉਹ ਨਹੀਂ ਆਇਆ, ਮੈਨੂੰ ਵੇਖਦਾ ਰਿਹਾ, ਉਹ ਚਲਾ ਗਿਆ। ਤੇ ਮੈਂ ਕਹਿੰਦਾ ਦੁਆਵਾਂ ਸੁਬਹ, ਕਹਿੰਦਾ ਫਜਰ ਦੇ ਟਾਈਮ ਨਿਜ਼ਾਮ ਇਹ ਉਹ, ਕਹਿੰਦਾ ਅੱਲਾ ਤੋਂ ਆ, ਤੇ ਕਹਿੰਦਾ ਦਰਵਾਜ਼ਾ ਖੜ ਗਿਆ ਤੇ ਉਹ ਬੰਦਾ ਬਾਹਰ। ਵਾਹ ਉਹੀ ਉਹੀ ਉਹਨੇ ਕਿਹਾ ਜੀ ਇਹ 30 ਲੱਖ ਹੈ, ਇਹ ਨਾਲ ਮੇਰਾ ਇੱਕ ਦੋਸਤ ਹੈ 10 ਲੱਖ ਇਹਦਾ ਵੀ। ਸਾਨੂੰ 80 ਕਰ ਦੋ। ਅੱਛਾ, ਮੈਂ ਕਹਾਂ ਵੀ ਉਹ 40 ਦੇ ਗਿਆ। ਹੈ ਪਾਰਟੀ ਨੋਟ ਬਣਾਉਣਾ ਆ। ਸਮਝ ਆ ਰਹੀ? ਉਹਨੇ ਦੁਆਵਾਂ ਤੇ ਪਾਤੀ ਜੀ ਉਹਨੇ ਇਹੀ ਕਰਤਾ ਨਾ। ਤੇ ਉਸ ਤੋਂ ਬਾਅਦ ਫਿਰ ਉਹਨੇ ਜਿਹੜਾ ਨਿਜ਼ਾਮ ਕੀਤਾ, ਫਿਰ ਬੜੀ ਦੁਨੀਆ ਮੈਂ ਕਿਹਾ ਅੱਛਾ ਇੱਕ ਤੇ ਉਸਤਾਦ ਜੀ ਹੁੰਦੀ ਨਾ ਕਿਸੇ ਤੇ ਤੁਸੀਂ ਇਤਮਾਦ ਕਰ ਲਿਆ ਲਾਲਚ ਦੇ ਸਿਰ ਤੇ, ਇੱਕ ਉਸਤਾਦ ਜੀ ਤੁਸੀਂ ਇਹ ਅਕੀਦਤ ਦੇ ਜ਼ੁਮਰੇ ਚ ਵੀ ਨਾ, ਅਕੀਦਤ ਨਹੀਂ ਯਾਰ, ਦੇਖੋ ਨਾ ਜਿਵੇਂ ਇਹਨਾਂ ਨੇ ਕੀਤੇ ਉਹ ਨਾ, ਯਾਰ ਕਿੱਦਾਂ ਤੁਸੀਂ ਯਾਰ, ਜਿਸ ਬੰਦੇ ਨੇ ਉਹਨੂੰ 15 ਲੱਖ ਦਿੱਤਾ ਜਾਂ ਜਿਹੜੇ ਬੰਦਿਆਂ ਨੇ ਉਹਨੂੰ 5,000 ਦਿੱਤਾ, ਉਹ ਬੇਸਿਕਲੀ ਇਹ ਨਹੀਂ ਸੀ ਕਹਿੰਦਾ ਕਿ ਮੈਂ ਜਾਦੂ ਕਰਦਾ, ਉਹ ਕਹਿੰਦਾ ਸੀ ਮੈਂ ਇਨਵੈਸਟ ਕਰਦਾ ਕਿਤੇ। ਹਾਂ ਜੋ ਇਨਵੈਸਟ ਇਸੇ ਤਰ੍ਹਾਂ ਕਰਦਾ ਸੀ ਵੀ ਉਧਰੋਂ ਫੜ ਕੇ ਉਧਰ ਟੋਪੀ ਘੁਮਾਉਣ ਵਾਲੀ। ਹਾਂ, ਉਸ ਤੋਂ ਬਾਅਦ ਜਦੋਂ ਇੱਕੋ ਦਿਨ ਹੀ ਉਹਨੂੰ 7.5 ਕਰੋੜ ਆ ਗਿਆ ਇੱਕ ਮਿਸਾਲ ਕਿਸਮ, ਉਦੋਂ ਉਹਨੇ ਕਿਹਾ ਵੀ ਗਿਆ। ਯੈਸ, ਔਰ ਉਹ ਫੜਿਆ ਗਿਆ, ਉਹਦੇ ਬੋਰੇ ਜਿਹੜੇ ਪੈਸਿਆਂ ਦੇ ਭਰੇ ਹੋਏ ਜੀ ਫਰੀਦ ਹੁਣ ਤੂੰ ਅਕਲ ਨਹੀਂ ਕੰਮ ਕਰਦੀ। 20,000 ਨਾਲ ਆਉਂਦਾ ਹੁੰਦਾ, 20,000 ਨਾਲ ਰਾਈਵਨ ਬੜਾ ਕੰਮ ਨਾ। ਮੈਂ ਇਹੀ ਕਹਿ ਰਿਹਾ ਨਾ ਕਿ ਤੁਹਾਡਾ ਆਪਣਾ ਵੀ ਫਾਲਤੂ ਤੁਸੀਂ ਲਾਲਚ ਆ ਜਾਂਦੇ ਕਿਤੇ, ਤੁਹਾਡੀਆਂ ਅੱਖਾਂ ਅੱਗੇ ਪਰਦਾ ਆ ਜਾਂਦਾ, ਤੇ ਜਦੋਂ ਤੁਹਾਡਾ ਗੇੜਾ ਹੁੰਦਾ ਉਦੋਂ ਤੁਸੀਂ ਮਾਸੂਮ ਬਣ ਜਾਂਦੇ ਹੋ। ਉਦੋਂ ਤੁਸੀਂ ਕਹਿੰਦੇ ਉਹਦਾ ਇਕੱਲੇ ਦਾ ਕਸੂਰ ਸੀ, ਸਾਡਾ ਕੋਈ ਨਹੀਂ ਸੀ। ਹਲੇ ਜਿਹੜੇ ਪੀਜੇ ਟਿਕਟ ਆਏ ਨਹੀਂ। ਇੱਕ ਮਿੰਟ ਉਸਤਾਦ ਜੀ, ਜਿਹੜਾ ਪਿਛਲੇ ਦਿਨਾਂ 'ਚ ਤੁਸੀਂ ਵੇਖਿਆ ਵਾ ਇੱਕ ਬੰਦਾ ਇਮਰਾਨ ਨਾਂ ਦਾ ਜਾਂ ਕਿਹੜਾ ਸੀ, ਉਹ ਵੀ ਫੜਿਆ ਗਿਆ। ਉਹਨੇ ਵੀ ਇਹੋ ਹੀ ਹਿਸਾਬ ਰੱਖਿਆ ਸੀ, ਉਹਨੇ ਵੀਡੀਓ ਤੇ ਵੇਚਣਾ ਜੀ ਆ ਤੁਸੀਂ ਮੈਨੂੰ ਮੇਲ ਕਰੋ ਜਾਂ ਮੈਸੇਜ ਕਰੋ WhatsApp ਤੇ, ਇਹ ਮੈਂ ਗਲਾਫੇ ਕਾਬਾ ਲਿਆਂਦਾ, ਮੈਂ ਤੁਹਾਨੂੰ ਉਹਦਾ ਹਿੱਸਾ ਦਿਆਂਗਾ। ਔਰ ਇੱਥੋਂ ਲੋਕਾਂ ਨੇ ਅਕੀਦਤ ਦੇ ਵਿੱਚ ਬਾਹਰੋਂ ਲੋਕਾਂ ਨੇ ਇੰਨੇ ਪੈਸੇ ਭੇਜੇ, ਉਹ ਇੰਨੇ ਪੈਸੇ ਇਕੱਠੇ ਕਰ ਲਏ, ਤੇ ਉਹ ਕੱਪੜਾ ਕਿਤੋਂ ਇੱਥੋਂ ਲੈਂਦਾ ਸੀ ਉਹ। ਹਾਂਜੀ ਫਿਰ ਅਗਲੀ ਗੱਲ, ਉਹ ਬੰਦਾ ਜਨਾਬ ਖੜਾ ਤੇ ਉਹ ਪਹਾੜਾਂ ਦੇ ਵਿੱਚ ਖੜਾ ਹੋ ਗਿਆ, ਉਹਨੇ ਕਿਹਾ ਜੀ ਇਹ ਉਹ ਮੈਦਾਨ ਆ, ਨੌਜ਼ ਬਿਲਾ ਇਸਤਗਫਾਰ ਕੇ ਇਸ ਮੈਦਾਨ ਉਹਨੂੰ ਨਿਸਬਤ ਦਿੱਤੀ ਮੈਦਾਨ ਨੂੰ, ਠੀਕ ਹੈ ਜੀ, ਵੱਡੀ ਹਸਤੀ ਨਾਲ, ਇਹ ਉਹ ਮੈਦਾਨ ਦੇ ਵਿੱਚ ਮੈਂ ਖੜਾ ਵਾਂ, ਤੇ ਇਹ ਜਨਾਬ ਮੈਂ ਲੋਕਾਂ ਲਈ ਇਹ ਜਿਹੜੇ ਨਾ ਆ ਵੇਖੋ ਮਿੱਟੀ ਇੱਥੋਂ ਦੀ, ਇਹ ਮੈਂ ਜਿਹੜਾ ਤਬਰਕ ਲੈ ਕੇ ਆ ਰਿਹਾ, ਜਿਹੜਾ ਤਬਰਕ, ਮੈਂ ਤਬਰਕ ਦੇ ਪੈਸੇ ਲੈਣੇ, ਮੈਂ ਦੁਆ ਲੈਣੀ, ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ, ਤਬਰਕ ਦੇ ਪੈਸੇ ਆ ਸਿਰਫ, ਤੇ ਮੈਂ ਤੁਹਾਨੂੰ ਪਹੁੰਚਾਵਾਂਗਾ, ਤੁਸੀਂ ਮੈਨੂੰ ਦੱਸੋ ਆਪਣਾ ਐਡਰੈਸ। ਇਹ ਉਹ ਉਸਤਾਦ ਜੀ ਉਹ ਗੱਲਾਂ ਕਰਨ ਤੇ ਪਿੱਛੋਂ 70 ਵਾਲਾ ਬੰਦਾ ਨੂੰ ਉਹ 70 ਤੋਂ ਪੜ ਕਰਕੇ ਲੰਘਿਆ, ਤੇ ਕਰੈਕਟਰ ਨੇ ਕਿਸੇ ਨੇ ਵੀਡੀਓ ਦੀ ਕੈਪਚਰ ਕਰਕੇ ਤੇ ਉਹ ਲਾ ਦਿੱਤੀ, ਤੇ ਉਹਨੇ ਫੌਰਨ YouTube ਤੇ ਵੀਡੀਓ ਲਾ ਦਿੱਤੀ, ਸੁੱਟ ਦਿੱਤੀ, ਤੇ ਉਹ ਬੰਦੇ ਨੇ ਫਿਰ ਵਾਇਰਲ ਕਰ ਦਿੱਤੀ। ਉਹਨੇ ਕਿਹਾ ਭਾਈ ਨੇ ਸਿੰਧ ਵਾਲੀ ਸਾਈਡ ਤੇ ਕਿਤੇ ਖੜਾ ਸੀ, ਉਹ ਮੋਜੋ ਧੜੋ 'ਚ ਖੜਾ ਹੋ ਗਿਆ ਨਾ, ਲੇਕਿਨ ਫੜੇ ਵੀ ਜਾਂਦੇ ਨੇ, ਯਾਰ ਕੋਈ ਨਹੀਂ ਹੁੰਦੀ ਸਾਜੀ। ਜਿੱਦਾਂ ਮਿੱਠੇ ਨਾਲ ਇੱਕ ਕੁੜੀ ਗੱਲ ਕਰਦੀ ਸੀ, ਰੋਜ਼ ਮਿੱਠਾ ਉਹਨਾਂ ਗੱਲ ਕਰ ਰਿਹਾ, ਇੱਕ ਦਿਨ ਮਿੱਠੇ ਨੇ ਉਹਨਾਂ ਗੱਲ ਕਰ ਰਿਹਾ, ਤੇ ਪਿੱਛੋਂ ਜ਼ਾਰ ਦੀ ਆਵਾਜ਼ ਆਈ, ਐਲਾਨ ਹੋਣ ਡਿਆ। ਤੇ ਐਲਾਨ ਹੋ ਰਿਹਾ ਕਿਤੇ, ਤੇ ਐਲਾਨ ਵੀ ਕੁੜੀ ਕਰ ਰਹੀ, ਉਹ ਵੀ ਕੁੜੀ ਦੀ ਆਵਾਜ਼। ਇਹਨੂੰ ਫੇਰ ਸਮਝ ਆਈ, ਉਹਨਾਂ ਨੇ ਫਿਲਟਰ ਲਾਇਆ ਵਾ, ਵਾਇਸ ਚੇਂਜਰ ਉਹ ਫਿਲਟਰ ਹੀ ਉਦੋਂ ਵਾਇਸ ਚੇਂਜਰ ਚੱਲਦਾ ਸੀ। ਨਹੀਂ, ਇਨਸਾਨ ਨੂੰ ਵਾਕਈ ਹੁਣ ਦੇਖੋ ਨਾ, ਹਲੇ ਉਹਨੇ 20,000 ਫੜਿਆ,
ਉਹਨਾਂ ਨੇ ਅਹਿਰਾਮ ਵੀ ਬਣਤੇ, ਉਹਨੇ ਹੱਜ ਵੀ ਵੀਜ਼ਾ ਟਿਕਟ ਵੀ ਆਉਣਾ ਹੁੰਦਾ, ਉਧਰੋਂ ਖਰਚਾ ਹੋਣੀ ਹੁੰਦੀ। ਸੇਮ ਗੇਮ ਦੁਬਈ ਪਈ ਆ ਪਿੱਛੇ ਜੇ, ਉਹ ਜਿਹੜੀ ਯੂਏ ਐਕਸਚੇਂਜ, ਸਟਾਕ ਐਕਸਚੇਂਜ। ਹਾਂ ਉਹ ਇੰਡੀਅਨ ਸੀ ਕਰੈਕਟਰ, ਉਹ ਗੈਪ, ਉਹਨੇ ਕੀ ਕੀਤਾ, ਉਹਨੇ ਯੂਏ ਐਕਸਚੇਂਜ ਬਣਾਈ ਕਿ ਤੁਸੀਂ ਜਿਹੜੇ ਪੈਸੇ ਪੂਰੀ ਦੁਨੀਆ 'ਚ ਜਿੱਥੇ ਭੇਜਣੇ ਭੇਜੋ। ਸਾਲ 2 ਸਾਲ 3 ਸਾਲ ਉਹਨੇ ਕੰਮ ਕੀਤਾ, ਉਹਨੇ ਇੰਨਾ ਕੁ ਆਪਣਾ ਬਲੀਵ ਬਣਾ ਲਿਆ ਕਿ ਤੇਰੀ ਸੋਚ ਹੋਣੀ ਆ ਲੱਖਾਂ ਕਰੋੜਾਂ ਅਰਬਾਂ ਦਿਰਮ ਡਾਲਰ ਗੇਮਾਂ ਹੋਣ ਲੱਗ ਪਈ, ਵੱਡੀ ਗੇਮ, ਮਿਲੀਅਨ ਬਿਲੀਅਨਸ। ਉਸ ਤੋਂ ਬਾਅਦ ਜਦੋਂ ਉਹਨੇ ਦੇਖਿਆ ਵੀ ਹੁਣ ਫੁੱਲ ਮਤਲਬ ਇੰਜ ਪੈਸੇ ਤੁਹਾਡੇ ਜਾਂਦੇ ਸੀ, ਯੂਏ ਐਕਸਚੇਂਜ ਦਾ ਨਾਂ ਸੀ ਦੁਨੀਆ ਤੇ ਜੀ। ਭਾਈ ਉਹਨਾਂ ਨੇ ਜਦੋਂ ਪੂਰਾ ਰਚਾਓ ਕਰ ਲਿਆ, ਉਸ ਤੋਂ ਬਾਅਦ ਉਹਨੇ ਹੁਣ ਆਵਾਜ਼ ਦਿੱਤੀ ਆਪਣੇ ਸਟਾਫ ਨੂੰ ਵੀ ਸਿਰਫ ਇਕੱਠੇ ਕਰਨੇ, ਭੇਜਣੇ ਨਹੀਂ ਹੁਣ। ਤੇ ਹੁਣ ਤੂੰ ਗਿਆ, ਤੂੰ ਸਾਲ ਹੋ ਗਿਆ ਪੈਸੇ ਭੇਜ ਰਿਹਾ, ਤੂੰ ਗਿਆ, ਉਹਨੇ ਕਿਹਾ ਭਾਜੀ ਪੈਸੇ ਤੁਹਾਡੇ ਆ ਗਏ ਨੇ, ਸਿਸਟਮ ਬਿਜ਼ੀ ਹੈ, 3 ਤੋਂ 4 ਦਿਨ 'ਚ ਪੈਸੇ ਮਿਲ ਜਾਣਗੇ, ਸਿਸਟਮ 'ਚ ਕੋਈ ਖਰਾਬੀ ਆਈ 3-4 ਦਿਨ ਲੱਗ ਜਾਣੇ। ਤੂੰ ਆ ਗਿਆ ਕਿ ਯਾਰ ਅੱਗੇ ਮੈਂ 40 ਵਾਰੀ ਭੇਜੇ। ਦੂਜਾ ਹੁਣ ਉਹ 4-5 ਦਿਨ ਜਾਂ 6 ਦਿਨ ਇਦਾਂ ਕਹਿ ਕੇ ਉਹ ਲੈ ਰਹੇ ਨੇ ਟਾਈਮ, ਠੀਕ ਹੋ ਕਿ ਜਿੰਨੇ ਇਕੱਠੇ ਹੋਣ। ਇਕੱਠੇ ਕਰੀ ਜਾ ਰਹੇ। ਉਸ ਤੋਂ ਬਾਅਦ ਤੂੰ ਫੇਰ ਆਇਆ, ਉਹਨੇ ਕਿਹਾ ਭਾਜੀ ਬਸ 2 ਦਿਨ ਹੋਰ ਨੇ, बस हो गया तकरीबन, बस थोड़ा रह गया, ये वो बस सिस्टम ये वो प्रॉब्लम आ रही है, वो ऑनलाइन को मसला बन गया फलां जी। उन्हें को हफ्ते की गेम पाई है, हफ्ते च उन्हें बिलियन इकट्ठे किए ने, बिलियन दिरहम। दिरहम आहो दिरहम ही उत्थे हुंदे ने यू एक्सचेंज, कई दिरहम कई मतलब होर भी ਦੂਸਰੀਆਂ ਕਰੰਸੀਆਂ। देख रहा हूं एक बंदे ने उतो डॉलर भेजने, किसी ने दुबई, दुबईयों किसी ने उधर भेजने, इन सारियां करंसियां विच ही पाकिस्तान भी, यानी एक्सचेंज है ना कि तू कितने पैसे भेजे उत्थे भेज दियो, ठीक है जी। ਤੇ ਅੱਗੇ ਜਿੱਥੇ ਉਹ ਦੂਜੇ ਮੁਲਕਾਂ 'ਚ ਵੀ ਉਹਦੇ ਪੂਰੇ ਉਹ ਨਿਜ਼ਾਮ ਸੀ, ਉਹਨੇ ਭਾਜੀ ਉਹ ਵੱਡੀ ਗੇਮ ਪਾਈ ਆ। ਤੇ ਉਸ ਤੋਂ ਬਾਅਦ ਉਹਨੇ ਕਿਹਾ ਲਓ ਜੀ ਖੈਰਾਂ ਹੁਣ ਤੁਹਾਡੀਆਂ ਸਾਰਿਆਂ ਨਾਲ, ਖੁਦਾ ਹਾਫਿਜ਼। ਚਲੋ इजी करता। ਗਿਆ ਬੰਦ, ਬੰਦਾ ਹੀ ਕੋਈ ਨਹੀਂ। ਯਾਨੀ ਲਾਈਕ ਉਹਨੇ ਸਮਝਿਆ ਵੀ ਰਾਤ ਸਵੇਰ ਯਾਨੀ 4 ਵਜੇ ਉਹਨੇ ਕਿਹਾ ਵੀ ਤਾਲੇ ਲਾ ਦਿਓ, ਖਤਮ, ਗੈਪ, ਪੈਸੇ ਲੈ ਕੇ ਨਥੀ। ਇੰਨਾ ਪੈਸਾ ਲੈ ਕੇ ਕਿੱਦਾਂ ਚਲਾ ਗਿਆ ਇੰਡੀਆ 'ਚ, ਚੱਕ ਹੀ ਨਹੀਂ ਸਕਦੇ। ਆਨਲਾਈਨ ਦਾ ਨਹੀਂ ਪੈਰਨਾ ਉਸਤਾਦ ਜੀ। ਪੈਸੇ ਉਹਨੇ ਕੀ ਲੈਣੇ ਉਹਦੇ ਕੋਲ, ਉਹਨੇ ਕਿਹੜਾ ਬੋਰੀਆਂ ਭਰ ਕੇ ਲੈ ਕੇ ਜਾਣਾ, ਉਹਦਾ ਅੱਗੇ ਐਕਸਚੇਂਜ ਦਾ ਕੰਮ। ਨਹੀਂ ਉਹ ਤਾਂ ਉਹਦੇ ਉਹ ਕੋਲ ਯਾਰ ਜਿਹੜੇ ਉਹਦੇ ਆਈ ਜਾ ਰਹੇ ਉੱਥੇ ਆਪਣੇ ਅਮਰੀਕਾ ਕਿਸੇ ਨੂੰ ਭੇਜੀ ਜਾਊ। ਅਮਰੀਕਾ ਦਾ ਸੀ ਬੰਦਾ, ਉਹ ਯਾਰ ਤੈਨੂੰ ਸਮਝ ਜਿੱਥੇ ਦਾ ਵੀ ਉਹਦਾ ਸੀ ਕੰਮ ਐਕਸਚੇਂਜ ਦਾ ਸੀ, ਉਹ ਜਿੱਥੇ ਮਰਜ਼ੀ ਟ੍ਰਾਂਸਫਰ ਕਰ ਸਕਦਾ ਸੀ ਨਾ। ਏਦਾਂ ਬੰਦਾ ਫੜ ਲੈਂਦੇ ਹੁੰਦੇ ਯੂਏ ਹਕੂਮਤ। ਨਹੀਂ ਉਹ ਫੜਿਆ ਵੀ ਜਾਵੇ, ਅਗਲਾ ਕਹਿੰਦਾ ਮੇਰੇ ਕੋਲ ਕੁਝ ਨਹੀਂ ਹੈਗਾ ਜੀ, ਮੈਨੂੰ ਮਾਰ ਦਿਓ, ਕੀ ਕਰ ਲੇਗਾ? ਮਾਰ ਦੋ। ਫੜ ਲਿਆ, ਆਹ ਲੈ ਮਾਰ ਦੋ। ਐਦੇ ਹੀ ਆਹੋ ਹੁਣ ਉਹਦੀ ਗੱਲ ਤਾਂ ਨਾ ਨਹੀਂ ਨਾ ਇਹਦੀ ਸਜ਼ਾ ਫਾਂਸੀ ਨਹੀਂ ਨਾ ਹੈਗੀ, ਕਾਨੂੰਨ ਵੀ ਤੇ ਹੈਗਾ ਨਾ, ਉਹਨੂੰ ਮਾਰਿਆ ਵੀ ਮਾਰ ਦਿਓ। ਆਹੋ ਤੁਸੀਂ ਮੰਨ ਇਹ ਲਓ ਕੀ ਆ? 500 ਰੁਪਏ ਮਹੀਨਾ ਦੇਣਾ ਹਾਂਜੀ ਤੇ ਬਸ ਇਹੀ। ਹਾਂਜੀ। ਸਾਡਾ ਦਾ ਕੋਈ ਵੀ ਨਹੀਂ ਕਰਦਾ ਵੀ 500 ਰੁਪਏ ਮਹੀਨਾ ਸੀ ਤਾਂ ਕਿਸੇ ਬਿਲੀਅਨਰ ਖਾ ਜੀਏ ਕੱਖ ਵੀ। ਉਹ ਏਡੀ ਵੱਡੀ ਕੰਪਨੀ, ਉਹਨਾਂ ਨੇ ਮਤਲਬ ਉਹ ਬੰਦਾ ਨਿਕਲ ਗਿਆ, ਹਾਂਜੀ ਮਗਰ ਉਹ ਸਟਾਫ ਫੜ ਲਿਆ ਹੋਏਗਾ। ਇਹ ਫਰੀਜ ਹੀ ਵੱਡੀ ਕਿੱਥੇ ਫੜਿਆ ਜਾਣਾ ਸਟਾਫ? ਉਹਨਾਂ ਨੂੰ ਪਤਾ ਕਿ ਯਾਰ ਉਹ ਇਹਨਾਂ ਨਾਲ ਅਸੀਂ ਕੀ ਕਰ ਲਾਂਗੇ, ਇਹ ਤੇ ਆਪ ਸਾਰੇ ਮੁਲਾਜ਼ਮੀਨ 'ਚ। ਮੈਂ ਨਹੀਂ ਤੁਹਾਨੂੰ ਦੱਸਣ ਡਿਆ, ਮੈਂ ਹੁਣ ਤਸਵੀਰ ਨਹੀਂ ਉਹਦੀ ਲਾਉਣੀ। ਉਹ ਕਰੈਕਟਰ ਦਾ ਨਾਂ ਸੀ ਹਮਜ਼ਾ ਜੱਟ। ਹਮਜ਼ਾ ਜੱਟ ਮੇਰੇ ਕੋਲ ਗੱਡੀ, ਤੇ ਮੈਂ ਨਾ ਕੋਰੇ ਗੱਡੀ ਵੇਚ ਦੇਤੀ ਇਸ਼ਤਿਆਕ ਨੂੰ, ਆਪਣੇ ਦੋਸਤ ਨੂੰ, 2-2.5 ਲੱਖ ਦੀ। ਤੇ ਮੈਂ ਕਿਹਾ ਯਾਰ ਮੈਂ ਨਾ ਉਹ ਕਿਸ਼ਤਾਂ ਤੇ ਲੈ ਲੈਣਾ ਗੱਡੀ ਕੋਈ, ਤੇ ਮੈਂ 10-20 ਹਜ਼ਾਰ ਕਿਸ਼ਤ ਦੇਈ ਜਾਣਾ। ਤੇ ਮੈਂ ਗੂਗਲ ਤੇ ਦੇਖਿਆ, ਤੇ ਇੱਕ ਇੱਥੇ ਹਾਕੀ ਸਟੇਡੀਅਮ ਦੇ ਕੋਲ ਨਾ ਕਿਤੇ ਇੱਕ ਏਜੰਸੀ ਜੋ ਦਿੰਦੇ ਸੀ ਗੱਡੀਆਂ, ਲੋਨ ਗੱਡੀ। ਮੈਂ ਭਾਜੀ 2 ਲੱਖ ਰੁਪਈਆ, ਉਹ 2 ਲੱਖ ਰੁਪਈਆ ਸੀ ਨਾ, ਮਤਲਬ ਕਿ 2 ਲੱਖ ਐਡਵਾਂਸ ਦਿਆਂਗਾ, 20 ਲੱਖ ਦੀ ਗੱਡੀ ਆ, 20% ਇੱਕ ਮਿਸਾਲ ਦਿਆਂਗਾ ਜਾਂ 10%। ਮੈਂ ਉੱਥੇ ਚਲਾ ਗਿਆ, ਉੱਥੇ ਉਹ ਹਮਜ਼ਾ ਜੱਟ ਮੁੰਡਾ ਬੈਠਾ ਸੀ, ਉਹਦੀਆਂ ਤਸਵੀਰਾਂ ਵੀ ਮੇਰੇ ਕੋਲ ਹੈਗੀਆਂ, ਮੈਂ ਇੱਥੇ ਚਲਾ ਦੇਵਾਂ ਤੇ ਦਿਲ ਕਰੇ ਉਹ, ਲੇਕਿਨ ਮਾਫ ਕਰ। ਛੱਡੋ, ਨਹੀਂ ਮਾਫ ਨਹੀਂ ਕੀਤੇ, ਮੈਂ ਮਾਫ ਨਹੀਂ ਕਰ। ਮਾਫ ਨਹੀਂ ਕਰਦੇ। ਤੇ ਉਹ ਨਾ ਉਹਦੀ ਵਜ੍ਹਾ ਸੁਣ ਲਾ ਕਿ ਮਾਫ ਕਿਉਂ ਨਹੀਂ ਕੀਤੇ। ਉਹ ਕੰਪਨੀ ਦਾ ਮੁਲਾਜ਼ਮ ਸੀ, ਉਹਨੇ ਮੈਨੂੰ ਕਿਹਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ। ਮੈਂ ਉਹਨੂੰ ਕਿਹਾ ਯਾਰ ਮੇਰੀ ਗੱਲ ਸੁਣ, ਇਹ ਤੇਰੇ ਤੇ ਭਾਰ ਹੋਣਾ ਹੀ, ਮੈਂ ਨਹੀਂ ਜਾਣਦਾ ਮਾਲਕ ਨੂੰ। ਵਾਹ। ਉਹਨੇ ਅੱਗੋਂ ਮੈਨੂੰ ਕਿਹਾ, ਹਮਜ਼ਾ ਜੱਟ ਸਾਹਿਬ ਨੇ ਜਿਹੜੇ ਸੀ, ਉਹਨਾਂ ਨੇ ਮੈਨੂੰ ਕਿਹਾ ਭਾਈਜਾਨ ਇਹ ਤੁਹਾਡੇ ਪੈਸੇ ਅਗਰ ਉਹ ਨਹੀਂ ਕੀ ਹੋ ਗਏ, ਮੈਂ ਪਰਸਨਲ ਮੈਂ ਜ਼ਿੰਮੇਦਾਰ। ਸਹੀ ਹੈ ਜ਼ੁਬਾਨ ਤੇ। ਠੀਕ ਹੈ ਜੀ, ਪਰਸਨਲ ਉਹਨੇ ਕਿਹਾ ਮੈਂ ਜ਼ਿੰਮੇਦਾਰ ਹਾਂ, ਮਾਲਕ ਨੂੰ ਛੱਡੋ ਤੁਸੀਂ। ਮੈਂ 2 ਲੱਖ ਰੁਪਇਆ ਜਮ੍ਹਾਂ ਕਰਾਇਆ, ਬਸ ਫਿਰ ਲਖਾਇਆ ਖਤਮ। ਹਾਂ। ਫਿਰ ਮੈਂ ਸੋਹਣਾ ਗੱਡੀ ਤੇ ਇੰਜਨ ਫੇਰਦਾ ਰਿਹਾ। ਕਹਿੰਦੇ ਹਮ ਜ਼ਿਆਦਾ ਨਹੀਂ ਦੇਖਿਆ। ਹਾਂਜੀ ਉਹ ਹਮਜ਼ਾ ਜੱਟ ਸਾਹਿਬ ਹਾਲੇ ਵੀ ਫੇਸਬੁੱਕ ਚੱਲਦੇ ਸਾਰਾ ਕੁਝ, ਲੇਕਿਨ ਢੇਠੇ ਕਰੈਕਟਰ ਨੇ ਜੀਣ ਮਰਨ ਭੁੱਲਿਆ। ਮੈਂ ਹੈਰਾਨ ਆ ਯਾਰ ਕਿ ਇਹ ਕਿੱਦਾਂ ਦੇ ਲੋਕ ਨੇ, ਸਮਝ ਆ ਰਹੀ ਗੱਲ? ਤੇ ਨਾਂ ਐਡਾ ਵੱਡਾ ਲਿਖਿਆ ਹੁੰਦਾ ਹਮਜ਼ਾ ਜੱਟ, ਹਾਂ ਠੀਕ ਹੈ ਨਾ? ਤੇ ਉਹ ਨਹੀਂ ਉਹਦੇ ਚ ਕੀ ਟਰਮ ਸੀ ਕਿ ਉਹ ਮੁੱਕਰ ਉਹ ਗਿਆ। ਟਰਮ ਸੀ ਨਾ ਕਿ ਇੰਨੇ ਦੀ ਗੱਡੀ ਦਿਆਂਗੇ ਤੁਹਾਨੂੰ, ਤੁਸੀਂ ਗੱਡੀ ਆਪ ਵੇਖਣੀ ਆ, ਬਾਹਰ ਚਲਦੀ ਲੈਣੀ ਉਹ ਲੈ ਲਓ, ਨਵੀਂ ਲੈਣੀ ਉਹ ਲੈ ਲਓ। ਜੇ ਗੱਡੀ ਤੁਸੀਂ ਲੈਣੀ ਅਸੀਂ ਤੁਹਾਨੂੰ ਪੇਮੈਂਟ ਦੇਣੀ ਹੈ,
ਅਸੀਂ ਤੁਹਾਨੂੰ ਚੈੱਕ ਦੇਣਾ, ਯਾਨੀ ਤੁਸੀਂ ਬੈਂਕ ਕੋਲੋਂ ਗੱਡੀ ਲੈ ਲਈ, ਤੁਸੀਂ ਕਿਸੇ ਸ਼ੋਰੂਮ ਤੋਂ ਗੱਡੀ ਲੈ ਲਈ, ਤੁਸੀਂ ਸਾਨੂੰ ਦੱਸਣਾ ਜੀ ਆ ਗੱਡੀ ਮੈਂ ਲੈ ਲਈ 18 ਲੱਖ ਦੀ, ਠੀਕ ਹੈ ਜੀ, ਅਸੀਂ ਉਹਨੂੰ 18 ਲੱਖ ਦੇ ਦੇਣਾ, ਤੇ ਤੁਸੀਂ ਉਹਨਾਂ ਨੂੰ ਪੈਸੇ ਦੇਣ। ਅਸੀਂ ਪੈਸੇ ਤੁਸੀਂ ਮੈਨੂੰ ਕਿਸ਼ਤਾਂ ਨਾਲ ਦੇਣੇ। ਤੁਸੀਂ ਦੋ ਦੇਤਾ, Advance। ਗੱਡੀ ਨਹੀਂ ਮਿਲੀ। ਗੱਡੀ ਮੈਨੂੰ ਉਹ ਦਫ਼ਤਰ ਹੀ ਨਹੀਂ ਮਿਲਿਆ ਬਾਅਦ ਉਹ ਹਮਜ਼ਾ ਹੀ ਨਹੀਂ ਮਿਲਿਆ, ਉਹਦਾ ਨਾਂ ਬਾਬਰ ਰੱਖ ਲਿਆ। ਮੀਡੀਆ ਕੰਮ ਦੇ ਵਿੱਚ ਹੁੰਦਾ ਸੀ ਉੱਪਰਲੇ ਫਲੋਰ ਤੁਸੀਂ ਸਿਰਫ ਤਸਵੀਰ ਤੇ ਮੁੰਡੇ ਦਾ ਨਾਮ ਦੱਸ ਦਿਓ, ਮੈਂ ਨਹੀਂ ਪੜਨਾ। ਅੱਲਾ ਕਰਕੇ ਦੇ ਨਹੀਂ ਨਿਭਣਾ ਕੀ ਉਹਨੂੰ ਯਾਰ। ਉਹ ਤੂੰ ਚਾਚਾ ਦੇ ਨਾਲ ਕਰ ਲਾ ਉਸਤਾਦ ਜੀ। ਮੇਰਾ ਇੱਕ ਨਿਜ਼ਾਮ ਆ, ਮੈਂ ਤੁਹਾਨੂੰ ਦੱਸਦਾ। ਉਸਤਾਦ ਜੀ ਦੀ ਬਦਦੁਆਈ ਰਿਸ਼ਤੇ ਜਾਂਦੀ। ਨਹੀਂ ਬਾਤ ਵਾਲੀ ਮੈਂ ਦੁਆ ਕਰਦਾ ਹੁੰਦਾ ਕਿ ਜਿੱਦ ਕੋ ਮੈਂ ਲੈਣੇ ਨੇ ਨਾ, ਮਤਲਬ ਉਹ ਗੈਪ ਹੋ ਜਾਵੇ, ਤੇ ਨਿਕਲ ਜਾਵੇ। ਨਿਕਲ ਜਾ ਗੈਪ ਹੋ ਜਾਵੇ, ਕਿਉਂਕਿ ਫਰੀਦ ਸਾਹਿਬ ਇੰਨੇ ਆਪਾਂ ਗੁਨਾਹਗਾਰ ਆ, ਕੁਛ ਤੇ ਐਸਾ ਹਿਸਾਬ ਹੋਵੇ ਨਾ, ਮੈਂ ਵੀ ਕੱਲ ਨੂੰ ਜਦੋਂ ਮੈਂ ਫੜ ਲਵਾਂ ਕਿ ਭਾਜੀ ਯਾਰ ਇਹ ਜਿਵੇਂ ਦੋ ਐਸ ਤੁਮਰੇ ਤੁਸੀਂ ਸਾਰੇ ਕੋਲ ਰਹੀ ਇਹ ਕਿਹੜੀ ਨਹੀਂ ਤੇਜ਼ੀ ਨਹੀਂ, ਮੈਂ ਉਹਨੂੰ ਹੁਣ ਕਿਹਾ ਵਾ, ਹੁਣ ਮੇਰੇ ਕੋਲ ਦਾ ਨੰਬਰ ਵੀ ਨਹੀਂ ਹੈਗਾ, ਹੁਣ ਆ ਦੇਖ ਲੈ, ਉਹਨੇ ਉਹ ਤੇ ਆਪ ਦੇਣੇ ਨਾ, ਹਾਂ। ਮੇਰੇ ਕੋਲ ਤੇ ਗੈਪ ਹੋ ਗਿਆ, ਹੁਣ ਮੈਂ 2 ਲੱਖ ਰੁਪਏ ਲੈਣਾ, ਮੈਂ ਆਪਣਾ ਕੰਮ ਛੱਡ ਦਵਾਂ, ਯਾਰ ਤੈਨੂੰ ਮੈਂ ਉਹਦੇ ਪਿੱਛੇ ਫਿਰੀ ਜਾਵਾਂ, ਹੁਣ ਕੀ ਹੋਏਗਾ? ਹਾਂ। ਹੁਣ ਉਹ ਜਿਹੜਾ ਹਮਜ਼ਾ ਜੱਟ ਸਾਹਿਬ ਨੇ ਉਹ ਈਜ਼ੀ ਫਿਰ ਰਹੇ ਨੇ, ਪਤਾ ਨਹੀਂ ਹੋਰ ਕਿੰਨੇ ਨੂੰ ਉਹਨੇ ਇਹ ਗੱਲ ਸੁਣਾਈ ਸੀ ਕਿ ਜੀ ਮੈਂ ਦਿਆਂਗਾ, ਵੀ ਤੂੰ ਬੇਵਕੂਫ ਆ, ਤੂੰ ਕਹਿ ਰਿਹਾ ਕਿ ਮੈਂ ਦਿਆਂਗਾ, ਤੂੰ ਇਹ ਗੱਲ ਹੀ ਨਾ ਕਰ, ਤੂੰ ਆਪਣੇ ਤੇ ਲੈ ਰਿਹਾ। ਹੁਣ ਜਿਹਨੇ ਕਿਹਾ ਮੈਂ ਦਿਆਂਗਾ, ਉਹ ਇੱਥੇ ਨਹੀਂ ਤੇ ਉੱਥੇ ਕੁਛ ਤੇ ਦੇਗਾ ਨਾ ਮੈਨੂੰ। ਹਾਂ ਸਾਜੀ ਤੁਹਾਡੇ ਗੱਲ ਦਾ ਇੱਕ ਮਿੰਟ, ਸੌਰੀ ਸਾਦੀ ਜੇ ਕਹਿੰਦਾ ਮੈਨੂੰ ਮੇਲਾ ਆਉਣਗੇ ਜਾਨੇ ਭਾਈ, ਅਸੀਂ ਵੀ ਭੱਜਣਾ ਵਾ, ਸਾਨੂੰ ਵੀ ਤੇ ਉੱਥੇ ਲੈ ਲੈਣ। ਮੇਰੇ ਨਾਲ ਹੋਇਆ ਨਾ ਸਾਊਦੀ ਅਰਬ, ਇੱਕ ਕੰਮ ਕੀਤਾ ਸਾਊਦੀ ਇੱਕ ਦਾ ਸੈਂਟਰੀ ਦਾ ਕੰਮ ਸੀ, ਤੇ ਮੈਂ ਕਰਕੇ ਨਾ, ਤੇ ਮੈਂ ਹੁਣ ਉਹਦੇ ਮਗਰ ਉਹ ਕਹਿੰਦਾ ਅਨਾਈ ਜੀ ਮਤਲਬ ਮੈਂ ਆਉਣਾ ਵਾ, ਤੇ ਉਹ ਉਸਤਾਦ ਜੀ ਨਿਕਲ ਗਿਆ। ਬਾਅਦ ਮੈਂ ਫੋਨ ਕੀਤਾ, ਮੈਂ ਕਿਹਾ ਯਾ ਅਖੀ ਅਨਾ ਇੰਤਜ਼ਾਰ ਵੱਲਾਹ ਮਾਈ ਜੀ ਅਨਾਈ ਜੀ ਯਾ ਅਖੀ ਸ਼ੁਫ ਅਨਾ ਮਾਫੀ ਸ਼ੀਲ ਹਰਾਮ, ਕਹਿੰਦਾ ਮੈਂ ਹਰਾਮ ਨਹੀਂ ਖਾਂਦਾ, ਮੈਂ ਗਰੀਬ ਦਾ ਮਾਲ ਨਹੀਂ, ਇਹ ਉਹ। ਉਸਤਾਦ ਜੀ 8 ਦਿਨ ਬਾਅਦ ਆਇਆ ਕਿਤੇ ਦੁਬਈਓਂ ਫਿਰ ਕੇ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾ ਅਖੀ ਜੀਬ ਹਦ ਖਮਸਮੀਆਂ, ਕਹਿੰਦਾ ਯਾ ਅਖੀ ਵੱਲਾਹ ਮਾਈ ਦੀ, ਕਹਿੰਦਾ ਮੇਰੇ ਕੋਲ ਨਹੀਂ ਹੈ। ਹੁਣ ਮੈਨੂੰ ਚੜ ਵੱਟ ਗਿਆ ਉਸਤਾਦ ਜੀ, ਤੇ ਮੇਰੀ ਅੱਖਾਂ 'ਚੋਂ ਪਾਣੀ, ਤੇ ਮੈਂ ਕਿਹਾ ਨਾ ਸ਼ੀਲ ਮਿਲ ਕਿਆਮਾ, ਮੈਂ ਕਿਹਾ ਮੈਂ ਤੈਨੂੰ ਕਿਆਮਤ ਵਾਲੇ ਤੇਰੇ ਕੋਲ ਲਵਾਂ। ਕਹਿੰਦਾ ਸ਼ੀਲ ਕਿਆਮਾ, ਮੈਂ ਕਿਹਾ ਆਈ ਵਾ, ਕਹਿੰਦਾ ਜੀਬ ਖਮਸਮੀਆਂ ਨਹੀਂ ਸ਼ੀਲ ਕਿਆਮਾ ਕੁੱਲੋ, ਕਹਿੰਦਾ 500 ਹੋਰ ਦੇ 1000 ਇਕੱਠਾ ਲੈ। ਯਾਰ ਇਹ ਲੋਕ ਹੱਸਦੇ ਨੇ ਨਾ, ਇਹ ਗੱਲ ਕਰ ਰੋਂਗਟੇ ਖੜੇ ਹੋ ਜਾਂਦੇ ਨੇ ਜਦੋਂ ਬੰਦਾ ਕਹਿੰਦਾ ਕਿ ਯਾਰ ਮੈਂ ਇਹ ਰੌਂਗਟੇ ਉਸਤਾਦ ਜੀ ਨਹੀਂ। ਸੱਚੀ ਮੁੱਚੀ ਉਹਦੇ ਕੋਲ ਵੀ ਡਰੋ। ਉਸਤਾਦ ਜੀ ਜਿਹੜਾ ਆਪਣੇ ਮਾਮਲੇ ਰੱਬ ਤੇ ਸਿੱਟ ਦਿੰਦਾ, ਉਹਦੇ ਕੋਲ ਡਰਨਾ ਚਾਹੀਦਾ। ਸਾਡੇ ਉਸਤਾਦ ਜੀ ਸੱਚੀ ਮੁੱਚੀ ਸਹੀ ਗੱਲ ਆ ਯਾਰ। ਤੁਹਾਨੂੰ ਨਾ ਸਾਨੂੰ ਪਤਾ ਨਹੀਂਗਾ, ਤੁਸੀਂ ਤੁਰੇ ਜਾਂਦੇ, ਖੁਦਾ ਦੀ ਕਸਮ ਹੈ, ਮੈਂ ਅੱਜ ਕੱਲ ਨਾ ਬੜੀ ਸਰਚ ਕਰ ਰਿਹਾ ਥੋੜਾ ਜਿਹਾ ਇਸ ਰੱਬ ਦੇ ਮਾਮਲਾ 'ਚ ਕਿ ਕੀ ਹਦੂਦ ਨੇ। ਉਸਤਾਦ ਜੀ ਤੁਸੀਂ ਇੱਕ ਮੂੰਗਫਲੀ ਦਾ ਦਾਣਾ ਚੁੱਕ ਲਿਆ ਨਾ, ਓਏ ਹੋਏ ਹੋਏ ਹੋਏ, ਤੇ ਤੁਸੀਂ ਉੱਥੇ ਅੜੇ ਫਸੇ ਹੋ। ਵਾਕਈ ਸਹੀ ਹੈ। ਜਿਵੇਂ ਸਾਈਡ ਤੇ ਨਹੀਂ ਤੁਹਾਨੂੰ ਲਾਇਆ ਹੁੰਦਾ ਗੱਡੀ ਤੇ, ਭਾਜੀ ਕਿ ਇਹਨਾਂ ਨੂੰ ਕਿਉਂ ਖਿਲਾ ਰਿਹਾ? ਭਾਜੀ ਲਾਇਸੈਂਸ ਨਹੀਂ ਹੈ, ਗੱਡੀ 2.5 ਕਰੋੜ ਦੀ ਤੁਹਾਡੇ ਕੋਲ ਆ, ਕੱਪੜੇ ਤੁਸੀਂ ਅੱਛੇ ਪਾਏ, ਸਾਰਾ ਕੁਝ, ਲੇਕਿਨ ਤੁਹਾਨੂੰ ਇੱਕ ਸਾਈਡ ਤੇ ਰੋਕਿਆ, ਮੈਂ ਲਾਇਸੈਂਸ ਨਹੀਂ ਹੈ, ਜਾਂ ਲਾਇਸੈਂਸ ਕਾਰ ਭੁੱਲ ਹੈ, ਜਾਂ ਭਾਜੀ ਇਹਦੇ ਕੋਲ ਕੋਈ ਕਾਗਜ਼ ਨਹੀਂ ਹੈ ਗੱਡੀ ਦੇ, ਜਾਂ ਇਹਦੀ ਲੈਂਡ ਬੰਦ ਆ, ਠੀਕ ਹੈ। ਇੱਕ ਮੂੰਗਫਲੀ ਦੇ ਦਾਣੇ ਨੇ ਤੁਹਾਨੂੰ ਸਾਈਡ ਤੇ ਰਖਵਾਇਆ ਹੁਣ, ਓਏ ਕਿਹਦੇ ਕੋ ਪੁੱਛ ਕੇ ਖਾਦਾ ਤੂੰ? ਹਾਏ ਜਿਹਨੂੰ ਅਸੀਂ ਸਮਝਦੇ ਹੀ ਕੱਖ ਨਹੀਂ, ਨਿੱਕੀ ਨਿੱਕੀ ਗੱਲ ਨੂੰ ਸਮਝਦੇ ਅਗਰ ਖਲੋਤੇ ਅਸੀਂ ਕਿੰਨਾ ਕੁਝ ਖਾ ਜੰਨੇ, ਠੀਕ ਹੈ ਜੀ। ਇੱਥੇ ਤੱਕ ਇਹ ਕੌਮ, ਅਸੀਂ ਕਹਿੰਦੇ ਨਵਾਜ਼ ਸ਼ਰੀਫ ਨਹੀਂ, ਇਮਰਾਨ ਖਾਨ ਨਹੀਂ, ਗੌਰਮੈਂਟ ਨਹੀਂ, ਫਜਾਨਿਆਂ ਨਹੀਂ, ਝਿੰਗਰਾਂ ਨਹੀਂ, ਆਪਣੇ ਗਰੀਬਾਂ 'ਚ ਮੂੰਹ ਪਾਓ ਤਾਂ ਸਹੀ ਤੁਸੀਂ। ਜਿੰਨਾ ਜਿਹੜੇ ਲੈਵਲ ਤੇ ਨਾ ਉਹ ਉਸ ਹਿਸਾਬ ਦੇ ਨਾਲ ਕੰਮ ਪਾ ਰਿਹਾ, ਹਾਂਜੀ ਹਾਂਜੀ, ਜਿੰਨਾ ਜਿਹੜੇ ਲੈਵਲ ਤੇ ਐਦੇ ਮਾਫੀ ਨਹੀਂ। ਇੱਕ ਬੰਦੇ ਦਾ ਇਹ ਲੈਵਲ ਆ, ਕੋਈ ਸਮੋਸੇ ਲੈਣ ਗਿਆ ਤੇ ਉਹਨੇ ਹਿਸਾਬ ਨਾਲ ਸਮੋਸੇ ਦੀ ਨੁੱਕਰ ਭੋਰ ਕੇ ਆਇਆ ਕਰ, ਕਹਦੇ ਯਾਰ 2 ਸਮੋਸੇ, ਉਹਦਾ ਉਹ ਲੈਵਲ ਆ, ਉਹ ਉੱਥੇ ਕਰਪਸ਼ਨ ਕਰ ਰਿਹਾ ਇੱਕ ਸਮੋਸੇ ਦੀ ਨੁੱਕਰ ਤੋੜ ਕੇ, ਕਿਉਂਕਿ ਉਹਦੀ ਔਕਾਤ ਉਨੀ, ਉਹਨੇ ਉਨੀ ਕਰਨੀ ਹੈ। ਆਪਾਂ ਸਾਰੇ ਉਦਾਂ ਦੇ ਆ, ਕੀ ਬਾਤ ਹੈ। ਸਮਝ ਆ ਰਹੀ ਗੱਲ ਦੀ? ਮੈਂ ਆਪਣੀ ਅੱਖੀਂ ਦੇਖਿਆ, ਸਾਡੇ 16 ਨੰਬਰ ਸਮੋਸੇ ਵਾਲੀ ਦੁਕਾਨ ਤੇ ਇੱਕ ਬੰਦਾ ਮੈਂ ਦੇਖ ਰਿਹਾ, ਤੇ ਉਹ ਕੀ ਕਰ ਰਿਹਾ, ਉਹਨੂੰ ਇਹ ਨਹੀਂ ਸ਼ਰਮ ਆਈ ਕਿ ਯਾਰ ਸਮੋਸੇ ਦੀ ਖੂਬਸੂਰਤੀ ਹੁੰਦੀ, ਨੁੱਕਰਾਂ ਟੁੱਟ ਜਾਣ ਤੂੰ ਸਮੋਸਾ ਪਰੇ ਕਰ ਦੇਂਗਾ, ਤੈਨੂੰ ਮੈਂ ਕਹਾਂ ਭਾਜੀ ਸਮੋਸੇ ਪਾ ਲਓ, ਨੁੱਕਰ ਟੁੱਟੀ ਹੋਵੇ ਤੂੰ ਸਮੋਸਾ ਸਾਈਡ ਤੇ ਕਰ ਦੇਂਗਾ, ਤੂੰ ਨਹੀਂ ਪਾਏਂਗਾ। ਤੇ ਉਹ ਕੀ ਕਰ ਰਿਹਾ, ਅੱਧੇ ਯਾਰ 2 ਸਮੋਸੇ ਪਲੇਟ 'ਚ ਪਾ ਕੇ ਜਰਾ ਚਟਨੀ ਪਾ ਲਈ, ਜਰਾ ਤੈਨੂੰ ਨੁੱਕਰ ਖਾ ਗਿਆ। ਤੇ ਹੁਕਮਰਾਨ ਨਹੀਂ ਚੰਗੇ, ਫਲਾਣਾ ਨਹੀਂ ਚੰਗਾ, ਦਾਰੇ ਨਹੀਂ ਚੰਗੇ, ਕਾਨੂੰਨ ਨਹੀਂ ਚੰਗਾ, ਆਹ ਨਹੀਂ ਚੰਗਾ, ਆਹ ਨਹੀਂ ਚੰਗਾ। ਗੱਲ ਇਹ ਹੈ ਕਿ ਅਸੀਂ ਸਾਰੇ ਹੀ ਉਹ ਕੁਝ ਕਰ ਰਹੇ ਹਾਂ, ਹਾਂਜੀ ਲੇਕਿਨ ਅਸੀਂ ਆਪਣੇ ਆਪਣੇ ਲੈਵਲ ਦੇ ਹਿਸਾਬ ਨਾਲ ਕਰ ਰਹੇ ਹਾਂ। ਇਦਾਂ ਹੀ ਨਹੀਂ। ਇੱਕ ਕੋ ਸਮੋਸੇ ਦੀ ਨੁੱਕਰ ਟੁੱਟਦੀ ਉਹ ਨਹੀਂ ਛੱਡ ਰਿਹਾ, ਇੱਕ ਕੋ 20 ਲੱਖ ਰੁਪਏ ਦੀ ਦਿਹਾੜੀ ਲੱਗ ਰਹੀ ਉਹ ਨਹੀਂ ਛੱਡ ਰਿਹਾ, ਇੱਕ ਕੋ 2 ਬਿਲੀਅਨ ਦੀ ਲੱਗ ਰਹੀ ਉਹ ਨਹੀਂ ਛੱਡ ਰਿਹਾ, ਇੱਕ ਕੋ ਮੂੰਗਫਲੀ ਦੇ ਦਾਣੇ ਦੀ ਲੱਗ ਰਹੀ ਉਹ ਨਹੀਂ ਛੱਡ ਰਿਹਾ, ਤੇ ਕੰਮ ਤੇ ਸਾਰੇ ਅਸੀਂ ਉਹੀ ਕਰ ਰਹੇ। ਸਹੀ ਹੋ। ਓਏ ਓਏ
ਤੇ ਉਹ ਭਾਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਮੂੰਗਫਲੀ ਦਾ ਦਾਣਾ ਤੁਸੀਂ ਉਹਦੇ ਕੋਲ ਭਾਵੇਂ ਉਹਨੂੰ ਕਹੋ 1000 ਰੁਪਏ ਦੀ ਮੂੰਗਫਲੀ ਦੇ ਦੇ, ਉਹ ਤੋਲ ਰਿਹਾ ਨਾ ਤਾਂ ਤੁਸੀਂ 3 ਦਾਣੇ ਖਾ ਲੈਣੇ, 3 ਦਾਣੇ, ਜਿਹਦਾ ਉਸ 1000 ਨਾਲ ਲਿੰਕ ਨਹੀਂ ਹੈਗਾ। ਕਈ ਐਸੇ ਬੰਦੇ ਹੈਗੇ ਨੇ ਜਦੋਂ ਤੋਲ ਦਿੰਦੇ ਨੇ ਨਾ ਤਾਂ ਆਪਣੇ ਛਾਪਰ 'ਚ ਬੁੱਕ ਭਰਦੇ, ਐਸੇ ਵੀ ਬੰਦੇ ਹੈਗੇ। ਹਾਂਜੀ ਬਿਲਕੁਲ ਇਸ ਯਾਨੀ ਉਹਨਾਂ ਨੇ ਉੱਥੋਂ ਨਹੀਂ ਲੈਣਾ, ਜਾਂ ਪੁੱਛਣਗੇ ਯਾਰ ਇਹ ਤੇਰਾ ਇੱਕ ਦਾਣਾ ਲੈ ਮੂੰਗਫਲੀ, ਉਹਨੇ ਕਹਿਣਾ ਭਾਜੀ ਕੋਈ ਗੱਲ, ਇੰਨੀ ਗੱਲ ਆ। ਇਹਨੂੰ ਅਸੀਂ ਇੰਨਾ ਕੁ ਲਾਈਟ ਲਿਆ ਕਿ ਨਾਮ ਹੀ ਪੁੱਛੋ ਤੇ ਕੋਈ ਗੱਲ ਨਹੀਂ। ਉਸਤਾਦ ਜੀ ਇਹ ਲੈਣ ਸਾਈਡ ਤੇ ਲੱਗੇ ਹੋਣੇ ਸਾਰੇ, ਤੁਸੀਂ ਪੜੋ ਤੇ ਸਹੀ, ਥੋੜਾ ਤੁਹਾਨੂੰ ਪਤਾ ਲੱਗੇ ਕਿ ਭਾਜੀ ਇਹ ਕੀ ਗੱਲ ਹੈ, ਇਹਨੂੰ ਕਿਉਂ ਇਹਨੂੰ ਛਿੱਤਰ ਪੈ ਰਹੇ ਨੇ, ਇਹਨੇ ਜੀ ਬਸ ਏਦਾਂ ਕੀਤਾ ਸੀ ਇੰਨਾ ਕੁ, ਤੇ ਤੁਸੀਂ ਕਹਿਣਾ ਹੈ ਇੰਨੀ ਕੁ ਗੱਲ ਤੋਂ। ਅਸੀਂ ਪਤਾ ਨਹੀਂ ਕੀ ਕੀਤਾ। ਹਾਂਜੀ ਦੱਸੋ। ਆਹੋ ਨਾ, ਜ਼ਿਹਨ ਚਾਣੀ ਹੈ ਨਾ। ਅਸੀਂ ਸਾਰੇ ਅਸੀਂ ਕੀ ਕਰਦੇ ਪਏ, ਕਿਸੇ ਪਾਸੋਂ ਫਰੀਦ ਸਾਹਿਬ ਜਿੱਥੇ ਤੁਹਾਡਾ ਦਾ ਲੱਗ ਰਿਹਾ ਨਾ ਸਾਡਾ, ਅਸੀਂ ਉੱਥੇ ਲਾ ਰਹੇ ਹਾਂ। ਸਾਡਾ 20 ਰੁਪਏ ਦਾ ਲੱਗ ਰਿਹਾ, ਸਾਡਾ 2 ਰੁਪਏ ਦਾ ਲੱਗ ਰਿਹਾ, 22 ਰੁਪਏ ਦੀ ਚੀਜ਼ ਆ, ਤੂੰ ਵੀ ਦੇਖੇਗਾ ਉਹ ਚੱਲ ਯਾਰ ਨਹੀਂ ਟੁੱਟੇ 2 ਹੈਗੇ ਯਾਰ, ਕੀ ਹੁਣ ਮੈਂ ਤੈਨੂੰ ਕਿੱਥੋਂ ਫੇਕ ਕਰ ਲਾਂਗੇ। ਜਾਂ ਦੁਕਾਨ ਵਾਲਾ ਹੀ 25 ਕੱਟੀ ਜਾ ਰਿਹਾ ਕਿ ਚੱਲ 3 ਕੀ ਟੁੱਟੇ ਕਰ। ਮੈਨੂੰ ਸਮਝ ਆ ਰਹੀ ਹੈ ਇੰਨੀ ਕਿੰਨੀ ਕੀ ਗੱਲ। ਜਾਂ ਉਹਦਾ 25 ਰੁਪਏ ਰੇਟ ਆ, ਤੂੰ ਉਹਨੂੰ 30 ਫੜਾ ਕੇ ਤੈਨੂੰ ਕਹੇ ਭਾਜੀ ਠੀਪਾ ਨਹੀਂ ਹੈਗਾ ਜਾਓ, ਤੇ ਤੂੰ ਨਹੀਂ ਜਾਏਗਾ। ਤੂੰ ਕਹੇਗਾ ਯਾਰ ਜਦੋਂ ਤੂੰ 25 ਰੇਟ ਰੱਖਿਆ ਤੇ ਠੀਪੇ ਵੀ ਰੱਖ। ਸਮਝ ਆ ਰਹੀ ਗੱਲ ਦੀ। ਹੁਣ ਪੈਟਰੋਲ ਤੇ ਇਦਾਂ ਹੀ ਹੁੰਦਾ ਉਸਤਾਦ ਜੀ, 99 ਰੁਪਏ 25 ਪੈਸੇ ਰੇਟ ਹੁੰਦਾ ਵਾ, ਅਗਲੇ 90 ਪੂਰੇ ਕੱਟਦੇ। ਉਹ ਯਾਰ ਉਹ ਪਕੜ ਹੋਏਗੀ ਸਾਰੇ ਨੂੰ। ਸਾਡਾ ਸਾਰਾ ਦੇ ਅੱਲਾ ਸਾਨੀਆਂ ਕਰੇ। ਲੇਕਿਨ ਉਸਤਾਦ ਜੀ ਪਤਾ ਕੀ ਗੱਲ, ਇੱਕ ਗੱਲ ਮੈਂ ਕਰ ਰਿਹਾ ਕਿ ਸਭ ਤੋਂ ਪਹਿਲੇ ਆਪਣੀ ਨਾ ਗ੍ਰਿਫਤ ਮਜ਼ਬੂਤ ਰੱਖਣੀ ਚਾਹੀਦੀ। ਇਹਦੇ 'ਚ ਕਿਤੇ ਜਿਮ ਸਾਹਿਬ ਪਾ ਲਾ। ਇੱਕ ਬੰਦਾ ਹੈਗਾ ਉਸਤਾਦ ਜੀ, ਉਹਨੇ ਨਾ ਕਸਮਾਂ ਖਾਧੀਆਂ, ਕਹਿੰਦਾ ਮੈਂ 5 ਲੱਖ ਰੁਪਏ ਦਾਂਗਾ ਫੈਸਲ ਨੂੰ। ਉਹ ਉਸਤਾਦ ਜੀ ਬੰਦਾ ਨਹੀਂ ਦੇਣ ਡਿਆ, ਉਹਦਾ ਕੀ, ਉਹਦੇ ਬਾਰੇ ਚ ਕੀ ਉਸਤਾਦ ਜੀ ਰਾਏ ਬਤਾ। ਉਸ ਬੰਦੇ ਦਾ ਜਿਹੜਾ ਸਕਾ ਉਹਦਾ ਪੁੱਤਰ ਹੈ ਨਾ, ਉਹ ਉਹਨੂੰ ਬਿਸਤ ਕਰ ਰਿਹਾ ਸੀ। ਮੈਂ ਇੱਕ ਵੀਡੀਓ ਦੇਖੀ ਕਿ ਜਦੋਂ ਉਹ ਦੇ ਜੋ ਰਿਹਾ ਸੀ ਤਾਂ ਤੁਸੀਂ ਅੰਬ ਲੈਣ ਨੂੰ ਕਿਹਾ ਵੀ 10-20 ਹਜ਼ਾਰ ਚ ਟੱਕ ਲੱਗ ਜੇ। ਉਸ ਤੋਂ ਬਾਅਦ ਫਿਰ ਉਹਨੇ ਜੇ 10-20 ਹਜ਼ਾਰ ਤੇ ਆਇਆ ਤਾਂ ਤੁਸੀਂ ਕਿਹਾ ਚਲੋ 10 ਹਜ਼ਾਰ ਤੇ ਟੱਕ ਲੱਗ ਗਿਆ, ਲੇਕਿਨ ਉਹ 10 ਹਜ਼ਾਰ ਸੂਜੀ ਵਾਲਾ ਕੱਟਿਆ ਗਿਆ। ਉਹ ਭਾਈ ਆਪ ਹੀ ਬਿਸਤ ਹੋ ਗਿਆ ਵਿਚਾਰਾ। ਉਸਤਾਦ ਜੀ ਨਹੀਂ 5 ਲੱਖ ਰੁਪਇਆ ਉਹਨਾਂ ਦਾ ਬਣਦਾ ਸੀਗਾ, ਉਹ ਨਹੀਂ ਭਰਾਵਾ, ਜ਼ਬਰਦਸਤੀ ਦੇ ਤੁਸੀਂ ਆਪ ਗੱਲ ਕੀਤੀ ਨੇਲ ਵਾਲੀ, ਸਾਰਾ ਨੇਲ ਹੋ ਗਿਆ। ਇਸ ਟੌਪਿਕ ਨੂੰ ਇੱਥੇ ਰਹਿਣ ਦਿਓ, ਆਡੀਅנס ਉਹ ਨਹੀਂ ਉਹ 5 ਲੱਖ ਦਾ ਜ਼ਿਕਰ ਨਾ ਹੋਵੇ। ਸਾਨੂੰ ਲੈ ਗੱਲ ਮੈਂ ਉਸਤਾਦ ਜੀ ਵੈਸੇ ਤੁਸੀਂ ਗੱਲ ਬੜੀ ਅੱਛੀ ਕੀਤੀ। ਆ ਜਿਹੜਾ ਇੱਕ ਰਾਈ ਦੇ ਦਾਣੇ ਦਾ ਵੀ ਤੁਸੀਂ ਇੱਕ ਹੀ ਲੈ ਕੇ ਹਾਂਜੀ ਐਵੇਂ ਕਿਸੇ ਦਾ ਮਤਲਬ ਈਵਨ ਉਸਤਾਦ ਜੀ ਕਿਸੇ ਦਾ ਚਾਹ ਦਾ ਕੱਪ ਵਾ ਅਸੀਂ ਚੁੱਕ ਕੇ ਤੇ ਘੁੱਟ ਲਾ ਲਿਆ। ਇੱਕ ਗੱਲ ਕਰ ਯਾਰ ਤੂੰ ਬਾਹਰ ਤੇ ਜਾ, ਤੂੰ ਕਰਿਆਨੇ ਵਾਲੀ ਦੁਕਾਨ ਤੇ ਜਾ, ਅੱਧੇ ਯਾਰ ਤੋਲ ਦੇ। ਇਦਾਂ ਹੀ ਆ। ਓਏ ਹੋਏ ਸਮਝ ਆ ਰਹੀ? ਤੁਸੀਂ ਸੋਚੋ ਤਾਂ ਸਹੀ ਕਦੀ ਕਿ ਸਵੇਰ ਤੋਂ ਰਾਤ ਤੱਕ ਤੁਸੀਂ ਬਾਜ਼ਾਰ ਫਿਰਦੇ ਹੋ, ਕਿਤੇ ਰੇਹੜੀ ਵਾਲੇ ਤੋਂ ਗਡੇਰੀਆਂ, ਓਏ ਮੂੰਗਫਲੀ, ਭੁੱਜੇ ਚਨੇ, ਸਾਰਾ ਕੋਈ ਪੁੱਛਣਾ ਕਿਛਣਾ ਨਹੀਂ ਭਾਜੀ। ਉਹ ਇੱਕ ਜਿਹੜਾ ਚਨੇ ਦਾ ਦਾਣਾ ਨਾ ਉਹਦੀ ਵੀ ਪੁੱਛੋ ਨਹੀਂ, ਕਿਉਂਕਿ ਰੂਲ ਆ ਪਾਇਣ। ਉਸਤਾਦ ਜੀ ਤੁਹਾਨੂੰ ਕਿਸੇ ਬੰਦੇ ਨੇ ਪੈਸੇ ਫੜਾਏ ਨਾ, ਤੁਸੀਂ ਉਹਨੂੰ ਪੈਸੇ ਵਾਪਸ ਦੇਣੇ, ਉਹੀ ਨੋਟ ਵਾਪਸ ਦੇਣੇ ਆ। ਹੈ ਉਹੀ ਨੋਟ ਸੀਰੀਅਸਲੀ। ਓਏ ਓਏ ਇਹੀ ਗੱਲ। ਲਓ ਜੀ ਉਸਤਾਦ ਜੀ, ਅੱਛਾ ਬੜੀ ਸੋਹਣੀ ਗੱਲ ਸੀ। ਜੇ ਇੱਥੋਂ ਦੀ ਕੱਟੀ ਜਾਂਦੀ ਨਾ ਨੋਟਾਂ ਵਾਲੀ ਗੱਲ ਤੇ ਉਹ ਮਾਰ ਦਿੱਤਾ ਹੋਇਆ ਯਾਰ। ਭਾਜੀ ਕਿਹੜਾ ਤੁਸੀਂ- ਬੰਦਾ ਯਾਨੀ ਮੈਂ ਤੇਰੇ ਕੋਲ ਧਾਰੇ ਪੈਸੇ ਲਏ ਆ। ਹਾਂਜੀ, ਜਿਹੜੇ- ਕਾਹਤੋਂ ਲਏ ਮੈਂ? ਨਹੀਂ ਧਾਰੇ ਨਹੀਂ, ਮੈਂ ਤੁਹਾਨੂੰ ਅਮਾਨਤ ਤੌਰ ਤੇ ਪੈਸੇ ਫੜਾਏ ਨਾ ਕਿ ਯਾਰ ਮੇਰੇ ਪੈਸੇ ਦਾ ਕੋਈ ਅਮਾਨਤ ਆ, ਤੁਸੀਂ ਉਹਨੂੰ ਖਰਚ ਵੀ ਨਹੀਂ ਕਰ ਸਕਦੇ, ਤੇ ਤੁਸੀਂ ਉਹੀ ਨੋਟ ਵਾਪਸ ਦੇਣੇ। ਨਹੀਂ ਲਾਗੀ ਸ਼ਰਤ ਫਿਰ ਲਾ ਲਿਓ। ਨਹੀਂ ਮੈਂ 100 ਉਹਨੂੰ 10,000 ਰੁਪਏ ਦਿੱਤਾ ਨਾ ਅਮਾਨਤ। ਅਮਾਨਤ, ਹਾਂ। ਮੈਂ 10,000 ਰੁਪਏ ਤੇਰਾ ਮੇਰੇ ਕੋਲ ਆ ਗਿਆ। ਹਾਂ। ਤੂੰ ਮੈਨੂੰ 2 ਘੰਟੇ ਬਾਅਦ, 10 ਸਾਲ ਬਾਅਦ, 1 ਸਾਲ ਬਾਅਦ, 6 ਮਹੀਨੇ ਬਾਅਦ ਭਾਵੇਂ 10,000 ਰੁਪਏ ਭੇਜ ਦੇ, ਮੈਂ ਤੈਨੂੰ ਬੈਂਕ 'ਚ ਟ੍ਰਾਂਸਫਰ ਭੇਜ ਦਿਓ ਨਹੀਂ ਬਾਈ ਹੈਂਡ। ਉਹੀ ਦੇਣੇ ਟੇਪਾਂ ਲੱਗੀਆਂ। ਲੌਜਿਕ ਦੀ ਗੱਲ। ਜੀ ਇੱਕ ਬੰਦੇ ਨੇ ਫੜਾਏ ਸੀ ਪੈਸੇ 3 ਲੱਖ ਰੁਪਇਆ ਸਾਜੀ 10 ਸਾਲ ਬਾਅਦ ਆਇਆ ਉਹ ਤੇ ਉਹਨੂੰ ਕਹਿੰਦਾ ਆਹੀ ਨੋਟ ਲਾਓ, ਕਹਿੰਦਾ ਓਏ ਕਰੰਸੀ ਵੀ ਬੰਦ ਹੋ ਗਈ। ਕਹਿੰਦਾ ਨਹੀਂ ਭਾਈ ਇਹੋ ਹੀ ਲੈ। ਯਾਰ ਜੋ ਵੀ ਉਹ 5 ਲੱਖ ਦਾ ਭਾਰ ਨਹੀਂ ਉਸ ਬੰਦੇ ਦੇ ਹੈਗਾ। ਨਹੀਂ ਜਦੋਂ ਅਗਲੇ ਨੇ ਉਹ ਭਾਈ ਨੂੰ ਕਿਸੇ ਦਾ ਭਾਰ ਜਦੋਂ ਅਗਲੇ ਨੇ ਯਾਰ ਮੈਂ ਕੋਈ ਪਤਾ 60-70 ਲੱਖ ਲੈਣਾ, ਮੋਹ ਚੋਂ ਤੇਰਾ 5 ਕਟਾ ਦਿਆਂਗਾ। ਚਲੋ ਉਸਤਾਦ ਜੀ ਆ ਵੀ ਮੈਂ ਥੋੜੇ ਕਰਕੇ ਬਹੁਤ ਲੋਕਾਂ ਕੋਲ ਮੈਂ ਲੈਣੇ। ਯਾਰ ਸਾਜੀ ਮੇਰੇ ਨਾਲ ਦਿਲ ਤੇ ਲਿਖੇ ਨਹੀਂ ਪਏ, ਮੈਂ ਛੱਡਣੇ ਨਹੀਂ। ਅੱਛਾ ਉਸਤਾਦ ਜੀ ਮੈਂ ਤੁਹਾਨੂੰ ਕਹਿਣ ਲੱਗਾ ਸੀ ਕਿ ਮੇਰੇ ਜ਼ੇਨ ਚ ਆ ਗਿਆ, ਭਾਵੇਂ ਫੈਸਲ ਜਿਹੜੀ ਗੱਡੀ ਹੈ ਫੋਰ ਸੇਲ ਕਰ ਰਹੇ ਆ, ਮੈਂ ਭਾਜੀ 5 ਲੱਖ ਦੀ ਦੇਣ ਨੂੰ ਤਿਆਰ ਆ। ਰੁਪਈਆ 20,000 ਕਰਕੇ ਪਰ ਮੰਥ ਮੈਂ ਕਟਾਈ ਜਾਊਂਗਾ। ਚਲੋ ਇਧਰ ਮੀਰਾ ਲੈ ਲੈਣ, ਮੈਂ 50,000 ਰੁਪਏ ਉਹ ਮਹੀਨੇ। ਵੇਚੀ ਮੈਂ ਕਿਹਨੂੰ ਵੇਚੀ?
ਵੇਚਤੀ ਉਸਤਾਦ ਜੀ ਐਨਾ ਕੰਮ ਉਹ ਕਰਨਾ ਵੇਚਤੀ ਮੈਂ ਮਗਰ ਉਸਤਾਦ ਜੀ, ਪੈਸੇ ਯਾਰ ਲੜਾਈ ਹੋ ਜਾਣੀ ਜੇ ਚਲੋ, ਐਨਾ ਗੱਲ ਕਰੋ। ਚਲੋ ਠੀਕ। ਤੁਸੀਂ ਮੇਰੇ ਨਾਲ ਕਮੇਟੀ ਕੀਤੀ ਚਲੋ ਠੀਕ ਕਦੋਂ ਫਿਰਦੇ ਪਏ ਚਲੋ ਉਸਤਾਦ ਜੀ ਠੀਕ ਤੁਸੀਂ? ਤੇ ਮੈਨੂੰ ਪੈਸੇ ਚਾਹੀਦੇ ਮੈਂ ਤੇ ਖਿਲਾਰੀ ਰੱਖਾਂ ਤਾਂ ਚੱਕਰ ਬੜੀ ਗੱਲ ਕਰਨੀ ਤੁਸੀਂ ਕੀਤੀ ਗੱਲ ਚਲੋ ਮੇਰਾ ਦੇਤੀ ਕੋਈ ਗੱਲ ਨਹੀਂ, ਸ਼ਾਮ ਜਾਏਗਾ। ਭਾਈ ਅੱਛਾ ਚਲੋ ਠੀਕ ਤਾਂ ਮੈਨੂੰ ਚਾਹੀਦੀ ਗੱਡੀ ਜਾਵੇ ਤਾਂ ਸਹੀ ਠੀਕ ਹੈ ਭਾਈ ਲੈ, ਮੈਨੂੰ ਪੈਸੇ ਚਾਹੀਦੇ ਆ ਤਾਂ ਮੈਨੂੰ ਗੱਡੀ ਚਾਹੀਦੀ ਹੈ। ਚਲੋ ਦਿਓ ਪੈਸੇ ਲੈ ਲਓ ਤੇ ਪੈਸੇ ਮੇਰੇ ਨਹੀਂ ਤੁਸੀਂ ਦੇਣੇ ਨਹੀਂ ਮੈਂ ਨਹੀਂ ਗੱਡੀ ਦੇਣੇ, ਨਹੀਂ ਮੈਂ ਨਹੀਂ ਦੇਣੇ ਭਾਈ ਆਹੋ ਮੈਂ 30 ਲੱਖ ਦੀ ਵੇਚੀ ਹੈ ਕਿਹੜੀ ਗੱਡੀ ਇਹ ਜਿਹੜੀ ਲੜਾਇਆ ਕਿ ਮੈਂ ਦੁਬਈ ਵੇਚੀ ਬੰਦੇ ਨੂੰ 47,000 ਦਿਰਹਮ ਦੀ ਚਲੋ ਠੀਕ ਹੋ ਗਿਆ ਕਿਹੜੀ? ਮੈਂ ਆਈ ਰੁਪਈਆ ਸੀਜ਼ ਰਿਹਾ ਨਾ ਉਸਤਾਦ ਜੀ 47,000 ਦਿਰਹਮ ਦੀ ਰੁਪਈਆ ਸੀਜ਼ ਰਿਹਾ ਨਾ ਜੀ ਬਸ। ਸਰ ਜੀ ਮੈਨੂੰ ਰੁਪਈਆ ਚਾਹੀਦਾ ਠੀਕ ਹੈ। ਤੁਹਾਡੇ ਨਾਲੋਂ ਮੈਨੂੰ ਬਹੁਤ ਜ਼ਿਆਦਾ ਰੁਪਈਆ ਚਾਹੀਦਾ ਚਲੋ ਠੀਕ ਹੈ। ਮੈਂ 20 ਰੁਪਏ ਇੱਕ ਸਾਈਡ ਤੇ ਹੋਣ ਤੇ ਤੈਨੂੰ ਮੈਂ ਕਿਤੇ ਦੁਨੀਆ ਤੋਂ ਦਫਾ ਕਰਨਾ ਹੋਵੇ ਮੈਂ ਕਰ ਦਿਆਂਗਾ ਮੈਂ 20 ਰੁਪਏ ਫੜ ਲਾਂਗਾ ਮੈਨੂੰ ਇੰਨਾ ਰੁਪਈਆ ਚਾਹੀਦਾ ਤਾਂ 5 ਲੱਖ ਰੁਪਈਆ ਵੀ ਦਿਓ ਭਾਜੀ ਮੈਂ ਚੂਸਣ ਵਾਲੇ ਗੋਲੇ ਦੀ ਵਜ੍ਹਾ ਤੋਂ ਤੈਨੂੰ ਥੱਪੜ ਮਾਰ ਦਿਆਂ ਭਾਜੀ ਅੱਧੀ ਚੀਕਮ ਤੋਂ ਤੁਹਾਨੂੰ ਚੰਗਾ ਮਾਰ ਜੀ ਭਾਈ ਭਾਈ ਮੈਨੂੰ ਕੋਈ ਸਿਰਫ ਇੰਨਾ ਕਹਿ ਦੇਣਾ ਹੋਇਆ ਸਮੋਸਾ ਖਾਣਾ ਹੀ ਨਾ ਦਵੇ ਮੈਂ ਤਾਂ ਵੀ ਤੈਨੂੰ ਛੱਡ ਦਿਆਂਗਾ ਹਾਂ ਬਾਤ ਕਹਤੇ ਨੇ ਕੋਈ ਇਹੀ ਕਵੇ ਨਾ ਕਿ ਆ ਜਾਓ ਬਾਦਸ਼ਾਹ ਵਿੱਚ ਖਾ ਲਓ ਤਾਂ ਵੀ ਤੁਹਾਨੂੰ ਹਾਂਜੀ ਪਹੁੰਚਦਾ ਉਹ ਤੈਨੂੰ ਯਾਦ ਆ ਨੀਲੇ 2 ਰੁਪਏ ਵਾਲੇ ਨੋਟ ਚੱਲਦੇ ਹੁੰਦੇ ਸੀ ਆਹੋ। ਉਹ ਅੱਜ ਵੀ ਮੈਨੂੰ ਕੋਈ 100 ਰੁਪਏ ਦੇਵੇ ਮੈਂ ਤਾਂ ਵੀ ਤੈਨੂੰ ਛੱਡ ਦਿਆਂਗਾ ਈਦ ਮੁਬਾਰਕ ਕਰ ਦੋ ਵੀ ਛੱਡ ਦਿਓ ਹਾਂ ਜਾ ਮੈਨੂੰ ਇੰਨਾ ਪੈਸਾ ਚਾਹੀਦਾ ਨਹੀਂ। ਹੋਰ ਅੱਗੇ ਆਏ ਬਿਸਤੀ ਹੋ ਗਈ ਭਾਈ ਬਿਸਤੀ ਹੋ ਗਈ ਨਹੀਂ ਮੀਰਾ ਕਿੰਨੇ ਦੀ ਵੇਚੀ ਆ 47,000 ਦੇ ਰੰਗੀ ਕਿੰਨੇ ਬਣ ਗਏ ਜੀ 30 32 ਲੱਖ 31 ਲੱਖ ਰੁਪਏ ਚੰਗੀ ਨਿਕਲ ਗਈ ਹੈ ਨਾ ਬਿਲਕੁਲ ਹੀ ਟੱਕ ਟੱਕ ਲੱਗੀ ਜਾਂਦਾ ਉਹ ਭਾਈ ਸਾਰੀ ਤੇ ਸ਼ਾਵਰ ਹੋਈ ਸੀ ਸਾਰੀ ਤੇ ਸ਼ਾਵਰ ਹੋਈ ਤੂੰ ਵੀ ਤੇ ਸ਼ਾਵਰ ਹੋਇਆ ਹੀ ਆ ਤੇਰਾ ਕੱਲਾ ਕੱਲਾ ਬੱਚਾ ਸ਼ਾਵਰ ਹੁੰਦਾ ਰੋਜ਼ ਨਹੀਂ ਉਹ ਸ਼ਾਵਰ ਹੋਈ ਨਾ ਵੀ ਸ਼ਾਵਰ ਸ਼ੇਰ ਵਈ ਕਾਲ ਚ ਸਮਝ ਆਈ ਅਯੂਬ ਸ਼ਾਵਰ ਨਾਬਦਾ ਜੀ ਤੇ ਸ਼ਾਵਰ ਹੈ ਜਾਤ ਹੈ ਕੰਮ ਜਿਹੜਾ ਕਰਾਇਆ ਹੈ ਲੇਕਿਨ ਨਹੀਂ ਉਹਨੂੰ ਹਰ ਚੀਜ਼ ਦੱਸੀ ਹੈ ਉਹਨੂੰ ਹਰ ਚੀਜ਼ ਦੱਸੀ ਹੈ ਕਿ ਭਾਜੀ ਇੱਥੋਂ ਵੱਜੀ ਸੀ ਇੱਥੋਂ ਸਹੀ ਕਰਾਈ ਆ ਜਾਪਾਨ ਚੋਂ ਜਿਹੜੀ ਗੱਡੀ ਆਉਂਦੀ ਹੈ 99 ਗੱਡੀਆਂ ਇੱਥੇ ਤਿਆਰ ਹੀ ਹੁੰਦੀਆਂ ਨੇ ਨਹੀਂ ਜਿਹੜੀ ਇੱਥੇ ਤੁਸੀਂ ਸ਼ਾਵਰ ਕਰਾਈ ਉਹ ਤਾਂ ਨਹੀਂ ਨਾ ਦੱਸੀ ਸਾਜੀ ਤੁਸੀਂ ਹਰ ਚੀਜ਼ ਦੱਸੀ ਹੈ ਉਹ ਜਿਹੜੇ ਸ਼ਾਖ ਜੀ ਸਰ ਉਹਦੇ ਕਾਗਜ਼ ਦੇਈਦੇ ਨੇ ਨਾਲ ਨਹੀਂ ਸ਼ਾਖ ਵੀ ਉਹ ਗੱਲ ਸੁਣ ਲੈ ਯਾਰ ਸ਼ਾਖ ਵਿੰਗੇ ਦੀ ਗੱਲ ਸੁਣ ਲੈ ਮਰਗਾੜ ਯਾਰ ਦੇਖ ਮੈਂ ਦੱਸ ਕਿਹੜੇ ਵਿੰਗੇ ਠਹਿਰ ਜਾ ਜਦੋਂ ਜਾਪਾਨੋਂ ਗੱਡੀ ਆਉਂਦੀ ਹੈ ਨਾ ਉਹਦੇ ਜਿਹੜੇ ਡਾਕੂਮੈਂਟਸ ਹੁੰਦੇ ਨਾ ਉਹਦੇ ਤੇ ਉਹਦੀ ਇੱਕ ਇੱਕ ਕੰਡੀਸ਼ਨ ਲਿਖੀ ਹੁੰਦੀ ਇਸ ਤਰ੍ਹਾਂ ਹੀ ਗੱਡੀ ਦੀ ਨਹੀਂ ਜਿਸ ਹਾਲਤ ਚ ਹੁੰਦੀ ਉਹ ਕੰਡੀਸ਼ਨ ਲਿਖੀ ਹੁੰਦੀ ਹੈ ਮੈਨੂੰ ਤਾਂ ਪਤਾ ਮੈਂ ਲਈ ਵਿੱਚ ਹੀ ਕਰਦਾ ਤੇ ਸੀਟਾਂ ਕਿਉਂ ਚੇਂਜ ਕੀਤੀਆਂ ਤੁਸੀਂ ਹੈਂ? ਉਹ ਭਾਜੀ ਹੈਂ? ਉਹ ਬਿੱਲੀ ਦੀ ਵਜ੍ਹਾ ਤੋਂ ਬਿੱਲੀ ਨੌਂਦਰਾ ਮਾਰ ਗਈ ਸੀ ਨਹੀਂ, ਕੋਸ਼ਿਸ਼ ਪਾੜ ਗਈ ਸਾਰੀ ਜੋ ਵੀ ਹੈ ਨਾ। ਲੇਕਿਨ ਬੱਤੀ ਦੀ ਬਿਲਕੁਲ ਬਾਹਰ ਦੇ ਨਿਕਲ ਗਈ ਸਟਾਰਟ ਉਹ ਯਾਰ, ਇੱਥੇ ਨਹੀਂ ਇਤਨਾ 25 ਦਿਨ ਸੀ ਹੈ ਸੀਰੀਅਸਲੀ ਇੱਥੇ ਵੀ 32 33 ਦੀ ਠੀਕ ਹੈ ਨਾ ਨਹੀਂ ਇੱਥੇ ਨਹੀਂ ਸੀ ਜੀ ਉਹੀ ਨਾ ਕੌਣ ਆ ਯਾਰ ਮੈਂ- ਰਾਈਟ ਫਾਰ ਗੱਡੀ 21 ਦੀ ਉੱਥੇ ਆ 24 ਇੱਥੇ ਆ 25 ਦਾ ਨੰਬਰ ਲਵਾ ਉਹਨੂੰ ਲੇਕਿਨ ਇੱਥੇ ਹਾਲਾਤ ਜਿਹੜਾ ਸੈੱਟ ਹੈ ਮੈਚ ਤੇ ਟੂ ਇੱਥੇ ਹੀ ਤੇ ਗੱਡੀਆਂ ਦੇ ਹਾਲਾਤ ਸੈੱਟ ਆ ਹਾਂਜੀ। ਬਾਕੀ ਪੂਰੀ ਦੁਨੀਆ 'ਚ ਕਿਤੇ ਸੈੱਟ ਨਹੀਂ ਗੱਡੀਆਂ ਦੇ ਉਹ ਹਾਲਾਤ ਤੇ ਤੁਸੀਂ ਉਹ ਸ਼ੋਰੂਮ ਵਾਲੇ ਨੂੰ ਕਾਲ ਕੀਤੀ ਸੀ ਮੀਰਾ ਵੱਲੋਂ ਉਹਨੇ ਕਿੰਨੇ ਪੈਸੇ 35 ਲੱਖ। 35 ਉਹ ਲੱਖ ਕਹਿ ਕੇ ਮੁੜ ਕੇ ਨਹੀਂ, ਮੂਡ 35 ਚੁੱਕਿਆ ਦੀ ਸੀ। ਉਹਨੇ ਕਿਹਾ ਜੈਨ ਕਿਹਾ ਯਾਰ ਉਹਨੇ 32 33 ਕਿਹਾ ਉਹ ਨਹੀਂ ਯਾਰ ਉਹਨੇ ਕਿਹਾ 35 36 ਲੱਖ ਲੇਕਿਨ ਇਹਦੀ ਕੰਡੀਸ਼ਨ ਹੁਣ ਉਹਦਾ ਡੈਸ਼ਬੋਰਡ ਆ ਪਿਆ ਅੰਦਰ ਹਾਂਜੀ ਤੇ ਬਸ ਹੋ ਗਈ 35 ਦੀ ਉਹ ਦੇਖ ਲੈ ਕਿ ਡੈਸ਼ਬੋਰਡ ਕਿੰਨਾ ਮਾੜਾ ਵਾ ਔਰ ਜਿਹਨੂੰ ਮੈਂ ਵੇਚੀ ਆ ਉਹਨੂੰ ਮੈਂ ਕਿਹਾ ਫਿਰ ਉਹਨੂੰ ਮੈਂ ਕਿਹਾ ਉਸਮਾਨ ਨਹੀਂ ਯਾਰ ਆਦੀ ਰਾਤ ਕੈਫੇ ਵਾਲਾ ਹਾਂਜੀ। ਉਹਨੂੰ ਦਿੱਤੀ ਨਾ ਉਹਨੇ ਘਰ ਲੈ ਉਹ ਫਿਰ ਜਾਣੀ ਮੜੀ ਲੇਕਿਨ ਹੋਈ ਉਸਤਾਦ ਜੀ ਨਾ ਮੜੀ ਨਹੀਂ ਉਹਨੇ ਉਸਤਾਦ ਜੀ ਉਹ ਬਗੈਰ ਤਾਂ ਉਹਨੇ ਆਪ ਲਈ ਆ ਕਹਿ ਕੇ ਉਸਤਾਦ ਜੀ ਕੀ ਕਰਦੇ ਪਏ ਉਸਤਾਦ ਜੀ? ਹੁਣ ਉਹਨੂੰ ਮੈਂ ਕਿਹਾ ਮੈਂ ਡੈਸ਼ਬੋਰਡ ਚੇਂਜ ਨਹੀਂ ਕਰਾਉਣਾ ਇਹ ਡੈਸ਼ਬੋਰਡ ਲੱਗਾ ਚੱਲੇਗਾ ਤੂੰ ਘਰ ਚਲਾ ਇਹ ਡੈਸ਼ਬੋਰਡ ਮੈਂ ਨਾਲ ਰੱਖ ਦਿਆਂਗਾ ਜਦੋਂ ਤੈਨੂੰ ਜ਼ਰੂਰਤ ਪਵੇ ਤੂੰ ਡੈਸ਼ਬੋਰਡ ਚੇਂਜ ਕਰਾ ਲਈ ਡੈਸ਼ਬੋਰਡ ਤਕਰੀਬਨ ਇਦਾਂ ਹੀ ਹੁੰਦੇ ਸਾਰੀਆਂ ਉਹ ਜਿਹੜੀਆਂ ਨਹੀਂ ਉਹ ਭਰਾਵਾ ਨਹੀਂ, ਉਹ ਤਾਂ ਦੁਬਈ ਚੋਂ ਆਉਂਦੇ ਇੱਥੇ ਸਿਆਲਕੋਟ ਮੈਂ ਕਿਹਾ ਜੇ ਦੁਬਈ ਲੈ ਕੇ ਭਾਈ ਇੱਧਰ ਨੂੰ ਸਾਈਡ ਤੋਂ ਇੱਧਰ ਸਾਈਡ ਉਹ ਸਿਆਲਕੋਟ ਯਾਰ ਜਦੋਂ ਮੈਂ ਕਹਿਤਾ ਸਿਆਲਕੋਟ ਅੱਗੋਂ ਆ ਗੱਲ ਕਰਨ ਦੀ ਲੋੜ ਹੀ ਨਹੀਂ ਓਏ ਉਹਨੇ ਸੀ ਸ਼ਕੀਲ ਭਾਈ ਕਹਿੰਦਾ ਯਾਰ ਪਬ ਚੱਲ ਰਿਹਾ है ਕਹਿੰਦਾ नहीं भाई वो अभी थोड़ी देर पहले मैंने चलाया था वो कहता भाई मैं सिर्फ पूछा पब चल रहा है लिफ्ट ਦਾ ਪੁੱਛਿਆ ਸੀ ਭਾਈ ਲਿਫਟ ਚੱਲ ਰਹੀ ਹੈ ਕਹਿੰਦਾ ਤੂੰ ਕਹਿ ਦੋ यार कि नहीं चली बस आ कैसे बता रहा है कि ऊपर खराब हुई है ऊपर बंदा बैठा वो यार छोड़ के मेरी जान कहता है ਇਹ ਉਸਤਾਦ ਜੀ ਇੱਕ ਹੀ ਗੱਲ ਇਹ ਆਪਣੇ ਤੇ ਲਾਗੂ ਨਹੀਂ ਹੁੰਦਾ ਇਨਸਾਨ ਦੇ ਕਿ ਦੂਸਰਿਆਂ ਨੂੰ ਐਡਵਾਈਜ਼ਾਂ ਕਰਨੀਆਂ ਕਿ ਯਾਰ ਮੂੰਗਫਲੀ ਚੁੱਕ ਖਾ ਹਾਂਜੀ ਉਹ ਤੇ ਇਹ ਆਪਣੇ ਤੇ ਨਹੀਂ ਹੁੰਦਾ ਆਪਣੇ ਤੇ ਲਾਗੂ ਹੈ ਆਪਣਾ ਨਾਜ਼ਰੀਨ ਖਿਆਲ ਰੱਖੋ ਇਨਸ਼ਾਅੱਲਾ ਕੱਲ ਫਿਰ ਮੈਂ ਤੁਹਾਨੂੰ ਅਗਲੇ ਪ੍ਰੋਗਰਾਮ ਦੱਸਾਂਗਾ ਮੇਰੇ ਤੇ ਕੀ ਕੀ ਲਾਗੂ ਹੁੰਦਾ ਹਾਂ ਮੈਂ ਗੱਲਾਂ ਕਰਦਾ ਮੈਂ ਕਦੀ ਵੀ ਨਹੀਂ ਕਿਹਾ ਤੁਸੀਂ ਮੈਂ ਕਿਹਾ ਅਸੀਂ ਸਾਰੇ ਮੈਂ ਤੁਹਾਡੇ ਤੋਂ ਵੀ ਅਗਲੀ ਆਈਟਮ ਲਵ ਯੂ ਅੱਲਾ ਹਾਫਿਜ਼